ਪੰਜਾਬੀ ਰੇਡੀਓ ਤੇ ਅੱਜ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ ਜੀ। ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਪੁੱਛਣਾ ਆ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਗੁਰਦੀਪ ਸਿੰਘ ਬਿਰਤੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਗੁਰਵੀਰ ਸਿੰਘ ਬਰਾੜ ਫਰਜ਼ਨੋ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ ਬਾਦਲ ਪਰਿਵਾਰ ਦੀ। ਸੰਕਟ ਦੇ ਬੱਦਲ ਛਾਏ ਹੋਏ ਨੇ ਸਾਰੇ ਪਰਿਵਾਰ ਤੇ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਬਾਗੀ ਸੁਰਾਂ ਨੇ, ਜਿਹੜੀਆਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਖਿਲਾਫ ਉੱਠ ਕੇ ਖੜੀਆਂ ਹੋਈਆਂ ਨੇ, ਇਹ ਕਿਹਾ ਜਾ ਰਿਹਾ ਜੀ ਕਿ ਇਹ ਸਮਾਂ ਇਸ ਤਰ੍ਹਾਂ ਦਾ ਹੈ ਜਿਹੜਾ ਕਿ ਵੱਡੇ ਬਾਦਲ ਦੇ ਉੱਤੇ ਜਿਹੜਾ ਜੀ ਸਭ ਤੋਂ ਔਖਾ ਇਹ ਜੋ ਸਮਾਂ ਉਹ ਕਿਹਾ ਜਾ ਸਕਦਾ ਜੀ। ਜੇ ਥੋੜਾ ਪਿਛੋਕੜ ਦੇ ਵਿੱਚ ਜਾਈਏ ਤਾਂ ਜਿਹੜੀ ਸਰਕਾਰ ਸੈਕਿੰਡ ਟਾਈਮ ਜਦੋਂ ਰਿਪੀਟ ਹੋ ਗਈ ਤਾਂ ਉਦੋਂ ਬਾਅਦ ਜਿਹੜੀ ਗੱਲ ਉਭਾਰੀ ਗਈ ਚਾਪਲੂਸ ਟਾਈਪ ਦੇ ਜਿਹੜੇ ਸੀਗੇ ਲੀਡਰ, ਉਹਨਾਂ ਦੇ ਵੱਲੋਂ ਕਿ ਚੋਣ ਮੈਨੇਜ ਤਾਂ ਜਿਹੜੀ ਹੈ ਜੀ ਇੱਕੋ ਬੰਦੇ ਨੂੰ ਕਰਨੀ ਆਉਂਦੀ ਆ, ਉਹ ਸੁਖਬੀਰ ਸਿੰਘ ਬਾਦਲ ਹੋਰੀ ਨੇ। ਉਹਦੇ ਵਿੱਚੋਂ ਹੀ ਨਿਕਲਿਆ ਜੀ ਅਸਤੀਫਾ ਜਿਹੜੇ ਉਹ ਦਿਵਾਉਣੇ, ਉਹ ਚਾਹੇ ਮੋਗੇ ਵਾਲੇ ਚੈਨ ਦਾ ਹੋਵੇ, ਚਾਹੇ ਉਹ ਤਲਵੰਡੀ ਸਾਬੋ ਦਾ ਹੋਵੇ, ਚਾਹੇ ਉਹ ਧੂਰੀ ਦਾ ਹੋਵੇ, ਕਿ ਕਾਂਗਰਸੀ ਜਿਹੜੇ ਸੀਗੇ MLA ਉਹਨਾਂ ਤੋਂ ਅਸਤੀਫਾ ਦਵਾ ਕੇ ਅਕਾਲੀ ਦਲ ਦੀ ਟਿਕਟ ਦੇ ਕੇ ਉਹਨਾਂ ਨੂੰ ਇਹ ਮੈਨੇਜ ਜਿਹੜਾ ਜੀ ਉਹ ਕਰਨਾ। ਇਸੇ ਮੈਨੇਜ ਦੇ ਵਿੱਚੋਂ ਫਿਰ ਜਿਹੜਾ ਜੀ ਉਹ ਅੱਗੇ ਨਿਕਲਣਾ ਸ਼ੁਰੂ ਹੋ ਗਿਆ ਕਿ ਮੁੰਬਈ ਦੇ ਵਿੱਚ ਜਾ ਕੇ ਫਿਲਮ ਸੰਬੰਧੀ ਸੌਦੇਬਾਜ਼ੀ ਕਰੋ, ਇੱਕ ਰੁੱਕਾ ਜਿਹੜਾ ਜੀ ਉਹ ਆਪਣੀ ਕੋਠੀ ਦੇ ਵਿੱਚੋਂ ਦੇ ਕੇ ਜਥੇਦਾਰਾਂ ਤੋਂ ਹੁਕਮਨਾਮਾ ਜਾਰੀ ਕਰਵਾਓ, ਫਿਰ ਉਹ ਹੁਕਮਨਾਮਾ ਜਿਹੜਾ ਜੀ ਵਾਪਸ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ਤਿਹਾਰ ਦਿਓ। ਐਸਾ ਤਾਣਾ ਬਾਣਾ ਜਿਹੜਾ ਸੀਗਾ ਜੀ ਉਹ ਮੱਕੜੀ ਦੇ ਜਾਲ ਵਾਂਗੂ ਬੁਣ ਲਿਆ ਗਿਆ, ਜਿਹਦੇ ਵਿੱਚੋਂ ਹਾਲ ਦੀ ਘੜੀ ਇਹਨਾਂ ਦਾ ਨਿਕਲ ਸਕਣਾ ਜਿਹੜਾ ਹੁਣ ਔਖਾ ਉਹ ਲੱਗ ਰਿਹਾ ਜੀ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣਾ ਅਸਤੀਫਾ ਜਿਹੜਾ ਜੀ ਉਹ ਲੈਣ ਤੋਂ ਨਾ ਕੀਤੀ ਹੈ। ਵਾਪਸ ਜਿਹੜੇ ਜੀ ਅਸਤੀਫੇ ਉਹਨਾਂ ਨੇ ਦਿੱਤੇ ਵੱਖ-ਵੱਖ ਅਹੁਦਿਆਂ ਤੋਂ। ਇੱਕ ਗੱਲ ਉਹਨਾਂ ਨੇ ਸਪਸ਼ਟ ਕਰਤੀ ਕਿ ਉਹ ਮੀਡੀਆ ਦੇ ਸਾਹਮਣੇ ਆ ਕੇ ਜੇਕਰ ਜ਼ਰੂਰਤ ਪਈ ਤੇ ਆਪਣਾ ਪੱਖ ਰੱਖਣਗੇ। ਇਹਦਾ ਮਤਲਬ ਇਹ ਕਿ ਜਿਹੜੇ ਕਾਰਨ ਉਹਨਾਂ ਨੇ ਅਸਤੀਫੇ 'ਚ ਲਿਖੇ ਆ ਉਹ ਕਾਰਨ ਅਸਤੀਫੇ ਦੇ ਨਹੀਂ, ਅਸਤੀਫੇ ਦੇ ਕਾਰਨ ਜਿਹੜੇ ਸਮਝੇ ਜਾ ਰਹੇ ਆ ਉਹੀ ਆ। ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜੇ ਜੀ ਉਹ ਕਹਿੰਦੇ ਆ ਕਿ ਜਿਹੜੇ ਵਰਕਰ ਤੇ ਲੀਡਰ ਜਿਹੜੇ ਨੇ ਉਹ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ। ਉਹਨਾਂ ਨੇ ਕਿਹਾ ਕਿ ਮਾਝੇ ਦੇ ਆਗੂਆਂ ਨੇ ਰੋਸ ਜਿਹੜਾ ਜੀ ਉਹ ਜ਼ਾਹਰ ਕੀਤਾ ਔਰ ਉਮੀਦ ਹੈ ਕਿ ਵੱਡੇ ਪੱਧਰ ਦੇ ਉੱਤੇ ਇਹਦੇ ਵਿੱਚ ਸੁਧਾਰ ਜਿਹੜਾ ਜੀ ਉਹ ਹੋਊਗਾ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਇਹ ਸੀਨੀਅਰ ਲੀਡਰ ਨੇ ਉਹ ਬਾਕੀਆਂ ਨੂੰ ਫੋਨ ਕਰਕੇ ਜੋੜ ਰਹੇ ਆ ਆਪਣੇ ਨਾਲ ਔਰ ਇਹ ਕਹਿ ਰਹੇ ਆ ਕਿ 7 ਤਰੀਕ ਨੂੰ ਜਿਹੜਾ ਜੀ ਉਹ ਰੈਲੀ ਦੇ ਵਿੱਚ ਨਾ ਜਾਣ ਜਿਹੜੇ ਪੁਰਾਣੇ ਲੀਡਰ ਨੇ। ਇਹ ਵੀ ਕਿਹਾ ਜਾ ਰਿਹਾ ਕਿ 7 ਤਰੀਕ ਤੋਂ ਬਾਅਦ ਇਹ ਅਸਤੀਫੇ ਜਿਹੜੇ ਆ ਜੀ ਇਹ ਵੱਡੇ ਗਿਣਤੀ ਦੇ ਵਿੱਚ ਆ ਸਕਦੇ ਆ, ਕਿਉਂਕਿ ਜਿਹੜੇ ਕੁਝ ਆਗੂ ਉਹ ਇਹ ਵੀ ਸੋਚਦੇ ਆ ਜੇ 7 ਤੋਂ ਪਹਿਲਾਂ ਅਸਤੀਫੇ ਦਿੱਤੇ ਤੇ ਇਹ ਪਾਰਟੀ ਵਿਰੋਧੀ ਕਾਰਵਾਈਆਂ ਦੇ ਵਿੱਚ ਕਿਤੇ ਜਿਹੜਾ ਜੀ ਉਹ ਨਾ ਚਲਾ ਜਾਵੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿਣ ਨੂੰ ਜਿਹੜਾ ਜੀ ਉਹ ਕਹੀ ਜਾਂਦੇ ਆ ਕਿ ਅਕਾਲੀ ਦਲ ਪੂਰੇ ਤਰੀਕੇ ਦੇ ਨਾਲ ਇਕਜੁੱਟ ਹੈ ਤੇ ਉਹ ਇਹ ਕਹਿੰਦੇ ਆ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਵੀ ਮਨਾ ਲਿਆ ਜਾਊਗਾ, ਬਾਕੀ ਵੀ ਸਾਰੇ ਜਿਹੜੇ ਜੀ ਉਹ ਮੰਨ ਜਾਣਗੇ ਜੇ ਇਕਜੁੱਟ ਹੁੰਦਾ ਅਕਾਲੀ ਦਲ। ਤੇ ਇੰਨੀ ਉਮਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਤੁਰੇ ਫਿਰਨ ਦੀ ਜ਼ਰੂਰਤ ਨਹੀਂ ਸੀਗੀ 7 ਦੀ ਰੈਲੀ ਦੇ ਵਾਸਤੇ। ਜਿਹੜੀ ਬਹੁਤੀ ਲੀਡਰਸ਼ਿਪ ਆ ਜੀ ਉਹ ਇਹ ਕਹਿੰਦੀ ਆ ਕਿ ਇਹ ਬਿਨਾਂ ਸਲਾਹ ਕੀਤੇ ਤੋਂ, ਬਿਨਾਂ ਕੋਰ ਕਮੇਟੀ ਦੀ ਮੀਟਿੰਗ ਕੀਤੇ ਤੋਂ ਉਂਝ ਹੀ ਰੈਲੀ ਜਿਹੜੀ ਸੀ ਉਹ ਅਨਾਊਂਸ ਦਿੱਤੀ ਤੇ ਜਿਹਦੇ ਕਰਕੇ ਜਿਹੜਾ ਜੀ ਇਸ ਵੇਲੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਜੀ ਉਹ ਅਕਾਲੀ ਦਲ ਨੂੰ ਕਰਨਾ ਪੈ ਰਿਹਾ। ਬੇਸ਼ੱਕ ਜਿਹੜੀ ਸੁਰ ਹੈ ਉਹ ਮੱਠੀ ਆ, ਨਰਮ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੇ ਬਾਗੀ ਨੇ ਉਹਨਾਂ ਪ੍ਰਤੀ, ਪਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬੋਲਬਾਣੀ, ਉਹਨਾਂ ਦਾ ਤਰੀਕਾ ਜਿਹੜਾ ਜੀ ਉਹਦੇ ਵਿੱਚ ਕੋਈ ਬਹੁਤਾ ਫਰਕ ਜਿਹੜਾ ਉਹ ਨਹੀਂ ਦਿਸ ਰਿਹਾ ਜੀ। ਹੁਣ ਆਉਣ ਵਾਲੇ ਜਿਹੜੇ ਦਿਨ ਨੇ
ਉਹ ਬੜੇ ਅਹਿਮ ਹੋਣਗੇ। ਇੱਕ ਤਾਂ ਜਿਹੜਾ ਅਕਾਲੀ ਦਲ ਦਾ ਜਿਹੜਾ ਬਾਦਲ ਪਰਿਵਾਰ ਦਾ ਜ਼ੋਰ ਹੈ ਉਹ ਸਾਰੇ ਦਾ ਸਾਰਾ ਲੱਗਿਆ ਹੋਇਆ ਜੀ ਇੱਥੇ 7 ਵਾਲੀ ਰੈਲੀ ਦੇ ਉੱਤੇ। ਤੇ 7 ਵਾਲੀ ਰੈਲੀ ਤੋਂ ਬਾਅਦ ਕੀ ਕੁਝ ਹੋਣਾ ਜੀ, ਇਹਦੇ ਉੱਤੇ ਜਿਹੜਾ ਜੀ ਬਹੁਤਾ ਉਹਨਾਂ ਦਾ ਜ਼ੋਰ ਹੈ ਨਹੀਂਗਾ, ਜਦੋਂ ਕਿ ਜਿਹੜੇ ਬਾਗੀ ਸੁਰਾਂ ਵਾਲੇ ਨੇ ਉਹ ਇਹਦੇ ਉੱਤੇ ਜ਼ਿਆਦਾ ਜਿਹੜਾ ਜੀ ਕੇਂਦਰਿਤ ਕਰ ਰਿਹਾ ਕਿ 7 ਤੋਂ ਬਾਅਦ ਉਹਨਾਂ ਦਾ ਅਗਲਾ ਸਟੈਪ ਕੀ ਹੋ ਸਕਦਾ। ਬਿਲਕੁਲ ਜੀ, ਅੱਗੇ ਸ਼ਾਇਦ ਦੇਖੋ ਜੇ ਇਕੱਠੇ ਨਾ ਹੋਏ ਤਾਂ ਖਲਾਰਾ ਪੈਣਾ, ਹੋਰ ਤਾਂ ਕੀ ਹੋਣਾ ਇਹਨਾਂ ਦਾ। ਤੇ ਅੱਗੇ ਗੱਲ ਕਰਦੇ ਜੀ ਫੋਨ ਕੰਪਨੀਆਂ, ਉਹਨਾਂ ਨੇ ਆਧਾਰ ਕਾਰਡ ਦਾ ਹੋਰ ਤੋੜ ਲੱਭਣ ਲਈ ਪੱਬਾਂ ਭਾਰ ਹੋਈਆਂ ਪਈਆਂ। ਐਕਚੁਅਲੀ ਜੀ ਸੁਪਰੀਮ ਕੋਰਟ ਦੇ ਵੱਲੋਂ ਆਏ ਫੈਸਲੇ ਜਿਹਦੇ ਵਿੱਚ ਆਧਾਰ ਕਾਰਡ ਜਿਹੜਾ ਸੀਗਾ ਜੀ ਉਹਨੂੰ ਹਟਾ ਦਿੱਤਾ ਗਿਆ ਸੀ ਇੱਥੋਂ, ਕਿ ਫੋਨ ਜਿਹੜੀ ਕੰਪਨੀ ਹੈ ਕੋਈ ਉਹ ਆਧਾਰ ਨਹੀਂ ਮੰਗ ਸਕਦੀ, ਬੈਂਕਾਂ ਜਿਹੜੀਆਂ ਨੇ ਉਹ ਆਧਾਰ ਕਾਰਡ ਨਹੀਂ ਮੰਗ ਸਕਦੀਆਂ, ਸਕੂਲ ਨਹੀਂ ਆਧਾਰ ਕਾਰਡ ਜਿਹੜਾ ਜੀ ਉਹ ਮੰਗ ਸਕਦੇ। ਇਹਦੇ ਤੋਂ ਬਾਅਦ ਹੁਣ ਜਿਹੜਾ UIDAI ਆ ਉਹਨੇ ਟੈਲੀਕਾਮ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਇਹ ਕਿਹਾ ਕਿ 15 ਦਿਨਾਂ ਦੇ ਅੰਦਰ ਇਸ ਤਰ੍ਹਾਂ ਦੀ ਯੋਜਨਾ ਤਿਆਰ ਕਰਕੇ ਪੇਸ਼ ਉਹ ਕਰਨ ਜਿਹਦੇ ਤਹਿਤ ਜਿਹੜਾ ਇਹਨੂੰ ਵਰਤਣ ਵਾਲੇ ਨੇ ਜਿਹੜੇ ਕਸਟਮਰ ਨੇ ਉਹਨਾਂ ਦੇ ਵਾਸਤੇ 12 ਅੰਕਾਂ ਦੇ ਇਹ ID ਨੰਬਰ ਦੀ ਵਰਤੋਂ ਜਿਹੜੀ ਆ ਉਹ ਬੰਦ ਕੀਤੀ ਜਾ ਸਕੇ। ਮਾਫ ਕਰਨਾ, ਜਿਹੜੇ ਜਦੋਂ ਇਹ ਫੈਸਲਾ ਆਇਆ ਆਧਾਰ ਦੇ ਸੰਬੰਧੀ, ਇਹਦੇ ਵਿੱਚ ਜਿਹੜੇ ਇੱਕ ਜੱਜ ਸ਼ਾਮਿਲ ਸਨ ਜੀ ਬੈਂਚ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਡਾਟਾ ਹੈ ਜੀ ਇਹਨੂੰ ਸਾਰੇ ਦੇ ਸਾਰੇ ਡਾਟਾ ਨੂੰ ਡਿਲੀਟ ਕਰਵਾਇਆ ਜਾਵੇ ਕੰਪਨੀਆਂ ਤੋਂ, ਜਿਨ੍ਹਾਂ ਨੇ ਆਧਾਰ ਪਹਿਲਾਂ ਕੁਝ ਸਮਾਂ ਜਿਹੜਾ ਲੈ ਲਿਆ ਸੀਗਾ, ਜਿਹੜੇ ਕਾਲੇ ਲੋਕ ਸੀ ਉਹਨਾਂ ਨੇ ਇਹ ਆਧਾਰ ਦੇ ਦਿੱਤਾ ਸੀਗਾ। ਇਹਦੇ ਸੰਬੰਧ ਦੇ ਵਿੱਚ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਜੀ ਏਅਰਟੈਲ, ਰਿਲਾਇੰਸ, ਜੀਓ, ਵੋਡਾਫੋਨ, ਆਈਡੀਆ, ਇਹਨਾਂ ਸਾਰੇ ਜਿਹੜੇ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਨੂੰ ਸਰਕੂਲਰ ਜਾਰੀ ਕੀਤਾ ਜਾ ਚੁੱਕਿਆ ਜੀ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸਾਰੀਆਂ TSPs ਜਿਹੜੀਆਂ ਨੇ ਉਹ 26/9/18 ਦੇ ਫੈਸਲੇ ਦੀ ਪਾਲਣਾ ਕਰਨ ਤੇ ਫੌਰੀ ਸਟੈਪ ਜਿਹੜੇ ਜੀ ਉਹ ਲੈਣ। ਇਹਦੇ ਨਾਲ ਆਧਾਰ ਦੇ ਨਾਲ ਸੰਬੰਧਿਤ ਜਿਹੜੀਆਂ ਪ੍ਰਣਾਲੀਆਂ ਦੀ ਵਰਤੋਂ ਨੂੰ ਬੰਦ ਕੀਤਾ ਜਾਵੇ ਔਰ TSPs ਨੂੰ 15 ਅਕਤੂਬਰ 18 ਤੱਕ ਇੱਕ ਨਵੀਂ ਯੋਜਨਾ ਜਿਹੜੀ ਹੈ ਜੀ ਉਹ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਆ। ਔਰ ਪਿਛਲੇ ਹਫ਼ਤੇ ਇਹ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਜਿਹੜੀਆਂ ਟੈਲੀਫੋਨ ਕੰਪਨੀਆਂ ਨੇ ਜੀ ਉਹ ਇਹ ਜ਼ਰੂਰ ਝਾਕ ਰਹੀਆਂ ਨੇ ਕਿ ਉਹ ਕਿਸ ਪਾਸੇ ਵੱਲ ਨੂੰ ਜਾਣਗੀਆਂ। ਅਸਲ ਦੇ ਵਿੱਚ ਨੱਕ 'ਚ ਦਮ ਜਿਹੜਾ ਜੀ ਇਹਨਾਂ ਕੰਪਨੀਆਂ ਨੇ ਮੈਸੇਜ ਭੇਜ ਕੇ ਜਿਹੜਾ ਜੀ ਉਹ ਕੀਤਾ ਪਿਆ ਸੀਗਾ, ਛੇਤੀ ਆਧਾਰ ਨਾਲ ਲਿੰਕ ਕਰੋ, ਛੇਤੀ ਆਧਾਰ ਦੇ ਨਾਲ ਜਿਹੜਾ ਜੀ ਉਹ ਲਿੰਕ ਕਰੋ। ਜਿਹੜੇ ਕੋਈ ਡਰਦੇ ਡੁਰਦੇ ਸੀ ਜੀ ਉਹਨਾਂ ਲੋਕਾਂ ਨੇ ਕਰ ਲਿਆ। ਹੁਣ ਜਿਹੜੀ ਮੁਸੀਬਤ ਐਕਚੁਅਲੀ ਜਿਹੜਾ ਇਹ ਫੈਸਲਾ ਆਇਆ ਉਹਦੇ ਵਿੱਚ ਜਿਹੜੀ ਇਹ ਇੱਕ ਧਾਰਾ ਜਿਹੜੀ ਮੱਧ ਹੈ ਜਿਹੜੀ ਇਹਦੇ ਵਿੱਚ ਸ਼ਾਮਲ ਜਿਹੜੀ ਕੀਤੀ ਗਈ ਆ, ਬੇਸ਼ੱਕ ਉਹ ਇੱਕ ਜੱਜ ਸਾਹਿਬਾਨ ਉਹਨਾਂ ਨੇ ਕੀਤੀ ਆ ਕਿ ਇਹ ਡਿਸਟਰੋਏ ਕਰੋ, ਸਾਰੇ ਦਾ ਸਾਰਾ ਡਿਲੀਟ ਕਰੋ, ਨਹੀਂ ਤਾਂ ਇਹ ਮਿਸਯੂਜ਼ ਜਿਹੜਾ ਜੀ ਉਹ ਕਿਤੇ ਨਾ ਕਿਤੇ ਹੋ ਸਕਦਾ। ਹੁਣ ਵੇਖਣਾ ਇਹ ਹੋਊਗਾ ਕਿ ID ਦੇ ਨਾਂ ਦੇ ਉੱਤੇ ਇਹ ਕੰਪਨੀਆਂ ਅਗਲਾ ਸਟੈਪ ਕੀ ਲੈਂਦੀਆਂ ਜੀ। ਤੇ ਅੱਗੇ ਜਿਹੜੇ ਬੁੱਧੀਜੀਵੀ ਅਰੈਸਟ ਕੀਤੇ ਸੀਗੇ, ਹਾਈ ਕੋਰਟ ਨੇ ਇੱਕ ਬੁੱਧੀਜੀਵੀ ਨੂੰ ਰਿਹਾਈ ਕੀਤਾ ਕਿ ਉਹ ਹਾਊਸ ਅਰੈਸਟ ਵੀ ਨਹੀਂ ਹੋਏਗਾ। ਬਿਲਕੁਲ ਜੀ, ਐਕਚੁਅਲੀ ਇਹ ਭੀਮਾ ਕੋਰੇਗਾਂਵ ਜਿਹੜਾ ਕੇਸ ਸੀਗਾ ਜੀ, ਇਸ ਮਾਮਲੇ ਦੇ ਵਿੱਚ 5 ਜਿਹੜੇ ਬੁੱਧੀਜੀਵੀ ਜਿਹੜੇ ਸੋਸ਼ਲ ਵਰਕਰ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਜਾਣੇ ਜਾਂਦੇ ਆ, ਇਹਨਾਂ ਨੂੰ ਮਹਾਰਾਸ਼ਟਰ ਦੀ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ। ਬਾਅਦ ਦੇ ਵਿੱਚ ਇਹ ਮਾਮਲਾ ਤੁਰੰਤ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ ਲੈ ਗਏ ਇਹਨਾਂ ਦੇ ਸਾਥੀ ਤੇ ਪਰਿਵਾਰ ਦੇ ਮੈਂਬਰ। ਸੁਪਰੀਮ ਕੋਰਟ ਨੇ ਇਹਨਾਂ ਦੀ ਨਜ਼ਰਬੰਦੀ ਜਿਹੜੀ ਆ ਜੀ ਥਾਣੇ ਜਾਂ ਜੇਲ੍ਹ ਤੋਂ ਹਟਾ ਦਿੱਤੀ ਸੀ ਔਰ ਇਹ ਕਿਹਾ ਸੀਗਾ ਇਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਜਿਹੜਾ ਜੀ ਉਹ ਰੱਖੋ। ਹੁਣ ਜਿਹੜੀ ਇਸ ਨਜ਼ਰਬੰਦੀ ਨੂੰ ਚੈਲੰਜ ਜਿਹੜਾ ਜੀ ਕਰਦਿਆਂ ਹੋਇਆ ਖਤਮ ਕਰਨ ਦੀ ਗੱਲ ਸੁਪਰੀਮ ਕੋਰਟ ਦੇ ਵਿੱਚ ਆਖੀ ਤੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਜਿਹੜਾ ਜੀ ਉਹ ਸੁਣਾਉਂਦਿਆਂ ਹੋਇਆ 4 ਹਫ਼ਤੇ ਦੀ ਇਹ ਨਜ਼ਰਬੰਦੀ ਵਧਾਈ ਸੀ। ਪਰ ਇਹਦੇ ਵਿੱਚ ਇੱਕ ਟੈਕਨੀਕਲ ਪੁਆਇੰਟ ਜਿਹੜਾ ਜੀ ਉਹ ਸੁਪਰੀਮ ਕੋਰਟ ਨੇ ਦਿੱਤਾ ਸੀ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਸੀਗੀ ਕਿ ਇਹ 4 ਹਫ਼ਤੇ ਤੁਹਾਨੂੰ ਤਾਂ ਦਿੱਤੇ ਜਾ ਰਹੇ ਆ ਕਿ ਇਹਦੇ ਦੌਰਾਨ ਤੁਸੀਂ ਹੇਠਲੀ ਅਦਾਲਤ ਦੇ ਵਿੱਚ ਇਹਦੇ ਸੰਬੰਧੀ ਅਗਲੀ ਅਪੀਲ ਜਿਹੜੀ ਹੈ ਜੀ ਉਹ ਕਰ ਸਕੋ। ਹੁਣ ਇੱਕ ਜਿਹੜੇ ਨੇ ਜੀ ਉਹਨਾਂ ਦੀ ਨਜ਼ਰਬੰਦੀ ਜਿਹੜੀ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਜਿਹੜਾ ਜੀ ਉਹ ਕਰ ਦਿੱਤਾ ਸੀਗਾ, ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਵੱਲੋਂ ਉਹਦੇ ਮੰਗੇ ਕਿ ਟ੍ਰਾਂਜ਼ਿਟ ਰਿਮਾਂਡ ਦੇ ਹੁਕਮਾਂ ਨੂੰ ਵੀ ਖਾਰਜ ਜਿਹੜਾ ਜੀ ਉਹ ਕਰ ਦਿੱਤਾ। ਮਾਮਲੇ ਨੂੰ ਸੁਪਰੀਮ ਕੋਰਟ 'ਚ ਲੈ ਕੇ ਜਾਣ ਤੋਂ ਪਹਿਲਾਂ ਇਹਨੂੰ ਜਿਹੜਾ ਹਾਈ ਕੋਰਟ ਨੇ ਜਿਹੜਾ ਚੁਣੌਤੀ ਦਿੱਤੀ ਸੀਗੀ। ਹਾਈ ਕੋਰਟ ਨੇ ਕਿਹਾ ਕਿ ਨਵਲਖਾ ਦੀ ਨਜ਼ਰਬੰਦੀ 24 ਘੰਟਿਆਂ ਤੋਂ ਵੱਧ ਹੋ ਚੁੱਕੀ ਸੀ, ਜਿਹਨੂੰ ਸਵੀਕਾਰਿਆ ਨਹੀਂ ਜਾ ਸਕਦਾ ਜੀ। ਜਿਹੜਾ ਇਹਨਾਂ ਦਾ ਪੱਖ ਸੀਗਾ ਜੀ ਦੂਸਰਾ ਮਹਾਰਾਸ਼ਟਰ ਦੀ ਸਰਕਾਰ ਦਾ, ਉਹਦੇ ਵਕੀਲ ਨੇ ਇਹ ਗੱਲ ਕਹੀ ਸੀ ਕਿ ਨਵਲਖਾ ਦੀ ਘਰ ਦੀ ਨਜ਼ਰਬੰਦੀ 2 ਦਿਨ ਹੋਰ ਵਧਾਉਣ ਦੀ ਮੰਗ ਜਿਹੜੀ ਜੀ ਉਹ ਕੀਤੀ ਉਹਨੇ। ਇਹਦੇ ਉੱਤੇ ਹਾਈ ਕੋਰਟ ਨੇ ਜਿਹੜੀ ਜੀ ਇਹ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਆਰਡਰ ਪੜ੍ਹੋ ਕੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਿਰਫ 4 ਹਫ਼ਤਿਆਂ ਦੀ ਨਜ਼ਰਬੰਦੀ ਇਹ ਇਸ ਕਰਕੇ ਵਧਾਈ ਆ
ਕਿ ਹੇਠਲੀ ਅਦਾਲਤ ਦੇ ਵਿੱਚ ਜਾ ਸਕੋ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਕਿਤੇ ਇਹ ਨਹੀਂ ਕਿਹਾ ਕਿ ਹੇਠਲੀ ਅਦਾਲਤ ਜਿਹੜੀ ਹੈ ਇਸ ਨਜ਼ਰਬੰਦੀ ਨੂੰ ਵਧਾਵੇ ਜਾਂ ਘਟਾਵੇ। ਇਹਦੇ ਨਾਲ ਇੱਕ ਜਿਹੜਾ ਦੀ ਉਹ ਰਾਹ ਖੁੱਲ ਜੂਗਾ ਬਾਕੀਆਂ ਦੇ ਵਾਸਤੇ ਵੀ। ਇਸ ਫੈਸਲੇ ਦੀ ਕਾਪੀ ਜਿਹੜੀ ਦੀ ਉਹ ਲਾ ਕੇ ਬਾਕੀ ਵੀ ਇਹਨੂੰ ਹਾਈ ਕੋਰਟ ਦੇ ਵਿੱਚ ਹੁਣ ਚੈਲੰਜ ਜਿਹੜਾ ਦੀ ਉਹ ਕਰ ਸਕਦੇ ਆ। ਨਵਲਖਾ ਨੂੰ 28 ਅਗਸਤ ਨੂੰ ਦਿੱਲੀ ਤੋਂ ਜਿਹੜਾ ਦੀ ਉਹ ਗ੍ਰਿਫਤਾਰ ਕੀਤਾ ਗਿਆ ਸੀ। ਜਿਹੜੇ ਬਾਕੀ 4 ਹੋਰ ਨੇ ਜੀ ਉਹਨਾਂ ਨੂੰ ਮੁਲਕ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚੋਂ ਫੜਿਆ ਗਿਆ ਸੀਗਾ। ਗੌਤਮ ਨਵਲਖਾ ਨੇ ਨਜ਼ਰਬੰਦੀ ਤੇ ਰਿਹਾ ਹੋਣ ਤੋਂ ਬਾਅਦ ਉਹਨੇ ਕਿਹਾ ਕਿ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਆ ਤੇ ਉਹਨੇ ਪਾਬੰਦੀਆਂ ਦੇ ਬਾਵਜੂਦ ਸਮੇਂ ਦੀ ਵਧੀਆ ਵਰਤੋਂ ਕੀਤੀ। ਨਵਲਖਾ ਨੇ ਕਿਹਾ ਕਿ ਉਹ ਹਜ਼ਾਰਾਂ ਸਿਆਸੀ ਕੈਦੀਆਂ ਤੇ ਸਹਿ ਮੁਲਜ਼ਮਾਂ ਨੂੰ ਨਹੀਂ ਭੁੱਲ ਸਕਦਾ ਜਿਨ੍ਹਾਂ ਨੂੰ ਝੂਠੇ ਦੋਸ਼ ਮੜ ਕੇ ਜੇਲ੍ਹਾਂ ਦੇ ਅੰਦਰ ਡੱਕਿਆ ਹੋਇਆ ਜੀ। ਇਹ ਜਿਹੜਾ ਬੁੱਧੀਜੀਵੀ ਨੇ ਦੀ ਜਿਹੜੇ ਸਮਾਜ ਸੇਵਕ ਨੇ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਮੁੱਚੇ ਮੁਲਕ ਭਰ ਦੇ ਵਿੱਚ ਥਾਂ ਥਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਰੋਸ ਮੁਜ਼ਾਹਰੇ ਜਿਹੜੇ ਜੀ ਉਹ ਹੁੰਦੇ ਰਹੇ ਆ ਤੇ ਅਜੇ ਵੀ ਜਾਰੀ ਹੈ। ਬਿਲਕੁਲ ਜੀ, ਹੁਣ ਕਲਮਾਂ ਵਾਲਿਆਂ ਤੋਂ ਵੀ ਡਰਦੇ ਆ ਤੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾ ਰਿਹਾ ਆ। ਤੇ ਅੱਗੇ ਪੰਜਾਬ ਦੇ ਜੇ ਕਿਸਾਨਾਂ ਦੀ ਗੱਲ ਕਰੀਏ ਤੇ ਇਹਨਾਂ ਨੇ ਦਿੱਲੀ ਘੇਰੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਜੀ ਇਹਨਾਂ ਨੇ ਮਾਰਚ ਕੀਤਾ, ਸ਼ਾਇਦ ਬਹੁਤਾ ਜਿਹੜੀਆਂ ਏਜੰਸੀਆਂ ਵਗੈਰਾ ਨੇ ਜੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਉਹ ਆ ਸਕਦੇ ਆ। ਭਾਰਤੀ ਕਿਸਾਨ ਯੂਨੀਅਨ ਜਿਹੜਾ ਰਾਜੇਵਾਲ ਗਰੁੱਪ ਹੈ ਉਹਦੀ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਜਿਹੜੇ ਸੀਗੇ ਜੀ ਕਿਸਾਨ, ਇਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਤੱਕ ਮਾਰਚ ਕੀਤਾ। ਕਿਸਾਨਾਂ ਨੇ ਭਾਜਪਾ ਦੇ ਵੱਲੋਂ 2014 ਦੀਆਂ ਚੋਣਾਂ ਦੇ ਸਮੇਂ ਕੀਤੇ ਗਏ ਵਾਅਦਿਆਂ ਤੋਂ ਭੱਜਣ ਲਈ ਮੌਜੂਦਾ ਮੋਦੀ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਜਿਹੜੀ ਸੀ ਕੀਤੀ। ਕਿਸਾਨਾਂ ਦਾ ਕਹਿਣਾ ਸੀਗਾ ਕਿ ਮੋਦੀ ਸਰਕਾਰ ਦੇ ਵੱਲੋਂ ਸਬਕਾ ਸਾਥ ਸਬਕਾ ਵਿਕਾਸ ਦਾ ਨਾਅਰਾ ਝੂਠਾ ਸਾਬਤ ਹੋਇਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਵਿਨਾਸ਼ ਕਾਰਪੋਰੇਟ ਤੇ ਰਾਜ ਭਾਗ ਵਾਲਿਆਂ ਦਾ ਵਿਕਾਸ ਜਿਹੜਾ ਜੀ ਉਹ ਸਾਬਤ ਹੋਇਆ। ਇਹ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਲੂਸ ਸੀਗਾ ਜੀ ਜੰਤਰ ਮੰਤਰ ਤੋਂ ਹੋ ਕੇ ਪਾਰਲੀਮੈਂਟ ਵੱਲ ਜਦੋਂ ਵਧਿਆ ਤਾਂ ਪਾਰਲੀਮੈਂਟ ਸਟਰੀਟ ਦੇ ਸਾਹਮਣੇ ਇਹਨਾਂ ਨੂੰ ਰੋਕ ਲਿਆ ਗਿਆ। ਜਿਹੜੇ ਕਿਸਾਨ ਪੰਜਾਬ ਤੋਂ ਗਏ ਹੋਏ ਸੀ ਜੀ ਉਹਨਾਂ ਨੇ ਉੱਥੇ ਉਸੇ ਜਗ੍ਹਾ ਦੇ ਉੱਤੇ ਧਰਨਾ ਜਿਹੜਾ ਸੀ ਉਹ ਦੇ ਦਿੱਤਾ ਔਰ ਇਹਨਾਂ ਨੇ ਜਿਹੜਾ ਸੀਗਾ ਜੀ ਇੱਕ ਮੰਗ ਪੱਤਰ ਦੇਣਾ ਚਾਹਿਆ ਜੀ ਰਾਸ਼ਟਰਪਤੀ ਨੂੰ, ਮੈਮੋਰੰਡਮ ਜਿਹੜਾ ਜੀ ਉਹ ਦੇਣਾ ਚਾਹਿਆ। ਯੂਨੀਅਨ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਆਗੂ ਜਿਹੜੇ ਆ ਉਹ ਗਾਂ ਨੂੰ ਮਾਤਾ ਕਹਿੰਦੇ ਆ, ਦੂਜੇ ਪਾਸੇ ਉਹਦੀ ਸਾਂਭ ਸੰਭਾਲ ਦੇ ਵਾਸਤੇ ਲੋਕਾਂ ਦੇ ਉੱਤੇ ਗਾਂ ਸੈਸ ਲਾਇਆ ਹੋਇਆ। ਉਹਨਾਂ ਨੇ ਕਿਹਾ ਕਿ ਗਾਂ ਮਾਤਾ ਨੂੰ ਨਾ ਤਾਂ ਸਰਕਾਰ ਤੇ ਨਾ ਹੀ ਭਾਜਪਾਈਏ ਜਿਹੜੇ ਆ ਜੀ ਉਹ ਸੰਭਾਲਣ ਦੀ ਜ਼ਿੰਮੇਵਾਰੀ ਲੈਂਦੇ ਆ। ਯੂਨੀਅਨ ਨੇ ਇਹ ਵੀ ਕਿਹਾ ਕਿ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਇਹ ਪਾਰਟੀਆਂ ਫਸਾਉਂਦੀਆਂ ਨੇ ਤੇ ਚੋਣਾਂ ਜਿੱਤ ਕੇ ਜਦੋਂ ਸਰਕਾਰ ਬਣ ਜਾਂਦੀ ਆ ਤਾਂ ਆਪਣੇ ਰਾਜਨੀਤਿਕ ਵਪਾਰ ਨੂੰ ਹੋਰ ਪ੍ਰਫੁੱਲਤ ਕਰਨ ਦੇ ਵਾਸਤੇ ਲੋਕਾਂ ਦਾ ਕੁਝ ਵੀ ਜਿਹੜਾ ਜੀ ਉਹ ਸਵਾਰਦੀਆਂ ਨਹੀਂ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਵੱਖੋ ਵੱਖਰੇ ਸੂਬਿਆਂ ਦੀਆਂ ਜੀ ਉਹ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਦਿੱਲੀ ਵੱਲ ਨੂੰ ਰੁੱਖ ਜਿਹੜਾ ਉਹ ਕਰ ਰਹੀਆਂ ਨੇ ਔਰ ਦਿੱਲੀ ਵੱਲ ਨੂੰ ਉਹਨਾਂ ਦਾ ਜਿਹੜਾ ਜੀ ਕੀਤਾ ਜਾ ਰਿਹਾ ਇਹ ਰੁੱਖ 2019 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕਿਤੇ ਨਾ ਕਿਤੇ ਮੁਸ਼ਕਲਾਂ ਜਿਹੜੀਆਂ ਦੀ ਉਹ ਖੜੀਆਂ ਕਰ ਰਿਹਾ। ਬਿਲਕੁਲ ਜੀ, ਜੇ ਦੇਸ਼ ਦਾ ਪੂਰੇ ਦਾ ਕਿਸਾਨ ਆਪਸ ਵਿੱਚ ਰਲ ਜਾਏ ਤਾਂ ਮੁਸ਼ਕਲ ਵੱਡੀ ਖੜੀ ਕਰ ਸਕਦੇ ਆ। ਅਤੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਂ ਆਉਂਦੇ ਸੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀਗੀ ਤੇ ਪੁਲਿਸ ਨੇ ਫਿਰ ਅਰੈਸਟ ਕੀਤੇ। ਬਿਲਕੁਲ ਜੀ, ਐਕਚੁਅਲੀ ਇਹ ਉਹੀ ਵਿਅਕਤੀ ਨੇ ਜੀ ਜਿਨ੍ਹਾਂ ਨੂੰ SIT ਜਿਹੜੀ ਇੱਥੇ ਪੰਜਾਬ ਦੇ ਵਿੱਚ ਬਣੀ ਸੀਗੀ ਪਹਿਲਾਂ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ ਕਿਉਂਕਿ ਇਹ ਮਾਮਲਾ ਦੇ ਦਿੱਤਾ ਗਿਆ ਸੀਗਾ ਜੀ ਆਪਣੇ CBI ਨੂੰ। CBI ਨੇ ਇਹਨਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ। CBI ਹਿਰਾਸਤ 'ਚ ਲੈ ਕੇ ਭੁੱਲ ਭੁਲਾ ਗਈ ਵੀ ਇਸ ਕੇਸ ਨੂੰ ਅੱਗੇ ਤੋਰਨਾ। ਉਹਨਾਂ ਨੇ ਇਹਨਾਂ ਦਾ ਚਲਾਨ ਹੀ ਪੇਸ਼ ਨਾ ਕੀਤਾ। ਜਦੋਂ ਤੁਸੀਂ ਚਲਾਨ ਜਿਹੜਾ ਜੀ ਉਹ ਨਾ ਪੁਲਿਸ ਪੇਸ਼ ਕਰੇ 60 ਦਿਨ ਦਾ ਸਮਾਂ ਹੁੰਦਾ ਤੇ 7 ਦਿਨ ਤੋਂ ਬਾਅਦ ਜਿਹੜਾ ਜੀ ਫੜਿਆ ਜਿਹੜਾ ਬੰਦਾ ਉਹਦੇ ਵਿੱਚ ਜ਼ਮਾਨਤ ਲੈ ਸਕਦਾ। ਜਦੋਂ ਚਲਾਨ ਪੇਸ਼ ਨਾ ਹੋਇਆ ਤੇ ਇਹਨਾਂ ਨੇ ਇਸ ਬੇਹੱਦ ਗੰਭੀਰ ਕੇਸ ਦੇ ਵਿੱਚ ਸੌਖਿਆਂ ਜਿਹੜੀ ਸੀ ਇਹਨਾਂ ਦੀ ਜ਼ਮਾਨਤ ਹੋ ਗਈ। ਇਹ ਉਹੀ ਵਿਅਕਤੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ। ਉਹਨਾਂ ਨੇ ਲਿਜਾ ਕੇ ਇੱਕ ਸੰਦੂਕ ਦੇ ਵਿੱਚ ਜਿਹੜਾ ਜੀ ਉਹ ਪਾ ਕੇ ਰੱਖ ਛੱਡਿਆ, ਮੁੜ ਕੇ ਉੱਥੋਂ ਕੱਢ ਕੇ ਇਹਦੀ ਬੇਅਦਬੀ ਕੀਤੀ। ਇਹ ਉਹੀ ਵਿਅਕਤੀ ਨੇ ਜਿਨ੍ਹਾਂ ਨੇ ਚਿੱਠੀ ਲਿਖੀ ਔਰ ਲਿਖ ਕੇ ਟੰਗੀ ਕਿ ਅਸੀਂ ਚੋਰੀ ਕੀਤਾ, ਜੇ ਕੋਈ ਛੁਡਵਾ ਸਕਦਾ ਤਾਂ ਛੁਡਵਾ ਲੇ। ਹੁਣ ਜਦੋਂ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਜੀ ਉਹ ਘਿਰ ਗਈ ਕਿ ਪਹਿਲਾਂ ਤਾਂ ਉਹਨੇ CBI ਨੂੰ ਜਿਹੜੀ ਇਹ ਜਾਂਚ ਦਿੱਤੀ, ਫਿਰ ਇਹਦੇ ਉੱਤੇ ਉਹਨੇ ਫਰਦਰ ਜਿਹੜਾ ਜੀ ਉਹ ਜਿੰਦਾ ਕੁੰਡਾ ਕਿਉਂ ਨਾ ਰੱਖਿਆ। ਇਹ ਕਿਵੇਂ ਜਿਹੜਾ ਸੀ ਉਹ CBI ਤੋਂ ਜ਼ਮਾਨਤ ਲੈ ਗਏ ਕਿਉਂਕਿ ਅਜੇ ਇਹਨਾਂ ਦੀ ਰਿਹਾਈ ਨਹੀਂ ਸੀ ਹੋਈ।
ਇਹਨਾਂ ਨੂੰ ਮੋਗੇ ਦੇ ਵਿੱਚ ਇੱਕ ਹੋਰ ਸਾੜ ਫੂਕ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਅੰਦਰ ਸੀਗੇ। ਉਹ ਮਾਮਲਾ ਇਦਾਂ ਦਾ ਨਹੀਂ ਆਏਗਾ ਜਿੱਥੋਂ ਜ਼ਮਾਨਤ ਨਾ ਹੋ ਸਕੇ, ਪਰ ਇਹਨਾਂ ਨੇ ਸ਼ੈਤਾਨੀ ਇਹ ਕੀਤੀ ਕਿ ਪਹਿਲਾਂ ਗੰਭੀਰ ਕੇਸ ਦੇ ਵਿੱਚੋਂ ਜ਼ਮਾਨਤ ਲੈ ਗਏ, ਦੂਜੇ ਦੀ ਜਿਹੜੀ ਸੀ ਉਹ ਰੱਖ ਛੱਡੀ ਹੈ ਜੀ। ਇਹਨਾਂ ਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ, ਜਿੱਥੇ ਮਹਿੰਦਰਪਾਲ ਬਿੱਟੂ ਤੇ ਉਹਦੇ ਨਾਲ ਦੇ ਜਿਹੜੇ ਦੋ ਸਾਥੀ ਹੋਰ ਸੀਗੇ, ਇਹਨਾਂ ਦੀ ਗ੍ਰਿਫਤਾਰੀ ਜਿਹੜੀ ਜੀ ਉਹ ਪਾਈ ਫਰੀਦਕੋਟ ਦੀ ਪੁਲਿਸ ਨੇ। ਉਹਨਾਂ ਨੂੰ 4 ਅਕਤੂਬਰ ਤੱਕ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਜੀ। ਮਾਮਲਾ ਇਹਨਾਂ ਦੇ ਉੱਤੇ ਇਹ ਦਰਜ ਕੀਤਾ ਗਿਆ ਕਿ ਇੱਕ ASI ਦੀ ਸ਼ਿਕਾਇਤ ਦੇ ਉੱਤੇ 13 ਜੂਨ 18 ਨੂੰ ਮਹਿੰਦਰਪਾਲ ਬਿੱਟੂ ਖਿਲਾਫ ਕੇਸ ਦਰਜ ਕਰਕੇ ਦੋਸ਼ ਲਾਇਆ ਗਿਆ ਸੀ ਕਿ ਉਹਨੇ ਆਪਣੇ ਘਰ ਇਤਰਾਜ਼ਯੋਗ ਥਾਂ ਦੇ ਉੱਤੇ ਗੁਰੂ ਨਾਨਕ ਦੇਵ ਦੀ ਸਾਖੀ ਜਿਹੜੀ ਹੈ ਜੀ ਉਹ ਰੱਖੀ ਹੋਈ ਸੀਗੀ। ਔਰ ਇਸ ਤੋਂ ਇਲਾਵਾ ਪੁਲਿਸ ਨੂੰ ਤਲਾਸ਼ੀ ਦੇ ਦੌਰਾਨ 25 ਚੱਲੇ ਹੋਏ ਕਾਰਤੂਸ ਜਿਹੜੇ ਜੀ ਉਹ ਮਿਲੇ ਸੀਗੇ। ਇਹ ਮਾਮਲਾ ਦਰਜ ਜਿਹੜਾ ਜੀ ਉਹ ਕੀਤਾ ਗਿਆ। ਪੁਲਿਸ ਨੇ ਅਦਾਲਤ ਦੇ ਵਿੱਚ ਇਹ ਦਾਅਵਾ ਕੀਤਾ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਤੇ ਸ਼ਕਤੀ ਸਿੰਘ ਨੂੰ ਰਿਮਾਂਡ ਤੇ ਲੈਣਾ ਚਾਹੁੰਦੀ ਆ। ਇਹਨਾਂ ਦੇ ਵਕੀਲ ਨੇ ਜਿਹੜਾ ਜੀ ਇਹ ਦਾਅਵਾ ਕੀਤਾ ਕਿ ਪੁਲਿਸ ਨੇ 3 ਮਹੀਨੇ ਪਹਿਲਾਂ ਦਰਜ ਕੀਤੀ FIR ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਅਚਾਨਕ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਪੁਲਿਸ ਇਹਨਾਂ ਵਿਅਕਤੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਜਿਹੜਾ ਜੀ ਉਹ ਫਸਾ ਰਹੀ ਹੈ। ਐਕਚੁਅਲੀ ਇਹ ਸਾਰਾ ਕੁਝ ਜਿਹੜਾ ਜੀ ਜੋ ਇਸ ਵੇਲੇ ਚੱਲ ਰਿਹਾ ਜੀ, ਸਰਕਾਰ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਜੀ ਇਹ ਦੋਸ਼ ਲੱਗ ਰਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਢਿੱਲੀ ਪੈ ਗਈ। ਜਿਹੜਾ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਉਹ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਗਈ। ਉੱਥੇ ਜੋ ਕੁਝ ਹੋਇਆ ਜੀ ਸਾਰਿਆਂ ਦੇ ਸਾਹਮਣੇ ਆ। ਔਰ ਇਹ ਜੇ ਮਹਿੰਦਰਪਾਲ ਬਿੱਟੂ ਹੋਰੀ ਵੀ ਜਿਹੜੇ ਜੀ ਉਹ ਨਿਕਲ ਜਾਂਦੇ ਆ ਤੇ ਫਿਰ ਸਰਕਾਰ ਦੀ ਤੋਏ ਜਿਹੜੀ ਆ ਜੀ ਹੋਰ ਵੱਖਰੀ ਹੋਣੀ ਆ। ਇਸ ਕਰਕੇ ਇਸ ਮਾਮਲੇ ਦੇ ਵਿੱਚ ਹੁਣ ਇਹਨਾਂ ਨੂੰ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਲਿਆ ਗਿਆ। ਰਿਮਾਂਡ ਦੇ ਦੌਰਾਨ ਜਿਹੜੀ ਆ ਜੀ ਉਹ ਸਰਕਾਰ ਪੁਲਿਸ ਜਿਹੜੀ ਆ ਜੀ ਉਹ ਕੀ ਕਰਦੀ ਹੈ, ਇਹਨੂੰ ਫਰਦਰ ਅੱਗੇ ਕਿਵੇਂ ਜਿਹੜਾ ਜੀ ਉਹ ਵਧਾਉਂਦੀ ਆ, ਇਹ ਵੇਖਣ ਵਾਲੀ ਰਹੂਗੀ ਜੀ। ਹਾਂਜੀ, ਤੇ ਅੱਗੇ ਸਰਜੀਤ ਗੱਗ ਦੀ ਜੇ ਗੱਲ ਕਰੀਏ, ਜਿਸ ਦੀ ਵੀਡੀਓ ਬੜੀ ਵਾਇਰਲ ਹੋਈ ਆ ਤੇ ਪੁਲਿਸ ਨੇ ਇੱਕ ਹੋਰ ਕੇਸ ਦਰਜ ਕੀਤਾ। ਬਿਲਕੁਲ ਜੀ, ਸੁਰਜੀਤ ਗੱਗ ਜਿਹੜਾ ਕਿ ਗੱਗ ਬਾਣੀ ਦੇ ਨਾਮ ਦੇ ਹੇਠ ਜਿਹੜਾ ਲਿਖਦਾ, ਉਹਦੀਆਂ ਕੁਝ ਜਿਹੜੀਆਂ ਕਵਿਤਾਵਾਂ ਨੇ ਉਹ ਬੇਹੱਦ ਕੰਟਰੋਵਰਸ਼ੀਅਲ ਵੀ ਜਿਹੜੀਆਂ ਉਹ ਰਹੀਆਂ ਨੇ ਤੇ ਉਹ ਕੱਟੜਪੰਥੀਆਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਰਿਹਾ। ਪਹਿਲਾਂ ਵੀ ਸੁਰਜੀਤ ਗੱਗ ਦੇ ਉੱਤੇ ਜਿਹੜਾ ਸੀਗਾ ਜੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਪਿਛਲੀ ਸਰਕਾਰ ਦੇ ਸਮੇਂ ਵੀ, ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਭੜਕਾਉਣ ਦਾ। ਔਰ ਉਹਦੇ ਉੱਤੇ ਜਿਹੜਾ ਜੇਲ੍ਹ ਦੇ ਵਿੱਚ ਵੀ ਉਦੋਂ ਹਮਲਾ ਜਿਹੜਾ ਉਹ ਹੋਇਆ ਸੀਗਾ। ਹੁਣ ਜਿੱਥੇ ਇੱਕ ਪਾਸੇ ਜਿਹੜਾ ਸੁਰਜੀਤ ਗੱਗ ਦੇ ਉੱਤੇ ਹਮਲਾ ਕੀਤਾ ਗਿਆ ਜੀ, 2 ਦਿਨ ਪਹਿਲਾਂ ਉਹਦੀ ਕੁੱਟਮਾਰ ਕੀਤੀ ਗਈ ਆ, ਜ਼ਖਮੀ ਹਾਲਤ ਦੇ ਵਿੱਚ ਉਹ ਹਸਪੀਟਲ ਦੇ ਵਿੱਚ ਦਾਖਲ ਹੈ। ਇਸ ਮਾਮਲੇ ਦੇ ਉੱਤੇ ਪੁਲਿਸ ਨੇ ਯਾਦਵ ਸਿੰਘ ਯਾਦੀ, ਜਿਹੜਾ ਝੰਜੋੜੀ ਦਾ ਝਿੰਜੜੀ ਦਾ ਰਹਿਣ ਵਾਲਾ, ਉਹਦੇ ਉੱਤੇ ਇੱਕ ਉਹਦੇ ਹੋਰ ਸਾਥੀ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ। ਦੂਜੇ ਪਾਸੇ ਕੁਝ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਕਹੇ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਹੋਰ ਮਾਮਲਾ ਜਿਹੜਾ ਜੀ ਸੁਰਜੀਤ ਗੱਗ ਦੇ ਉੱਤੇ ਦਰਜ ਕੀਤਾ ਗਿਆ, ਜਿਹਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਦੋਸ਼ ਜਿਹੜਾ ਜੀ ਉਹ ਲਾਇਆ ਗਿਆ। ਔਰ ਇਹਦੇ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀ 295A ਧਾਰਾ ਜਿਹੜੀ ਆ ਉਹ ਲਾਈ ਗਈ ਆ। ਜਿਨ੍ਹਾਂ ਨੇ ਇਹ ਮਾਮਲਾ ਜਿਹੜਾ ਜੀ ਉਹ ਦਰਜ ਕਰਾਇਆ ਉਹ ਇਹ ਕਹਿ ਰਿਹਾ ਹੈ ਕਿ ਸੁਰਜੀਤ ਗੱਗ ਸਿੱਖ ਧਰਮ ਦੇ ਖਿਲਾਫ, ਗੁਰੂ ਨਾਨਕ ਦੇਵ ਜੀ ਦੇ ਖਿਲਾਫ ਤੇ ਹੋਰ ਧਰਮਾਂ ਦੇ ਖਿਲਾਫ ਆਪਣੀਆਂ ਕਵਿਤਾਵਾਂ ਲਿਖ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਕੂੜ ਪ੍ਰਚਾਰ ਕਰਦਾ ਰਿਹਾ, ਜਿਹਦੇ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਜੀ ਉਹ ਰੋਸ ਹੈ। ਹਾਲਾਂਕਿ ਇਹ ਜਿਹੜਾ ਇਹਦੀ ਵੀਡੀਓ ਜਿਹੜੀ ਜੀ ਉਹ ਬਣਾ ਕੇ ਜਿਵੇਂ ਵਾਇਰਲ ਕੀਤੀ ਗਈ ਆ, ਉਹਦੇ ਤੋਂ ਲੱਗਦਾ ਜੀ ਕਿ ਸਾਰਾ ਕੁਝ ਜਿਹੜਾ ਸੀਗਾ ਉਹ ਗਿਣੇ ਮਿੱਥ ਜਿਹੜਾ ਜੀ ਉਹ ਕਰਕੇ, ਕਿਉਂਕਿ ਵੀਡੀਓ ਜਿਹੜੀ ਜੀ ਉਹ ਬਣਾਉਣੀ, ਉਹਦੇ ਵਿੱਚ ਜਿਹੜਾ ਬੋਲਣਾ, ਫਿਰ ਉਹਨੂੰ ਵਾਇਰਲ ਕਰਨਾ, ਉਹ ਸਾਰਾ ਕੁਝ ਜਿਹੜਾ ਜੀ ਪ੍ਰੀ ਪਲਾਨ ਜਿਹੜਾ ਜੀ ਉਹ ਲੱਗਦਾ ਹੈ। ਜਿਹੜੇ ਕੁਝ ਗੱਗ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਬੋਲ ਰਹੇ ਨੇ, ਉਹਦੇ ਨਾਲ ਦੀ ਨਾਲ ਸੁਰਜੀਤ ਗੱਗ ਦੇ ਹੱਕ ਦੇ ਵਿੱਚ ਵੀ ਕੁਝ ਲੋਕ ਜਿਹੜੇ ਆ ਜੀ ਉਹ ਬੋਲ ਰਹੇ ਆ ਕਿ ਉਹ ਸਿਰਫ ਲਿਖ ਕੇ ਜਿਹੜੀ ਉਹ ਗੱਲ ਕਹਿੰਦਾ ਸੀਗਾ, ਉਹਦੀ ਕੁੱਟਮਾਰ ਕਰਨੀ, ਉਹਦੇ ਉੱਤੇ ਜਾਨਲੇਵਾ ਹਮਲਾ ਕਰਨਾ ਜਿਹੜਾ ਜੀ ਉਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂਗਾ। ਸੋ ਇਹ ਵਿਵਾਦ ਜਿਹੜਾ ਜੀ ਉਹ ਇਸ ਵੇਲੇ ਭਖਿਆ ਹੋਇਆ ਜੀ। ਤੇ ਅੱਗੇ ਗੱਲ ਕਰਦੇ ਜੀ, ਜਿਹੜੇ ਨਾਰਾਜ਼ ਹੋ ਗਏ ਆ ਅਕਾਲੀ ਆਗੂ, ਤੇ ਉਹਨਾਂ ਨੂੰ ਹੋਰ ਅਕਾਲੀ ਜਿਹੜੇ ਆਗੂ ਆ ਉਹਨਾਂ ਦਾ ਸਹਿਯੋਗ ਮਿਲਣ ਦੀ ਆਸ ਆ। ਜਿਹੜੇ ਮਾਝੇ ਦੇ ਸੀਨੀਅਰ ਅਕਾਲੀ ਆਗੂ ਆ ਜੀ, ਉਹਨਾਂ ਦਾ ਇਹ ਯਤਨ ਹੈ ਕਿ ਉਹ ਬੇਸ਼ੱਕ 4 ਜਾਂ 5 ਸੀਗੇ ਜਿੱਦਣ ਇਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹ ਇਹ ਕਹਿੰਦੇ ਆ ਕਿ ਉਹਨਾਂ ਦਾ ਕਾਫਲਾ ਵੱਡਾ ਹੋ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਪੁਰਾਣੀ ਜਮਹੂਰੀ ਸ਼ਾਖ ਜਿਹੜੀ ਆ ਉਹ ਬਹਾਲ ਕਰਨ ਦੇ ਵਿੱਚ ਸਫਲ ਉਹ ਹੋ ਜਾਣਗੇ।
ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਮਾਝੇ ਦੇ ਇਹਨਾਂ ਆਗੂਆਂ ਨੇ ਸਿੱਧੇ ਤੌਰ ਦੇ ਉੱਤੇ ਪਾਰਟੀ ਪ੍ਰਧਾਨ ਦੇ ਖਿਲਾਫ ਆਵਾਜ਼ ਜਿਹੜੀ ਜੀ ਉਹ ਬੁਲੰਦ ਕੀਤੀ। ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਜਿਹੜੇ ਜੀ ਇਹਦੇ ਵਿੱਚ ਜਿਹੜੇ ਸ਼ਾਮਲ ਸੀਗੇ। ਇਹ ਅਕਾਲੀ ਆਗੂਆਂ ਦੇ ਵਿੱਚੋਂ ਜਿਹੜਾ ਦੀ ਇੱਕ ਜਿਹੜਾ ਆਗੂ ਹੈ ਉਹਦਾ ਇਹ ਕਹਿਣਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਦੇਸ਼ ਵਿਦੇਸ਼ ਦੇ ਵਿੱਚੋਂ ਅਕਾਲੀ ਸਮਰਥਕਾਂ ਤੇ ਆਗੂਆਂ ਦੇ ਵੱਡੀ ਗਿਣਤੀ ਦੇ ਵਿੱਚ ਫੋਨ ਸੁਨੇਹੇ ਆਏ ਆ ਜੀ। ਇਹਨਾਂ ਸਾਰਿਆਂ ਨੇ ਪਾਰਟੀ ਦੇ ਵਿੱਚ ਸੁਧਾਰ ਲਈ ਝੰਡਾ ਚੁੱਕਣ ਦੀ ਉਹਨਾਂ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਆ। ਇਹ ਅਕਾਲੀ ਕਹਿੰਦਾ ਕਿ ਛੇਤੀ ਉਹਨਾਂ ਦਾ ਕਾਫਲਾ ਬਹੁਤ ਵੱਡਾ ਜਿਹੜਾ ਜੀ ਉਹ ਹੋ ਜਾਣਾ। ਉਹ ਕਹਿੰਦੇ ਆ ਕਿ ਮਾਝੇ ਸਣੇ ਦੁਆਬੇ ਤੇ ਮਾਲਵੇ ਦੇ ਵਿੱਚ ਵੀ ਨਾਰਾਜ਼ ਆਗੂਆਂ ਨੇ ਸਮਰਥਨ ਦੀ ਹਾਮੀ ਜਿਹੜੀ ਆ ਜੀ ਉਹ ਭਰੀ ਆ। ਇਹ ਆਗੂ ਇਹ ਵੀ ਕਹਿੰਦੇ ਆ ਕਿ 17 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਹੋਈ ਵੱਡੀ ਹਾਰ ਕਰਕੇ ਪਾਰਟੀ ਦੀ ਸ਼ਾਖ ਨੂੰ ਜਿਹੜੀ ਆ ਜੀ ਉਹ ਢਾਹ ਲੱਗੀ ਆ ਔਰ ਇਹ ਹਾਰ ਲਈ ਕਾਹਲੀ ਨਾਲ ਕੀਤੇ ਗਏ ਫੈਸਲੇ ਜ਼ਿੰਮੇਵਾਰ ਨੇ। ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਨਿਸ਼ਾਨਾ ਲਾਉਣ ਵਾਲੇ ਜਿਹੜੇ ਇਹ ਆਗੂ ਨੇ ਉਹ ਇਹ ਕਹਿੰਦੇ ਆ ਕਿ ਸਭ ਨੂੰ ਪਤਾ ਹੈ ਕਿ ਇਹ ਫੈਸਲੇ ਕਿਹਨੇ ਲਏ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ। ਇੱਕ ਅਕਾਲੀ ਆਗੂ ਜਿਹੜਾ ਜੀ ਉਹ ਕਹਿੰਦਾ ਕਿ ਪਾਰਟੀ ਦੀ ਪ੍ਰਧਾਨਗੀ ਬਦਲਣ ਦੀ ਲੋੜ ਹੈ। ਜੇ ਮੁੜ ਪਾਰਟੀ ਦੀ ਕਮਾਂਡ ਬਾਦਲ ਦੇ ਹੱਥ ਆਉਂਦੀ ਹੈ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਦੇ ਹੱਥ ਕਮਾਂਡ ਨਹੀਂ ਹੋਣੀ ਜਿਹੜੀ ਜੀ ਉਹ ਚਾਹੀਦੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਸੀਨੀਅਰ ਅਕਾਲੀ ਆਗੂਆਂ ਨੂੰ ਇਸ ਤਰ੍ਹਾਂ ਦੀ ਮੀਟਿੰਗ ਕਰਨ ਤੋਂ ਰੋਕਣ ਲਈ ਦਬਾਅ ਵੀ ਪਾਇਆ ਗਿਆ। ਮੀਟਿੰਗ ਦੇ ਵਿੱਚ ਸ਼ਾਮਲ ਕੁਝ ਅਕਾਲੀ ਆਗੂਆਂ ਨੂੰ ਖੁਦ ਵੱਡੇ ਬਾਦਲ ਹੋਰਾਂ ਨੇ ਫੋਨ ਵੀ ਕੀਤੇ। ਇੱਕ ਆਗੂ ਜਿਹੜਾ ਦੀ ਉਹ ਇਹ ਵੀ ਖੁਲਾਸਾ ਕਰਦਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਫੋਨ ਕਰਕੇ ਪਟਿਆਲੇ ਦੀ ਰੈਲੀ ਦੇ ਵਿੱਚ ਸ਼ਮੂਲੀਅਤ ਲਈ ਕਿਹਾ, ਜਦੋਂ ਕਿ ਉਹ ਕਹਿੰਦੇ ਆ ਕਿ ਇਹਨਾਂ ਨੇ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਣਾ। ਜਿਹੜੇ ਆਗੂ ਨੇ ਵੱਖ-ਵੱਖ ਅਕਾਲੀ ਆਗੂ ਨੇ ਉਹ ਬੇਸ਼ੱਕ ਅਜੇ ਵੱਖਰੀਆਂ ਸੁਰਾਂ ਜਿਹੜੀਆਂ ਜੀ ਉਹ ਅਲਾਪ ਰਹੇ ਨੇ, ਪਰ ਇਹ ਕਿਹਾ ਜਾ ਰਿਹਾ ਕਿ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਕਿਤੇ ਨਾ ਕਿਤੇ ਹੈਗੇ ਨੇ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਨੇ, ਚਾਹੇ ਉਹ ਤੋਤਾ ਸਿੰਘ ਹੁਰੀ ਨੇ, ਚਾਹੇ ਉਹ ਰਣਜੀਤ ਸਿੰਘ ਬ੍ਰਹਮਪੁਰਾ ਹੁਰੀ ਨੇ। ਇਹ ਵੀ ਕਿਹਾ ਜਾ ਰਿਹਾ ਕਿ ਟੈਲੀਫੋਨ ਦੇ ਸੁਨੇਹਿਆਂ ਦੇ ਰਾਹੀਂ ਜਿਹੜੇ ਪੁਰਾਣੇ ਆਗੂ ਨੇ ਉਹਨਾਂ ਨੂੰ ਇਕੱਠੇ ਹੋਣ ਦੇ ਵਾਸਤੇ ਜਿਹੜਾ ਜੀ ਉਹ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਕਿ ਬਾਦਲ ਪਰਿਵਾਰ ਦੇ ਖਿਲਾਫ ਜਿਹੜਾ ਜੀ ਇਹ ਸਾਰੇ ਰਲ ਕੇ ਜਿਹੜਾ ਜੀ ਉਹ ਲੜ ਸਕਣ। ਹੁਣ ਸਵਾਲ ਇਹੀ ਹੈ ਜੀ ਕਿ ਅਹੁਦਿਆਂ ਦਾ ਤੇ ਜਿਹੜੇ ਵਜ਼ੀਰੀਆਂ ਦਾ ਸੁੱਖ ਮਾਣਦੇ ਰਹੇ ਇਹ ਜਿਹੜੇ ਆਗੂ ਨੇ ਜਿਹੜੇ ਕਿ ਆਪਣੇ ਪੁੱਤਾਂ ਦੀ ਵਜ੍ਹਾ ਕਰਕੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਤੁਰੇ ਫਿਰਦੇ ਸੀਗੇ ਨਾਲ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਜੀ ਇਹ ਅਹੁਦਾ ਮਿਲਿਆ ਰਹੂਗਾ। ਹੁਣ ਇਹ ਅਹੁਦਿਆਂ ਦੀ ਤਲਾਂਜਲੀ ਜਿਹੜੀ ਜੀ ਦਿੰਦੇ ਨੇ, ਅਸੂਲਾਂ ਦੀ ਗੱਲ ਜਿਹੜੀ ਜੀ ਉਹ ਕਰਦੇ ਨੇ ਜਾਂ ਕੁਝ ਦਿਨਾਂ ਤੋਂ ਬਾਅਦ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਪਟਿਆ ਲੈ ਜਾਂਦੇ ਨੇ। ਜੀ ਜੀ ਬਿਲਕੁਲ, ਲਾਲਚ ਮਾਰਦਾ ਜੀ ਇਹਨਾਂ ਨੂੰ। ਤੇ ਅੱਗੇ ਅਫੀਮ ਦੀ ਖੇਤੀ ਦਾ ਕੀ ਚੱਕਰ ਆ? ਕਿਤੇ ਧਰਮਵੀਰ ਗਾਂਧੀ ਦੇ ਖਿਲਾਫ ਗੱਲਾਂ ਬਾਤ ਹੋ ਰਹੀਆਂ ਨੇ, ਕਿਤੇ ਮੁੱਖ ਮੰਤਰੀ ਕਹਿ ਰਿਹਾ ਕਿ ਚੰਗੀ ਬਹਿਸ ਛਿੜੀ ਹੈ। ਬਿਲਕੁਲ ਜੀ, ਇਹ ਦੋ ਤਿੰਨ ਡਿਫਰੈਂਟ ਟਾਈਪ ਦੀਆਂ ਗੱਲਾਂ ਜਿਹੜੀਆਂ ਦੀ ਚੱਲ ਰਹੀਆਂ ਨੇ। ਡਾਕਟਰ ਧਰਮਵੀਰ ਗਾਂਧੀ ਹੋਰੀ ਪਿਛਲੇ ਸਮੇਂ ਤੋਂ ਇਸ ਚੀਜ਼ ਨੂੰ ਉਭਾਰਨ ਦੇ ਯਤਨਾਂ ਦੇ ਵਿੱਚ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਡੋਡਿਆਂ ਦੀ ਖੇਤੀ ਦੀ ਪਰਮਿਸ਼ਨ ਦੇਣੀ ਚਾਹੀਦੀ ਆ। ਉਹ ਇਹਦੇ ਵਾਸਤੇ ਤਰਕ ਜਿਹੜਾ ਜੀ ਉਹ ਇਹ ਦਿੰਦੇ ਆ ਕਿ ਜਿਹੜੇ ਇਹ ਰਵਾਇਤੀ ਨਸ਼ੇ ਨੇ ਫੀਮ ਤੇ ਡੋਡੇ, ਇਹਦੇ ਨਾਲ ਬੰਦਾ ਮਰਦਾ ਨਹੀਂ। ਉਹ ਇਹ ਕਹਿੰਦੇ ਆ ਕਿ ਚਿੱਟੇ ਦੇ ਨਾਲ ਮੌਤਾਂ ਜਿਹੜੀਆਂ ਦੀ ਹੋ ਰਹੀਆਂ ਨੇ। ਚਿੱਟੇ ਦੀ ਕਾਟ ਦੇ ਰੂਪ ਦੇ ਵਿੱਚ ਡਾਕਟਰ ਗਾਂਧੀ ਹੋਰੀ ਡੋਡੇ ਤੇ ਫੀਮ ਜਿਹੜੇ ਆ ਜੀ ਉਹਨੂੰ ਪ੍ਰਮੋਟ ਕਰ ਰਹੇ ਨੇ। ਡਾਕਟਰ ਗਾਂਧੀ ਹੋਰਾਂ ਨੂੰ ਜਿੱਥੇ ਜਿਹੜਾ ਜੀ ਸਹਿਯੋਗ ਮਿਲਿਆ ਨਵਜੋਤ ਸਿੰਘ ਸਿੱਧੂ ਹੋਰਾਂ ਦਾ, ਜਿਹੜੇ ਕੈਬਨਿਟ ਮੰਤਰੀ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਡਾਕਟਰ ਗਾਂਧੀ ਹੋਰੀ ਬਿਲਕੁਲ ਸਹੀ ਗੱਲ ਜਿਹੜੀ ਆ ਜੀ ਉਹ ਕਰ ਰਹੇ ਨੇ। ਉਹ ਕਹਿੰਦੇ ਕਿ ਫੀਮ ਦੇ ਨਾਲ ਕੋਈ ਬੰਦਾ ਮਰਦਾ ਨਹੀਂ ਸੀ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਕੁਛ ਹੋਰ ਗਾਂ ਜਿਹੜਾ ਦੀ ਲੰਘ ਗਏ। ਉਹ ਕਹਿੰਦੇ ਸਾਡੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਆਪਣੇ ਤਾਏ ਦੀ ਮਿਸਾਲ ਦਿੱਤੀ ਕਿ ਉਹ ਫੀਮ ਖਾਂਦੇ ਸੀ ਔਰ ਲੰਬੀ ਜ਼ਿੰਦਗੀ ਜਿਹੜਾ ਦੀ ਉਹ ਉਹਨਾਂ ਨੇ ਭੋਗੀ। ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਦਵਾਈ ਦੇ ਤੌਰ ਦੇ ਉੱਤੇ ਫੀਮ ਜਿਹੜੀ ਉਹ ਰੱਖਦੇ ਸੀਗੇ। ਇੱਥੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਇਹਨੂੰ ਜਿਹੜਾ ਦੀ ਹੋਰ ਥੋੜੀ ਡਿਫਰੈਂਟ ਟਾਈਪ ਦੀ ਹਵਾ ਦੇ ਦਿੱਤੀ। ਉਹਨਾਂ ਨੇ ਇਹ ਕਿਹਾ ਕਿ ਉਹ ਖੁਸ਼ ਨੇ ਕਿ ਇਹ ਮੁੱਦਾ ਮੁੜ ਕੇ ਜਿਹੜਾ ਜੀ ਉਹ ਭਖਿਆ। ਮੁੱਖ ਮੰਤਰੀ ਹੋਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਜਦੋਂ ਦੋ ਸੂਬਿਆਂ ਦੇ ਵਿੱਚ ਫੀਮ ਦੀ ਜਿਹੜੀ ਖੇਤੀ ਆ, ਡੋਡਿਆਂ ਦੀ ਜਿਹੜੀ ਖੇਤੀ ਆ, ਜੇ ਉਹਦੀ ਪਰਮਿਸ਼ਨ ਹੈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ, ਤੇ ਫਿਰ ਬਾਕੀ ਸੂਬੇ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਖੇਤੀ ਕਿਉਂ ਨਹੀਂ ਹੋ ਸਕਦੀ?
ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਉਹ ਇਸ ਮੰਗ ਨੂੰ ਜਿਹੜਾ ਜੀ ਉਹ ਲੰਮੇ ਸਮੇਂ ਤੋਂ ਉਠਾ ਰਹੇ ਨੇ ਕਿ ਰਾਸ਼ਟਰੀ ਡਰੱਗ ਨੀਤੀ ਜਿਹੜੀ ਆ ਜੀ ਉਹ ਬਣਾਈ ਜਾਣੀ ਚਾਹੀਦੀ ਆ। ਉਹ ਕਹਿੰਦੇ ਕਿ ਮੈਂ ਇਸ ਮਾਮਲੇ ਨੂੰ ਸੈਂਟਰ ਦੀ ਸਰਕਾਰ ਦੇ ਕੋਲ ਵੀ ਉਠਾਇਆ, ਮੁੱਖ ਮੰਤਰੀਆਂ ਦੀ ਕਾਨਫਰੰਸ ਦੇ ਵਿੱਚ ਵੀ ਮੈਂ ਇਹ ਮੁੱਦਾ ਜਿਹੜਾ ਜੀ ਉਹ ਚੁੱਕਿਆ ਸੀਗਾ ਕਿ ਨਸ਼ੇ ਦੀ ਜਿਹੜੀ ਖੇਤੀ ਆ ਇਹਨੂੰ ਜ਼ਰੂਰਤ ਦੇ ਵਿੱਚ ਸ਼ਾਮਲ ਕੀਤਾ ਜਾਵੇ, ਕਿਉਂਕਿ ਫਾਰਮਾ ਦੇ ਵਿੱਚ ਵੀ ਇਹਦੀ ਜਿਹੜੀ ਆ ਜੀ ਉਹ ਜ਼ਰੂਰਤ ਹੁੰਦੀ ਆ, ਦਵਾਈਆਂ ਦੇ ਵਿੱਚ ਜਿਹੜੀ ਆ ਜੀ ਇਹ ਪੈਂਦੀ ਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਇਸ ਗੱਲ ਦੀ ਜਾਗ ਰਹੀ ਆ ਕਿ ਜਿਹੜੀ ਰਾਸ਼ਟਰੀ ਡਰੱਗ ਨੀਤੀ ਆ ਇਹਦੇ ਉੱਤੇ ਵਿਚਾਰ ਚਰਚਾ ਜਿਹੜਾ ਜੀ ਜ਼ਰੂਰ ਹੋਊਗਾ ਤੇ ਇਹਦੇ ਵਿੱਚੋਂ ਕੁਛ ਨਾ ਕੁਛ ਪੋਜ਼ਿਟਿਵ ਨਿਕਲੂਗਾ। ਦੂਜੇ ਪਾਸੇ ਇਹਦਾ ਇੱਕ ਜਿਹੜਾ ਜੀ ਪੱਖ ਉਹ ਇਹ ਹੈ ਕਿ ਛਪਾਰ ਮੇਲੇ ਦੇ ਦੌਰਾਨ ਅਫੀਮ ਦੀ ਖੇਤੀ ਦੀ ਹਮਾਇਤ ਕਰਦਿਆਂ ਹੋਇਆ ਡਾਕਟਰ ਗਾਂਧੀ ਹੁਰੀ ਥੋੜਾ ਗਾਂਹ ਜ਼ਿਆਦਾ ਲੰਘ ਗਏ। ਉਹਨਾਂ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਉਹ ਰੈਲੀ ਕਰ ਰਹੇ ਸੀਗੇ ਉਹਦੇ ਨੇੜੇ ਇੱਕ ਜ਼ਮੀਨ ਦੇ ਵਿੱਚ ਖਸਖਸ ਦਾ ਛਿੱਟਾ ਦੇ ਦਿੱਤਾ ਔਰ ਖਸਖਸ ਦਾ ਛਿੱਟਾ ਦੇਣ ਦੀ ਇਹ ਜਿਹੜੀ ਵੀਡੀਓ ਸੀ ਉਹ ਵੀ ਵਾਇਰਲ ਹੋ ਗਈ ਤੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਸੀ ਉਹ ਵਾਇਰਲ ਹੋ ਗਈਆਂ। ਕਿਉਂਕਿ ਜਿੱਥੇ ਛਪਾਰ ਦਾ ਮੇਲਾ ਜਿਹੜਾ ਜੀ ਉਹ ਲੱਗਦਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੈਂਦਾ। ਲੁਧਿਆਣਾ ਡਿਸਟ੍ਰਿਕਟ ਦੇ DIG ਜਿਹੜੇ ਰਣਵੀਰ ਸਿੰਘ ਖਟੜਾ ਹੋਰੀ ਉਹ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਇਹਦੀ ਸ਼ਿਕਾਇਤ ਆਈ ਆ, DDR ਦੇ ਵਿੱਚ ਜਿਹੜਾ ਜੀ ਇਹ ਸ਼ਾਮਲ ਕਰ ਲਿਆ ਗਿਆ, ਜਿਹੜੀ ਡੇਲੀ ਡਾਇਰੀ ਹੁੰਦੀ ਆ ਉਹਦੇ ਵਿੱਚ। ਉਹ ਕਹਿੰਦੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਖਸਖਸ ਦੀ ਖੇਤੀ ਜਿਹੜੀ ਆ ਜੀ ਉਹ ਇਲੀਗਲ ਆ, ਉਹ ਬੀਜੀ ਨਹੀਂ ਜਾ ਸਕਦੀ, ਉਹਦਾ ਛਿੱਟਾ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਸਕਦਾ। ਕਹਿੰਦੇ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਜੀ ਇਹ ਦੱਸਾਂਗੇ ਕਿ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਉੱਤੇ ਕੋਈ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਜਾ ਸਕਦਾ ਜਾਂ ਨਹੀਂ। ਜਿਹਦੀ ਜ਼ਮੀਨ ਸੀ ਕਹਿੰਦੇ ਉਹਦੀ ਵੀ ਸਾਰੀ ਰਿਪੋਰਟ ਜਿਹੜੀ ਆ ਉਹ ਕਢਵਾਈ ਜਾ ਰਹੀ ਆ। ਤੋ ਇਹ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਵੀ ਹਮਾਇਤ ਕਰੀ ਜਾਂਦੇ ਆ, ਉਹਨਾਂ ਦੇ ਜਿਹੜੇ ਇੱਕ ਮੰਤਰੀ ਨੇ ਉਹ ਵੀ ਹਮਾਇਤ ਦੇ ਵਿੱਚ ਜਿਹੜੇ ਜੀ ਤੁਰੇ ਫਿਰਦੇ ਨੇ, ਦੂਜੇ ਪਾਸੇ ਡਾਕਟਰ ਗਾਂਧੀ ਹੋਰਾਂ ਦੇ ਉੱਤੇ ਜਿਹੜਾ ਜੀ ਉਹ ਮਾਮਲਾ ਦਰਜ ਕਰਕੇ ਇਹਨੂੰ ਇੱਕ ਹੋਰ ਰੰਗਤ ਜਿਹੜੀ ਆ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇੰਨਾ ਜ਼ਰੂਰ ਆ ਇਹ ਮਾਮਲਾ ਜਿਹੜਾ ਜੀ ਉਹ ਭਖ ਗਿਆ ਇਸ ਵੇਲੇ ਪੰਜਾਬ ਦੇ ਵਿੱਚ। ਦੋ ਜਿਹੜੇ ਇੱਕ ਤਾਂ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਉਹ ਵਿਧਾਨ ਸਭਾ ਦੇ ਮੈਂਬਰ ਨੇ, ਕਾਨੂੰਨ ਘਾੜਿਆਂ 'ਚ ਨੇ। ਉਹ ਡਾਕਟਰ ਧਰਮਵੀਰ ਗਾਂਧੀ ਹੋਰੀ ਲੋਕ ਸਭਾ ਦੇ ਮੈਂਬਰ ਨੇ, ਉਹ ਵੀ ਕਾਨੂੰਨ ਘਾੜਿਆਂ 'ਚ ਨੇ। ਮੰਗ ਜਿਹੜੀ ਹੈ ਜੀ ਜਿੱਥੇ ਤੱਕ ਹੈ ਉਹ ਕਰ ਸਕਦੇ ਆ। ਹਾਂ, ਖਸਖਸ ਦਾ ਛੱਟਾ ਦੇਣਾ ਜਿਹੜਾ ਜੀ ਉਹ ਸਿੰਬੋਲਿਕ ਰੂਪ ਦੇ ਵਿੱਚ ਹੀ ਕਿਉਂ ਨਾ ਦਿੱਤਾ ਗਿਆ ਹੋਵੇ, ਹੈ ਤਾਂ ਉਹ ਇਲੀਗਲ। ਹੁਣ ਇਸ ਮਾਮਲੇ ਨੂੰ ਕਿਵੇਂ ਜਿਹੜਾ ਜੀ ਉਹ ਤੋਰਿਆ ਜਾਂਦਾ, ਜਿਹੜੇ ਕੁਝ ਜਾਣਕਾਰ ਉਹ ਇਹ ਵੀ ਕਹਿੰਦੇ ਆ ਕਿ ਜੇ ਇਹ ਮਾਮਲਾ ਡਾਕਟਰ ਗਾਂਧੀ ਹੋਰਾਂ ਦੇ ਉੱਤੇ ਦਰਜ ਹੋ ਜਾਂਦਾ ਜਾਂ ਉਹਨਾਂ ਦੀ ਅਰੈਸਟ ਹੁੰਦੀ ਆ ਤੇ ਫਿਰ ਇਹ ਮਾਮਲਾ ਵੱਡੇ ਪੱਧਰ ਦੇ ਉੱਤੇ ਵੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਭਖ ਸਕਦਾ ਕਿ ਡੋਡਿਆਂ ਦੀ ਖੇਤੀ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਜੀ ਜੀ, ਦੇਖਦੇ ਕਿਸ ਪਾਸੇ ਬੈਠਦੇ ਆ। ਕਈ ਵਾਰੀ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਆਉਂਦੀਆਂ ਜੀ। ਤੇ ਆਪਾਂ ਉਹਨੇ 'ਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਰੋਤਿਓ ਇਸੇ ਤਰ੍ਹਾਂ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਇਸ ਹਿੱਸੇ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਸਵਾਲ ਆ ਉਹ ਤੁਸੀਂ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪੋ ਆਪਣਾ ਸਵਾਲ ਹੀ ਪੁੱਛੀਏ। ਕਈ ਵਾਰੀ ਅਸੀਂ ਇੱਕ ਦੂਸਰੇ ਦੇ ਸਵਾਲ 'ਤੇ ਵੀ ਸਾਡਾ ਕਿੰਤੂ ਪਰੰਤੂ ਹੁੰਦਾ ਹੈ, ਪਰ ਕੋਸ਼ਿਸ਼ ਇਹੀ ਕਰਨਾ ਕਿ ਆਪਣਾ ਸਵਾਲ ਆਪਾਂ ਪੁੱਛ ਲਈਏ। ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਮਿਹਰਬਾਨੀ ਜੀ, ਧੰਨਵਾਦ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪੰਜਾਬੀ USA ਰੇਡੀਓ ਦੇ ਸਾਰੇ ਟੱਬਰ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ, ਇੱਕ ਪਾਸੇ ਤਾਂ ਬੀਬਾ ਜੀ ਉੱਥੇ ਬਹਿ ਕੇ ਚੰਡੀਗੜ੍ਹ ਦੇ ਖਿਲਾਫ ਜੋ ਵੀ ਕਰ ਰਹੇ ਆ ਉਹਦੇ ਮੀਟਿੰਗ ਦੇ ਵਿੱਚ ਬੈਠੇ ਆ, ਤੇ ਦੂਜੇ ਪਾਸੇ ਬਾਦਲ ਸਾਹਿਬ ਦਾ ਵਿਰੋਧ ਕਰ ਰਹੇ ਆ। ਤੇ ਦੂਜਾ ਇੱਕ ਦੱਸਿਓ ਵੀ ਬਾਦਲ ਸਾਹਿਬ ਦੀ ਔਕਾਤ ਆ, ਕਿੱਦਾਂ ਨਾਰਾ ਨੂਰਾ ਲਾਉਂਦੇ ਹੁੰਦੇ ਜਦੋਂ ਸੰਕਟ ਆਵੇ ਅਕਾਲੀ ਦਲ ਤੇ। ਭਈ ਇੱਕ ਨਹੀਂ ਪਿੱਛੇ ਜਿਹਾ ਨਾਰਾ ਲਾਇਆ ਸੀ 2 ਸਾਲ ਪਹਿਲਾਂ ਵੀ ਪਹਿਲਾਂ ਵੱਢਾਂਗੇ ਮੋਨੇ, ਫਿਰ ਆ ਕੇ ਵੱਢਾਂਗੇ ਝੋਨੇ। ਜੇ ਕੋਈ ਏਦਾਂ ਦਾ ਨਾਰਾ ਲਾਉਂਦੇ ਆ ਤਾਂ ਹੁਣ ਲੋਕ ਇਹਨਾਂ ਦੇ ਕਹਿਣੇ ਤੁਰ ਪਊਗੇ ਜੀ ਏਦਾਂ ਦਾ ਕੰਮ ਕਰਨ ਨੂੰ। ਬਸ ਆਹੀ ਹੈ। ਥੈਂਕ ਯੂ। ਨਹੀਂ ਤੁਰਨੇ ਜੀ, ਨਹੀਂ ਤੁਰਨੇ। ਇਸ ਵਾਰੀ ਪੰਥ ਖਤਰੇ 'ਚ ਨਹੀਂ ਆ। ਪੰਥ ਕਦੀ ਵੀ ਖਤਰੇ 'ਚ ਨਹੀਂ ਸੀਗਾ ਜੀ, ਕਿਉਂਕਿ ਪੰਥ ਦੇ ਠੇਕੇਦਾਰ ਖਤਰੇ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਹੋ ਸਕਦੇ ਆ। ਇਸ ਵੇਲੇ ਜਿਹੜਾ ਉਹ ਰੌਲਾ ਪਾ ਰਹੇ ਆ ਨਾ, ਉਹ ਕਹਿੰਦੇ ਪੰਜਾਬ ਦੀ ਅਮਨ ਸ਼ਾਂਤੀ ਤੇ ਪੰਜਾਬ ਦੇ ਭਾਈਚਾਰੇ ਨੂੰ ਜਿਹੜਾ ਜੀ ਉਹ ਖਤਰਾ। ਹੁਣ ਸਵਾਲ ਇਹ ਆ, ਦੋ ਭਾਈਚਾਰੇ ਕੋਈ ਆਮੋ ਸਾਹਮਣੇ ਤਾਂ ਹੈ ਨਹੀਂ ਗੇ, ਨਾ ਕੋਈ ਭਾਈਚਾਰਿਆਂ ਦੇ ਵਿੱਚ ਜਿਹੜਾ ਜੀ ਉਹ ਟਕਰਾਓ ਹੈ। ਭਾਈਚਾਰਿਆਂ ਦੇ ਵਿੱਚ ਟਕਰਾਓ ਤਾਂ ਕਦੀ ਵੀ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਨਹੀਂ ਰਿਹਾ।
ਪੰਥ ਖਤਰੇ ਦੇ ਵਾਲੀ ਗੱਲ ਜਿਹੜੀ ਛੱਡ ਕੇ ਭਾਈਚਾਰਕ ਟਕਰਾਓ ਦੀ ਜਿਹੜੀ ਹੈ ਜੀ ਉਹ ਗੱਲ ਕਹਿਣ ਦੀ ਕੋਸ਼ਿਸ਼ ਉਹ ਕਰ ਰਿਹਾ। ਸੁਣੀ ਉਹ ਵੀ ਜਿਹੜੀ ਜੀ ਉਹ ਨਹੀਂ ਜਾ ਰਹੀ। ਜਿੱਥੋਂ ਤੱਕ ਚੰਡੀਗੜ੍ਹ ਵਾਲੇ ਮਸਲੇ ਦੀ ਗੱਲ ਹੈ, ਇਹ ਠੀਕ ਹੈ ਕਿ ਇਹ ਮਸਲਾ ਜਿਹੜਾ ਸੇਵਾ ਸਿੰਘ ਸੇਖਵਾ ਹੋਰਾਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹਦੀ ਗੱਲ ਜਿਹੜੀ ਜੀ ਕੀਤੀ ਕਿ ਇਹਨੂੰ ਪੱਕਾ ਕੇਂਦਰੀ ਸ਼ਾਸਤ ਜਿਹੜਾ ਜੀ ਉਹ ਰਾਜ ਬਣਾਉਣ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ। ਜੇ ਤੁਸੀਂ ਪਿਛਲੇ 10 ਸਾਲ ਜਦੋਂ ਸਰਕਾਰ ਰਹੀ ਆ ਅਕਾਲੀ BJP, ਕਿਤੇ ਉਹਦਾ ਰਿਕਾਰਡ ਜਿਹੜਾ ਦੀ ਉਹ ਕਢਾ ਲਓ ਤੇ ਅੱਖਾਂ ਜਿਹੜੀਆਂ ਦੀ ਉਹ ਖੁੱਲੀਆਂ ਦੇ ਖੁੱਲੀਆਂ ਰਹਿ ਜਾਣਗੀਆਂ। ਜਿਹੜੇ ਲੋਕ ਅੱਜ ਇਹਦਾ ਵਿਰੋਧ ਕਰ ਰਹੇ ਆ, ਇੱਕ ਇੱਕ ਕਰਕੇ ਸਾਰੇ ਦਫ਼ਤਰ ਜਿਹੜੇ ਪੰਜਾਬ ਦੇ ਸੀਗੇ ਜੀ ਉਹ ਚੰਡੀਗੜ੍ਹ ਦੇ ਵਿੱਚੋਂ ਕੱਢ ਲਏ ਗਏ। ਕੱਢ ਕੇ ਉਹਨਾਂ ਨੂੰ ਜਾਂ ਮੁਹਾਲੀ ਜਿਹੜਾ ਦੀ ਉਹ ਲੈ ਜਾਂ ਆਸੇ ਪਾਸੇ ਜਿਹੜੇ ਸੀ ਉਹ ਕਰ ਦਿੱਤੇ। ਜਦੋਂ ਉਹ ਪਾਰਟੀ ਜਿਹੜੀ ਕਹਿੰਦੀ ਆ ਅਸੀਂ ਚੰਡੀਗੜ੍ਹ ਦੇ ਵਾਸਤੇ ਕੋਈ ਵੀ ਕੁਰਬਾਨੀ ਕਰਾਂਗੇ, ਅਸੀਂ ਜਿਹੜਾ ਜੀ ਇਹ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਸੀਗਾ, ਜਾਂ ਉਹ ਇਹ ਕਹਿੰਦੇ ਆ ਕਿ ਅਕਾਲੀ ਦਲ ਨੇ ਹੀ ਚੰਡੀਗੜ੍ਹ ਦੀ ਜਿਹੜੀ ਲੜਾਈ ਲੜੀ ਆ, ਉਹ ਇੱਥੇ ਇਹ ਕਿਉਂ ਭੁੱਲਦੇ ਆ ਕਿ ਉਹ ਨਵਾਂ ਚੰਡੀਗੜ੍ਹ ਵਸਾਉਣ ਵਾਲੇ ਕੌਣ ਹੈ? ਨਵੇਂ ਚੰਡੀਗੜ੍ਹ ਦੇ ਵਿੱਚ ਆਪਣੇ ਹੋਟਲ ਬਣਾਉਣ ਵਾਲੇ ਜਿਹੜੇ ਆ ਜੀ ਉਹ ਕੌਣ ਹੈ? ਚੰਡੀਗੜ੍ਹ ਦੇ ਨਾਲ ਏਡਾ ਭਾਅ ਸੀਗਾ, ਏਡਾ ਉਹਦੇ ਨਾਲ ਦਰਦ ਸੀਗਾ, ਤੇ ਉਸੇ ਚੰਡੀਗੜ੍ਹ ਦੇ ਵਿੱਚ ਆਪਣੇ ਹੋਟਲ ਬਣਾਉਂਦੇ। ਜਦੋਂ ਨਵਾਂ ਸ਼ਹਿਰ ਵਸਾਉਣ ਦੀ ਗੱਲ ਤੁਸੀਂ ਕਰਤੀ, ਹੌਲੀ ਹੌਲੀ ਸਾਰੇ ਦਫ਼ਤਰ ਜਿਹੜੇ ਚੰਡੀਗੜ੍ਹ ਦੇ ਵਿੱਚੋਂ ਕੱਢ ਕੇ ਤੁਸੀਂ ਉਹਦੇ ਤੋਂ ਦਾਅਵਾ ਤਾਂ ਕਮਜ਼ੋਰ ਕਰ ਦਿੱਤਾ ਜੀ। ਹੁਣ ਤੁਸੀਂ ਜੋ ਮਰਜ਼ੀ, ਜਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਰਹੇ ਤੇ ਤੁਹਾਨੂੰ ਜਿਹੜਾ ਜੀ ਉਹ ਚੰਡੀਗੜ੍ਹ ਦਾ ਚੇਤਾ ਆਉਣਾ ਸ਼ੁਰੂ ਹੋ ਗਿਆ ਕਿ ਚੰਡੀਗੜ੍ਹ ਵਾਲਾ ਧੱਕਾ ਜਿਹੜਾ ਜੀ ਉਹ ਬਹੁਤ ਹੋ ਰਿਹਾ। ਇਹਨਾਂ ਨੇ ਹੀ ਦਾਅਵਾ ਜਿਹੜਾ ਜੀ ਉਹ ਕਮਜ਼ੋਰ ਕੀਤਾ ਚੰਡੀਗੜ੍ਹ ਦੇ। ਹਾਂਜੀ, ਅੱਗੇ ਸਾਡੇ ਨਾਲ ਜੁੜੇ ਨੇ ਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਇੱਕ ਕੁਐਸਚਨ ਹੈ ਕਿ ਜਿਹੜਾ ਕੇਸ ਹੈ ਨਾ AIG ਵਾਲਾ ਤੇ ਲੜਕੀ ਵਾਲਾ, ਨਾ ਤੇ ਲੜਕੀ ਦਾ ਹਸਬੈਂਡ ਬੋਲ ਰਿਹਾ ਹੈ, ਨਾ AGI ਦੀ ਕੋਈ ਫੈਮਿਲੀ ਬੱਚਾ ਵਗੈਰਾ ਬੋਲਦਾ, ਰੀਜ਼ਨ ਕੀ? ਥੈਂਕ ਯੂ। ਇਹ ਦੇਖੋ, ਲੜਕੀ ਦੀ ਮਾਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਜਿਹੜੀ ਜੀ ਉਹ ਸਾਹਮਣੇ ਆਈ ਸੀਗੀ। ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਮੈਂ ਇਹ ਵੀ ਗੱਲ ਜਿਹੜੀ ਜੀ ਪੜ੍ਹੀ ਸੀਗੀ ਕਿਤੇ, ਇੱਕ ਲੜਕੀ ਨੇ ਕਿਹਾ ਸੀਗਾ ਕਿ ਉਹਦੀ ਫੈਮਿਲੀ ਜਿਹੜੀ ਹੈ ਜੀ ਉਹਦੇ ਵਿੱਚ ਡਿਸਪਿਊਟ ਪੈ ਗਿਆ ਸੀ ਇਹਦੀ ਵਜ੍ਹਾ ਕਰਕੇ। ਇਟ ਮੀਨਸ ਕਿ ਉਹ ਆਪਣੇ ਹਸਬੈਂਡ ਦੇ ਨਾਲ ਜਿਹੜੀ ਜੀ ਉਹ ਨਹੀਂ ਰਹਿ ਰਹੀ, ਉਹ ਤਾਂ ਕਰਕੇ ਜਿਹੜਾ ਜੀ ਉਹ ਸਾਹਮਣੇ ਨਹੀਂ ਹੈ। ਜਿੱਥੋਂ ਤੱਕ AIG ਦੀ ਫੈਮਿਲੀ ਦੇ ਬੋਲਣ ਦੀ ਗੱਲ ਹੈ ਜੀ, ਇਹ ਗੱਲ ਜ਼ਰੂਰ ਜਿਹੜੀ ਜੀ ਮੰਨਣ ਵਾਲੀ ਹੈ ਤੁਹਾਡੀ ਕਿ ਅਜੇ ਤੱਕ ਉਹਨਾਂ ਦੇ ਵੱਲੋਂ ਕੋਈ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ। ਕੱਲ ਜਿਹੜਾ ਜੀ ਮੈਡੀਕਲ ਹੋ ਗਿਆ ਇਹਦਾ ਲੜਕੀ ਦਾ, ਉਹਦਾ ਬਿਆਨ 164 IPC ਦੀ ਧਾਰਾ ਜਿਹੜਾ ਜੱਜ ਦੇ ਸਾਹਮਣੇ ਹੁੰਦਾ ਉਹ ਵੀ ਬਿਆਨ ਹੋ ਗਿਆ, ਜਿਹਦੇ ਵਿੱਚ ਕੁੜੀ ਨੇ ਸਾਰੀ ਡਿਟੇਲ ਜਿਹੜੀ ਜੀ ਦੱਸੀ ਆ। ਭਾਵ ਕਿ ਜਿਹੜੀਆਂ ਕੁਝ ਟੈਕਨੀਕਲ ਗੱਲਾਂ ਅਜੇ ਕਮਜ਼ੋਰ ਸਨ ਇਸ ਕੇਸ ਦੀਆਂ, ਉਹ ਇਹਦੇ ਨਾਲ ਜਿਹੜਾ ਜੀ ਉਹ ਜ਼ਰੂਰ ਜੁੜ ਗਈਆਂ ਨੇ। ਉਹਦੇ ਵਾਸਤੇ ਇਹ ਕਹਿ ਰਹੀ ਆ ਜਿਹੜੀ SIT ਬਣਾਈ ਆ ਕਿ ਉਹਦੇ ਵੱਲੋਂ ਛਾਪੇਮਾਰੀ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਜਿਹੜਾ ਰਣਧੀਰ ਸਿੰਘ ਉੱਪਲ ਆ ਉਹਦੇ ਵਾਸਤੇ ਜਿਹੜਾ ਜੀ ਲੁੱਕ ਆਊਟ ਨੋਟਿਸ ਵੀ ਜਾਰੀ ਜਿਹੜਾ ਜੀ ਉਹ ਹੋ ਗਿਆ ਹੋਇਆ। ਹਾਂ, ਇਹ ਤੁਹਾਡਾ ਪੁਆਇੰਟ ਤਾਂ ਜਿਹੜਾ ਜੀ ਮੰਨਣ ਵਾਲਾ, ਪਰ ਜਿਹੜੇ ਜਿਸ ਤੱਕ ਹਸਬੈਂਡ ਦੀ ਗੱਲ ਮੈਂ ਤੁਹਾਨੂੰ ਦੱਸੀ ਆ, ਜਾਂ ਦੂਸਰੀ ਜਿਹੜੇ ਉਹਦੇ AIG ਦੇ ਟੱਬਰ ਦੀ ਆ ਜੀ, ਉਹ ਜ਼ਰੂਰ ਕੋਈ ਨਹੀਂ ਅਜੇ ਤੱਕ ਸਾਹਮਣੇ ਆਇਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਪੰਨੂ ਸਾਹਿਬ ਜੀ, ਆਪਣਾ ਬਗਰਾੜੀ ਮੋਰਚੇ ਦੀ ਕੀ ਕੋਈ ਅਪਡੇਟ ਤੁਹਾਡੇ ਕੋਲ ਹੈਗੀ ਹੈ ਜੀ? ਤੇ ਇੱਕ ਮੇਰਾ ਸਵਾਲ ਇਹ ਹੈ ਜੀ, ਜਿਨ੍ਹਾਂ ਨੇ ਇਹ ਮੋਰਚਾ ਸ਼ੁਰੂ ਕੀਤਾ ਸੀ ਉਦੋਂ 2015 ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ, ਪੰਥਪ੍ਰੀਤ ਸਿੰਘ ਤੇ ਆਪਣਾ ਉਹ ਢੰਡਰੀਆਂ ਵਾਲੇ ਰਣਜੀਤ ਸਿੰਘ ਢੰਡਰੀਆਂ ਵਾਲੇ, ਕਿ ਉਹਨਾਂ ਦੀ ਕੋਈ ਸ਼ਮੂਲੀਅਤ ਹੈ ਜਾਂ ਉਹਨਾਂ ਦਾ ਕੋਈ ਸਹਿਯੋਗ ਲਿਆ? ਔਰ ਕੱਲ ਨੂੰ ਜੇ ਕੋਈ ਪੰਥਕ ਧਿਰ ਬਣਦੀ ਆ, ਸਾਰੇ ਇਕੱਠੇ ਹੁੰਦੇ, ਕਿ ਉਹ ਵਿੱਚ ਸ਼ਾਮਲ ਹੋਣਗੇ ਜਾਂ ਉਹਨਾਂ ਨੂੰ ਕੋਈ ਸ਼ਾਮਲ ਕਰੂਗਾ ਉਹਦੇ ਵਿੱਚ? ਤੇ ਇੱਕ ਮੇਰਾ ਸਵਾਲ ਇਹ ਹੈ ਕਿ ਜਿਹੜਾ ਰਣਜੀਤ ਸਿੰਘ ਢੰਡਰੀਆਂ ਵਾਲਾ, ਉਹ ਚਲੋ ਵਿਚਾਰਾਂ ਦੇ ਸਾਰਿਆਂ ਨਾਲ ਮੈਂ ਵੀ ਸਹਿਮਤ ਨਹੀਂ ਕਿ ਮਾਰਨ ਦੀਆਂ ਧਮਕੀਆਂ ਦੇਣੀਆਂ ਉਹਨਾਂ ਨੂੰ ਜਾਂ ਹੋਰਾਂ ਨੂੰ, ਜੇ ਕੋਈ ਡਿਫਰੈਂਟ ਵਿਚਾਰ ਹੈ ਕਿ ਮਾਰਨ ਦੀਆਂ ਧਮਕੀਆਂ ਦੇਣੀਆਂ, ਕਿ ਇਹ ਜਾਇਜ਼ ਆ ਕਿ ਕਿਸੇ ਤੇ ਕੋਈ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ ਜਿਹੜੀ ਹਰੇਕ ਨੂੰ ਮਾਰਨ ਦੀਆਂ ਧਮਕੀਆਂ ਦੇ ਦਿੱਤੇ ਜਾਂਦੀਆਂ ਜਿਹੜੇ ਨਾਲ ਵਿਚਾਰ ਨਹੀਂ ਮਿਲਦੇ ਤੁਹਾਡੇ ਜੀ? ਥੈਂਕ ਯੂ ਜੀ। ਬਰਗਾੜੀ ਮੋਰਚਾ ਚੱਲ ਰਿਹਾ ਜੀ, ਉੱਥੇ ਲੋਕ, ਹਾਲਾਂਕਿ ਪਹਿਲਾਂ ਥੋੜਾ ਜਿਹਾ ਪ੍ਰਚਾਰਿਆ ਗਿਆ ਸੀ ਕਿ ਲੋਕ ਘਟ ਗਏ, ਨਹੀਂ ਏਦਾਂ ਦੀ ਕੋਈ ਗੱਲ ਨਹੀਂ। ਲੋਕ ਉੱਥੇ ਜਿਹੜੇ ਆ ਜੀ ਉਹ ਜਾ ਰਹੇ ਆ, ਕੰਟੀਨਿਊਜ਼ ਜਾਰੀ ਆ। ਹੁਣ ਆ ਜਿਹੜਾ ਮਾਰਚ ਹੋਣਾ ਜੀ, ਉਹਦੇ ਕਰਕੇ ਤਾਂ ਫੇਰ ਜਿਹੜਾ ਜੀ ਉਹ ਚਰਚਾ ਦੇ ਵਿੱਚ ਉਹ ਹੈ ਇਸ ਵੇਲੇ। ਭਾਈ ਪੰਥਪ੍ਰੀਤ ਸਿੰਘ ਹੋਰੀ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਇਹ ਨਹੀਂ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਜਿਹੜਾ ਜੀ ਉਹ ਹੋਏ। ਔਰ ਇਹ ਇਸ ਮਾਮਲੇ ਦੇ ਉੱਤੇ
ਇਹਨਾਂ ਦੀ ਚੁੱਪ ਵੀ ਦੋਨਾਂ ਦੀ ਜਿਹੜੀ ਹੈ ਜੀ ਉਹ ਬਰਕਰਾਰ ਹੈ। ਇਹ ਜੋ ਕੁਛ ਵੀ ਜਿਹੜਾ ਜੀ ਪੰਜਾਬ ਦੇ ਵਿੱਚ ਚੱਲ ਰਿਹਾ, ਆਈ ਥਿੰਕ ਇਹ ਉਹ ਸਮਾਂ ਨਹੀਂ ਹੈਗਾ ਕਿ ਜਿਹੜੇ ਇਹੋ ਜਿਹੇ ਜਿਹੜੇ ਪ੍ਰਚਾਰਕ ਨੇ, ਜਿਹੜੇ ਇਸ ਲੈਵਲ ਦੇ ਪ੍ਰਚਾਰਕ ਨੇ ਜਿਨ੍ਹਾਂ ਨੂੰ ਲੋਕ ਸੁਣਦੇ ਆ, ਦੇਖੋ ਇਹ ਰਿਐਲਿਟੀ ਆ, ਇਹਨਾਂ ਨੂੰ ਲੋਕ ਸੁਣਦੇ ਆ, ਕਿ ਉਹ ਕਿਸੇ ਦੇ ਸੁਨੇਹੇ ਦੀ ਉਡੀਕ ਕਰਨ। ਕਿਉਂਕਿ ਗੱਲ ਇਹ ਆ ਨਾ, ਜਿਹਦਾ ਉਹ ਪ੍ਰਚਾਰ ਕਰਦੇ ਗੱਲ ਤਾਂ ਉਹਦੀ ਬੇਅਦਬੀ ਦੀ ਹੋ ਰਹੀ ਹੈ। ਉਹ ਕੋਈ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਲੀਡ ਕਰ ਰਿਹਾ, ਜੇ ਬਰਗਾੜੀ ਦੇ ਵਿੱਚ ਬੈਠੇ ਲੋਕ ਜਿਹੜੇ ਆ ਜੀ ਉਹ ਲੀਡ ਕਰ ਰਹੇ, ਤੇ ਉਹਨਾਂ ਦੀ ਸਪੋਰਟ ਇਸ ਪੱਖੋਂ ਤਾਂ ਹੋਣੀ ਚਾਹੀਦੀ ਹੈ ਨਾ। ਬਾਕੀ ਸਿਆਸਤ ਤੇ ਦੂਜੀਆਂ ਤੀਜੀਆਂ ਗੱਲਾਂ ਉਹ ਸਾਈਡ ਦੇ ਉੱਤੇ ਛੱਡ ਕੇ, ਕਿ ਇਹ ਜਿਹੜੀ ਬੇਅਦਬੀ ਕਾਂਡ ਹੋਇਆ, ਇਹਦੇ ਵਾਸਤੇ ਕਹੇ ਜਾਂਦੇ ਜਿਹੜੇ ਦੋਸ਼ੀ ਨੇ ਉਹ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਆਉਣ, ਇਹਦੇ ਵਾਸਤੇ ਕੋਸ਼ਿਸ਼ ਜਿਹੜੀ ਹੈ ਜੀ ਉਹ ਸਾਰੀਆਂ ਧਿਰਾਂ ਨੂੰ ਕਰਨੀ ਚਾਹੀਦੀ ਆ। ਧਮਕੀਆਂ ਨਹੀਂ ਜੀ ਮਾਰਨ ਦੀਆਂ, ਮਾਰ ਵੀ ਦਿੱਤਾ ਸੀਗਾ ਇੱਕ ਉਹਦਾ ਸਾਥੀ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ, ਜਿਹੜੇ ਛਬੀਲ ਲਾ ਕੇ ਜਿਹੜਾ ਜੀ ਉਹ ਮਾਰਿਆ ਸੀਗਾ। ਬਿਲਕੁਲ ਜੀ, ਵਿਚਾਰਾਂ ਦੀ ਵਿਰੋਧਤਾ, ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੀ ਗੱਲ ਜਿਹੜੀ ਜੀ ਉਹ ਕਰੀਏ, ਤੇ ਉਹਨਾਂ ਨੇ ਤਰਕ ਦੇ ਨਾਲ ਦਿੱਤੀ ਨਾ ਜੀ ਦੁਨੀਆ। ਉਹ ਚਾਹੇ ਸਿੱਧਾਂ ਦੇ ਨਾਲ ਜਿਹੜਾ ਜੀ ਉਹ ਗੋਸ਼ਟ ਕਰਨ ਵਾਲੀ ਗੱਲ ਹੋਵੇ, ਕਾਸ਼ੀ ਦੇ ਵਿੱਚ ਹੋਵੇ, ਮੱਕੇ ਮਦੀਨੇ ਦੀ ਗੱਲ ਹੋਵੇ, ਗੋਸ਼ਟ ਹੈ ਨਾ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤਾਂ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਉਹ ਸੁਣਨ ਦੀ ਗੱਲ ਪਹਿਲਾਂ ਕਹਿੰਦੇ ਆ ਨਾ, ਤੇ ਕਹਿਣ ਦੀ ਗੱਲ ਜਿਹੜੀ ਆ ਉਹ ਕਹਿੰਦੇ ਆ। ਪਰ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਉੱਤੇ ਚੱਲਣ ਵਾਲੇ ਜਿਹੜੇ ਜੀ ਉਹ ਕਿੰਨੇ ਕੁ ਨੇ ਜੀ, ਜਾਂ ਕੀ ਉਸ ਚੀਜ਼ ਦਾ ਪ੍ਰਚਾਰ ਹੋ ਰਿਹਾ ਕਿ ਉਹਨੂੰ ਉਹਨਾਂ ਨੇ ਕਿਹਾ ਕੀ ਆ, ਉਹਨੂੰ ਮੰਨਣ ਵਾਲੇ ਤਾਂ ਹੋ ਸਕਦਾ ਬਹੁਤ ਹੋਣ, ਉਹਦੀ ਮੰਨਣ ਵਾਲੇ ਜਿਹੜੇ ਆ ਨਾ ਜੀ ਉਹ ਘੱਟ ਗਏ। ਜੇ ਉਹਦੀ ਮੰਨਣ ਵਾਲੇ ਆ ਜਾਣ ਤੇ ਫਿਰ ਤਾਂ ਦੁਸ਼ਮਣੀ ਤਾਂ ਹੈ ਹੀ ਨਹੀਂ ਜੀ। ਦੁਸ਼ਮਣੀ ਕਾਹਦੀ, ਇੱਕੋ ਕੌਮ ਦੇ ਵਿੱਚੋਂ ਨੇ, ਇੱਕੋ ਜਿਹੜਾ ਜੀ ਉਹ ਕੰਮ ਕਰ ਰਹੇ ਨੇ, ਵਿਚਾਰਾਂ ਦੀ ਵਿਰੋਧਤਾ ਹੈ। ਫਿਰ ਕਿਛ ਸੁਣੀਆ ਕਿਛ ਕਹੀਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਕਿੰਨੀਆਂ ਜਿਹੜੀਆਂ ਜੀ ਉਹ ਮਿਸਾਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਜਿਹੜੀਆਂ ਜੀ ਉਹ ਦਰਜ ਨੇ। ਪਰ ਇਹਨੂੰ ਮਨਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਰਪਾਨਾਂ ਕੱਢ ਲੈਣੀਆਂ, ਜਾਂ ਜਿਹੜਾ ਜੀ ਮਾਰਨ ਦੀਆਂ ਧਮਕੀਆਂ ਦੇ ਦੇਣੀਆਂ, ਸਿੱਖਜ਼ਮ ਦੇ ਤਾਂ ਇਹ ਟੋਟਲੀ ਜਿਹੜਾ ਜੀ ਉਹ ਦੂਰ ਹੈ। ਉਹਦੇ ਜਿਹੜੀ ਵਿਚਾਰਧਾਰਾ ਤੋਂ ਹੀ ਉਲਟ ਹੈ। ਉਹ ਵੀ ਆਪਣਿਆਂ ਦੇ ਜਿਹੜੇ ਜੀ ਉਹ ਦੁਸ਼ਮਣ ਬਣ ਜਾਣਾ, ਉਹਨੂੰ ਤਾਂ ਕਿਸੇ ਵੀ ਤਰੀਕੇ ਦੇ ਨਾਲ ਸਹੀ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਤੁਸੀਂ ਧਮਕੀਆਂ ਦੀ ਗੱਲ ਕਰਦੇ ਹੋ, ਮੈਂ ਤਾਂ ਕਿਹਾ ਵੀ ਉਹ ਮਾਰਿਆ ਵੀ ਅਗਲਿਆਂ ਨੇ, ਉਹ ਅੱਜ ਵੀ ਉਹ ਆਪਣੀ ਗੱਲ ਦੇ ਉੱਤੇ ਉੱਥੇ ਹੀ ਖੜੇ ਆ ਵੀ ਹਾਂ ਮਾਰਿਆ। ਇੱਥੋਂ ਤੱਕ ਵੀ ਬਿਆਨ ਉਦੋਂ ਸੀਗੇ ਵੀ ਹੋਰ ਲੋੜ ਪਈ ਤੇ ਛਬੀਲਾ ਹੋਰ ਲਾਵਾਂਗੇ ਜੀ। ਅੱਗੇ ਸਾਡੇ ਨਾਲ ਬਿਆਨਾਂ ਤੋਂ ਜੁੜੇ ਨੇ ਜਸਵੰਤ ਸਿੰਘ ਜੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਸਤਿ ਸ੍ਰੀ ਅਕਾਲ ਜੀ। ਠੀਕ ਠਾਕ ਜੀ। ਭਾਜੀ ਬੰਨੋ ਜੀ, ਮੇਰੇ ਦੋ ਸਵਾਲ ਆ ਜੀ, ਛੋਟੇ ਛੋਟੇ ਜੀ। ਇੱਕ ਦੇਖੋ, ਜਿਸ ਤਰ੍ਹਾਂ ਹੁਣ ਇਹ ਢੀਂਡਸਾ ਆ, ਬ੍ਰਹਮਪੁਰਾ ਆ, ਸੇਖੋਂ ਆ, ਸਾਰੇ ਹੁਣ ਜੀ ਇਸ ਟਾਈਮ ਬੋਲੇ ਆ ਨਾ। ਜਦੋਂ ਸੱਪ ਲੰਘ ਗਿਆ, ਹੁਣ ਲੀਹ ਕੁੱਟਣ ਦਾ ਕੀ ਫਾਇਦਾ ਜੀ? ਸਾਰਾ ਕੁਛ ਹੋ ਗਿਆ, ਮਾਫੀਆਂ ਹੋ ਗਈਆਂ, ਬੇਅਦਬੀਆਂ ਹੋ ਗਈਆਂ, ਐਂਡ ਹੋ ਗਿਆ। ਜਦੋਂ ਵੀ ਹੁਣ ਇਹ ਆਪਣੇ ਮਤਵੱਲੀ ਮੂਹਰੇ ਆਏ ਆ ਵੀ ਜਾਂ ਸਾਨੂੰ ਕੋਈ ਅਹੁਦੇ ਨਹੀਂ ਮਿਲਣਗੇ, ਜਾਂ ਇਹ ਵਾਕਿਆ ਹਮਾਇਤ ਦੇ ਵਿੱਚ ਆਏ ਆ ਚੀਜ਼ਾਂ ਦੇ ਵਿੱਚ ਵੀ ਅਕਾਲ ਤਖਤ ਯਾਦ ਕਰਾਉਣਾ, ਅਸੀਂ ਸ਼੍ਰੋਮਣੀ ਕਮੇਟੀ ਯਾਦ ਕਰਾਉਣੀ ਆ, ਤੇ ਜਾਂ ਸਿਰਫ ਆਪਣੇ ਮਤਵੱਲੀ ਇਹ ਇਹਨਾਂ ਦੇ ਬਿਆਨ ਆ ਰਹੇ ਆ ਜੀ, ਕਾਨਫਰੰਸਾਂ ਕਰ ਰਹੇ ਆ ਜੀ। ਦੂਜਾ ਸਵਾਲ ਭਾਜੀ ਮੇਰਾ ਇਹ ਸੀ, ਜਿਸ ਤਰ੍ਹਾਂ ਆਪਣੇ ਗੱਲ ਚੱਲ ਰਹੀ ਸੀ ਹੁਣ ਤੁਹਾਡੀ ਮਾਰਮਰਾਜ, ਜਿਸ ਤਰ੍ਹਾਂ ਠਾਕਰ ਸਿੰਘ ਆ ਜੀ, ਉਹ ਜਿੱਦਾਂ ਮੂੰਹ ਚੱਕ ਕੇ ਬਿਆਨ ਦੇਣ ਦਾ ਜੀ, ਗੁਰੂ ਗੋਬਿੰਦ ਸਿੰਘ ਨੇ ਹੁਕਮ ਕੀਤਾ ਸੀ ਅਕਾਲ ਤਖਤ ਢਹਿਣਾ ਆ, ਸਿੱਖੀ ਦਾ ਪ੍ਰਚਾਰ ਹੋ ਜਾਊਗਾ, ਆਹ ਹੋ ਜਾਊਗਾ, ਬਹੁਤ ਹੋ ਜਾਊਗਾ, ਕਿ ਇਹਨਾਂ ਲੋਕਾਂ ਦੇ ਮੂੰਹ ਨਹੀਂ ਬੰਦ ਕੀਤੇ ਜਾ ਸਕਦੇ ਜਿਹੜੀਆਂ ਵੀ ਇਹ ਲੋਕ ਬੇਹੂਦੀਆਂ ਗੱਲਾਂ ਕਰਦੇ ਆ ਜੀ ਸਟੇਜ ਦੇ ਬਹਿ ਕੇ ਉੱਪਰ। ਥੈਂਕ ਯੂ ਜੀ। ਸਵਾਲ ਹੈ ਭਾਜੀ ਮੇਰੇ ਜੀ, ਪਹਿਲੇ ਸੁਣ ਲੈਣ ਦਿਓ ਜੀ। ਜੀ ਜੀ। ਦੇਖੋ, ਜਿਹੜੀ ਗੱਲ ਤੁਸੀਂ ਪਹਿਲੀ ਕਹੀ ਆ ਉਹਦਾ ਜਵਾਬ ਤੁਸੀਂ ਪਹਿਲੇ ਸਵਾਲ ਦੇ ਅਖੀਰ ਦੇ ਵਿੱਚ ਜਿਹੜਾ ਜੀ ਉਹ ਆਪ ਹੀ ਦੇ ਦਿੱਤਾ। ਇਹ ਬਿਲਕੁਲ ਮਿਸਾਲ ਤੁਹਾਡੀ ਸਹੀ ਹੈ ਕਿ ਲੰਘ ਗਏ ਸੱਪ ਦੀ ਲਕੀਰ ਜਿਹੜੀ ਆ ਜੀ ਉਹ ਇਹ ਪਿੱਟ ਰਹੇ ਆ। ਹੁਣ ਅਸਲ ਦੇ ਵਿੱਚ ਕੀ ਆ ਕਿ ਇਹ ਲੋਕਾਂ ਦੇ ਜਿਹੜੀ ਇਹਨਾਂ ਦੀ ਉਹ ਪਰਸੈਪਸ਼ਨ ਬਣ ਗਈ ਹੋਈ ਆ ਕਿ ਕੌਣ ਲੋਕ ਇਹ ਬੇਅਦਬੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਰਹੇ। ਇਹਨਾਂ ਨੂੰ ਹੁਣ ਇਹ ਗੱਲ ਦਿਸ ਰਹੀ ਆ ਕਿ ਜਿਹੜੀਆਂ ਅਗਲੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈਣਾ, ਉਹ ਸਾਹਮਣਾ ਕਰਨਾ ਪੈ ਰਿਹਾ। ਪਿੰਡਾਂ ਦੇ ਵਿੱਚ, ਸ਼ਹਿਰਾਂ ਕਸਬਿਆਂ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਸਵਾਲ ਕਰ ਰਹੇ ਆ ਕਿ ਇਸ ਸਵਾਲ ਦਾ ਜਵਾਬ ਦਿਓ। ਉਹਦੇ ਤੋਂ ਬਚਣ ਦੇ ਵਾਸਤੇ ਇਹ ਲੋਕ ਜਿਹੜੇ ਆ ਜੀ ਇਹ ਹੁਣ ਸਾਹਮਣੇ ਆ ਰਿਹਾ। ਕੋਈ ਇਹਨਾਂ ਨੂੰ ਨਹੀਂ ਹੈਗਾ ਜੀ ਕਿ ਇਹਨਾਂ ਦਾ ਅੰਦਰ ਦਾ ਕੋਈ ਰੋਸ ਜਿਹੜਾ ਜੀ ਉਹ ਜਾਗ ਪਿਆ ਆ, ਜਾਂ ਇਹਨਾਂ ਨੂੰ ਅੱਜ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਜਿਹੜੀ ਮਾਝੇ ਦੇ ਵਿੱਚ ਕਾਨਫਰੰਸ ਹੋਈ ਆ ਰਣਜੀਤ ਸਿੰਘ ਬ੍ਰਹਮਪੁਰਾ ਤੇ ਜਿਹਦੇ ਵਿੱਚ ਆਪਣੇ ਸੇਵਾ ਸਿੰਘ ਸੇਖਵਾਂ ਹੁਰੀ ਤੇ ਜਿੰਨੇ ਵੀ ਜਿਹੜੇ ਵੀ ਸ਼ਾਮਲ ਸੀ, ਰਤਨ ਸਿੰਘ ਅਜਨਾਲਾ, ਉਹਨੂੰ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਉਸ ਕਾਨਫਰੰਸ ਨੂੰ, ਤੁਹਾਨੂੰ ਉਹਦੇ ਵਿੱਚ ਗੰਭੀਰਤਾ ਨਜ਼ਰ ਆਉਂਦੀ ਹੈ ਜੀ ਕਿਤੇ?
ਮੈਨੂੰ ਉਹਦੇ ਵਿੱਚ ਗੰਭੀਰਤਾ ਨਜ਼ਰ ਨਹੀਂ ਆਈ ਜੀ। ਉਹ ਇੱਕ ਕਾਮੇਡੀ ਸ਼ੋਅ ਜਿਵੇਂ ਜਿਸ ਟਾਈਪ ਦਾ ਹੁੰਦਾ, ਹਿੜ ਜਿਹੜੀ ਦੀ ਹਰ ਗੱਲ ਦੇ ਉੱਤੇ ਕਰੀ ਜਾ ਰਹੇ। ਕਿਸ ਇਸ਼ੂ ਨੂੰ ਲੈ ਕੇ ਤੁਸੀਂ ਇਕੱਠੇ ਹੋਏ ਹੋ, ਕਿਸ ਸਬਜੈਕਟ ਦੇ ਉੱਤੇ ਤੁਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ, ਪਹਿਲਾਂ ਉਹਦੀ ਗੰਭੀਰਤਾ ਦਾ ਜਿਹੜੀ ਜੀ ਸਮਝ ਲਓ। ਜੇ ਇਹ ਗੰਭੀਰ ਹੋਣ ਜਿਹੜੇ, ਇਹ ਤਾਂ ਸਿਰਫ ਆਪਣੀ ਜਿਹੜੀ ਹੈ ਨਾ ਜੀ ਉਹ ਖੱਲ ਬਚਾਉਣ ਦੇ ਵਾਸਤੇ ਜਿਹੜਾ ਜੀ ਲੱਗੇ ਹੋਏ ਆ। ਉਹ ਸਹੇ ਨੂੰ ਕਿਸੇ ਨੇ ਪੁੱਛਿਆ ਸੀ ਮੀਟ ਖਾਣਾ, ਕਹਿੰਦਾ ਆਪਣਾ ਹੀ ਬਚਾ ਲਈਏ ਤੇ ਬੜੀ ਗੱਲ ਆ। ਇਹ ਤਾਂ ਉਹ ਨੇ ਜਿਹੜਾ ਆਪਣਾ ਮੀਟ ਜਿਹੜਾ ਉਹ ਬਚਾਉਣ ਦੇ ਵਾਸਤੇ ਲੱਗੇ ਹੋਏ ਆ। ਜਿਹੜੀ ਗੱਲ ਤੁਸੀਂ ਉਹ ਠਾਕਰ ਸਿੰਘ ਵਾਲੀ ਜਿਹੜੀ ਪੁੱਛੀ ਆ, ਜਿਹੜੀ ਅੱਜ ਕੱਲ੍ਹ ਉਹਦੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੈ, ਉਹਦੀਆਂ ਵੱਖ-ਵੱਖ ਕਈਆਂ ਹੋਈਆਂ ਜਿਹੜੀਆਂ ਗੱਲਾਂ ਉਹ ਆਮ ਬੰਦੇ ਦੇ ਹਲਕ ਤੋਂ ਥੱਲੇ ਨਹੀਂ ਉਤਰ ਰਹੀਆਂ ਵੀ ਇਹ ਬੰਦਾ ਕੀ ਬੋਲੀ ਜਾਂਦਾ। ਦੇਖੋ ਅਜੇ ਤੱਕ ਉਹਦੇ ਉੱਤੇ ਕੋਈ ਨੋਟਿਸ ਜਿਹੜਾ ਜੀ ਉਹ ਗੰਭੀਰ ਨਹੀਂ ਲਿਆ ਗਿਆ। ਜਿੰਨੇ ਪ੍ਰਚਾਰਕ ਨੇ, ਚਾਹੇ ਉਹ ਕਿਸੇ ਵੀ ਧੜੇ ਨਾਲ ਸੰਬੰਧਿਤ ਜਿਹੜਾ ਜੀ ਉਹ ਹੋਣ, ਚਾਹੇ ਭਾਈ ਪੰਜਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਹੋਇਆ, ਰਣਜੀਤ ਸਿੰਘ ਢੱਡਰੀਆਂ ਵਾਲੇ ਨੇ, ਧੁੰਦਾ ਸਾਹਿਬ ਨੇ, ਜਿੰਨੇ ਵੀ ਨੇ ਜੀ, ਇਹ ਇੱਥੋਂ ਜਿਹੜਾ ਜੀ ਇਹਦਾ ਜ਼ਿਕਰ ਹੋਣਾ ਚਾਹੀਦਾ ਸੀਗਾ ਜੀ। ਵੱਡੇ ਪੱਧਰ ਦੇ ਉੱਤੇ ਇਹਦਾ ਜ਼ਿਕਰ ਹੋਣਾ ਚਾਹੀਦਾ ਸੀ। ਉਸ ਬੰਦੇ ਨੂੰ ਪੁੱਛਿਆ ਜਾਣਾ ਚਾਹੀਦਾ ਜੀ, ਮਤਲਬ ਕਿ ਉਹ ਇਸ ਤਰ੍ਹਾਂ ਦਾ ਬੇਲੋੜਾ ਜਿਹੜਾ ਜੀ ਉਹ ਪ੍ਰਚਾਰ ਕਰਕੇ ਸਾਬਤ ਕੀ ਕਰਨਾ ਚਾਹੁੰਦਾ ਜੀ। ਅੱਗੇ ਸਾਡੇ ਨਾਲ ਜੁੜੇ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਨਹੀਂ ਭਾਈ, ਇੱਕਦਮ ਕਹਿਣਾ ਚਾਹੁੰਦਾ ਜਿਹੜੇ ਆਪਣੇ ਇਹਨਾਂ ਨੇ ਇੱਕ ਇੰਟਰਵਿਊ ਲਈ ਸੀ ਸਰਪੰਚੀ ਦੇ ਉੱਤੇ, ਉਹਨਾਂ ਨੇ ਕਾਫੀ, ਮੈਂ ਉਹਨਾਂ ਨੂੰ ਥੈਂਕ ਯੂ ਕਹਿਣਾ ਚਾਹੁੰਦਾ ਜੀ। ਕਾਫੀ ਮੀਨਿੰਗਫੁਲ ਸੀਗੀ ਕਨਵਰਸੇਸ਼ਨ ਵੀ। ਪਰ ਜਦੋਂ ਆਪਣੇ ਸੋਸ਼ਲ ਜਾਂ ਆਪਣੇ ਰਿਲੀਜੀਅਸ ਹੁੰਦੇ ਇਸ਼ੂ, ਉਹਦੇ 'ਚ ਪੈਰਾਡੌਕਸ ਹੁੰਦਾ ਹੈਗਾ, ਉਹਦੇ 'ਚ ਪ੍ਰੋਬਲਮ ਹੁੰਦੀਆਂ ਹੈਗੀਆਂ। ਤੇ ਬਾਕੀ ਜਿਹੜਾ ਮੈਂ ਧਰਮਵੀਰ ਗਾਂਧੀ ਦਾ ਕਹਿਣਾ ਚਾਹੁੰਦਾ ਸੀ, ਜਿਹੜਾ ਧਰਮਵੀਰ ਗਾਂਧੀ, ਮੇਰੀ ਵੀ ਗੱਲ ਹੋਈ ਸੀ ਉਹਦੀ ਫੇਸਬੁੱਕ 'ਤੇ। ਮੈਂ ਉਹ ਜਿਹੜੇ ਅੱਗੇ ਆਪਣੇ ਡਰੱਗਾਂ ਸੀਗੀਆਂ ਉਹ ਰੀਕ੍ਰੀਏਸ਼ਨਲ ਸੀਗੀਆਂ, ਰਾਈਟ। ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਉਹ ਸਟ੍ਰੈਸ ਤੋਂ ਡਰੱਗਾਂ ਲੈ ਰਹੇ ਆ, ਦੇ ਹੈਗੇ ਟੂ ਮਚ ਸਟ੍ਰੈਸ। ਉਹ ਮੈਂ ਗਾਂਧੀ ਨੂੰ ਵੀ ਕਿਹਾ ਸੀ, ਮੈਂ ਕਿਹਾ ਜਿਹੜੀਆਂ ਤੁਸੀਂ ਪ੍ਰੋਬਲਮਾਂ ਖੜੀਆਂ ਕਰਦੇ, ਸੋਸ਼ਲ ਪ੍ਰੋਬਲਮਾਂ ਵੀ, ਉਹ ਜਿਵੇਂ ਅੱਗੇ ਹੁਣ ਆਪਣੀਆਂ ਇਹਨਾਂ ਦੇ ਸੋਸ਼ਲ ਏਜੰਡੇ ਹੈਗੇ, ਆਪਣੀਆਂ ਲੋਕਾਂ ਨੇ ਰੂੜੀਆਂ ਭਰਤੀਆਂ ਬੱਚਿਆਂ ਜੰਮ ਕੇ ਵੀ ਉਹ ਸੱਟ ਦਿੰਦੇ ਰੂੜੀਆਂ ਤੇ। ਹੁਣ ਇਹ ਧਰਮਵੀਰ ਗਾਂਧੀ ਦਾ ਹੁਣ ਮੇਰਾ ਖਿਆਲ ਇੱਕ ਫਿਊਨਲ ਦਾ ਏਜੰਡਾ ਹੈਗਾ। ਹੁਣ ਲੋਕਾਂ ਨੇ, ਮੈਂ ਕਿਹਾ ਜਿਹੜੇ ਲੋਕ ਮਰਦੇ ਆ ਉਹ ਵੀ ਕਹਿ ਕਰਨ ਲੋਕਾਂ ਨੇ ਵੀ ਅਸੀਂ ਨਹੀਂ ਫੂਕਣੇ, ਜਾਂ ਤੁਸੀਂ ਜਿੱਥੇ ਫੂਕਣੇ ਤੁਸੀਂ ਫੂਕ ਦਿਓ। ਇਹ ਜਿਹੜੇ ਬਿਨਾਂ ਮਤਲਬ ਸੋਸ਼ਲ ਪ੍ਰੋਬਲਮ ਖੜੀਆਂ ਕਰਦੇ, ਇਹਨਾਂ ਦੇ ਉੱਤੇ ਮੇਰਾ ਖਿਆਲ ਸੀਰੀਅਸਨੈਸ ਵੀ ਲੈਣੀ ਚਾਹੀਦੀ ਵੀ ਕੀ ਅਸੀਂ ਗੱਲ ਕਰ ਰਹੇ ਹਾਂ, ਜਾਂ ਵੀ ਉਹ ਕੋਈ ਬਣਦੀ ਹੈਗੀ ਸੈਂਸ। ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਵੀ ਆਪਣੇ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਡਾਕਟਰ ਗਾਂਧੀ ਹੋਰਾਂ ਨੂੰ ਲਿਖਤਾ ਜੀ, ਉਮੀਦ ਹੈ ਉਹਨਾਂ ਤੱਕ ਪਹੁੰਚ ਗਿਆ ਹੋਊਗਾ, ਉਹ ਜਵਾਬ ਦੇ ਦੇਣਗੇ। ਡਾਕਟਰ ਗਾਂਧੀ ਹੋਰਾਂ ਦੀ ਜਗ੍ਹਾ ਦੇ ਉੱਤੇ ਪੌਲ ਜੀ ਮੈਂ ਜਵਾਬ ਥੋੜੀ ਦੇਣਾ ਜੀ। ਉਮੀਦ ਹੈ ਉਹਨਾਂ ਨੇ ਤੁਹਾਨੂੰ ਵਾਪਸੀ ਜਵਾਬ ਦਿੱਤਾ ਹੋਊਗਾ ਜੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜਸਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ, ਇੱਕ ਤਾਂ ਜਿਹੜਾ ਰਣਜੀਤ ਸਿੰਘ ਤਲਵੰਡੀ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ, ਵੀ ਉਹ ਢੀਂਡਸਾ ਸਾਹਿਬ ਦੇ ਅਸਤੀਫੇ ਤੋਂ ਪਹਿਲਾਂ ਕੀਤਾ ਗਿਆ ਜਾਂ ਬਾਅਦ ਦੇ ਵਿੱਚ? ਤੇ ਨੰਬਰ 2 ਕੁਐਸਚਨ ਸੀਗਾ ਜੀ, ਵੀ ਜਿਹੜਾ ਨਿਸ਼ਾਨ ਤੱਕੜੀ ਆ, ਉਹ ਵੀ ਜਿਹੜਾ ਰਜਿਸਟਰ ਆ ਕਹਿੰਦੇ ਉਹ ਅੰਡਰ ਜਥੇਦਾਰ ਤੋਤਾ ਸਿੰਘ ਦੇ ਨਾਮ ਦੇ ਹੇਠਾਂ, ਇਹ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਤੇ ਪੰਚਾਇਤੀ ਚੋਣਾਂ ਦਾ ਕਦੋਂ ਦਾ ਹੈਗਾ ਜੀ ਆਈਡੀਆ, ਵੀ ਕਿਹੜੇ ਮਹੀਨੇ ਹੋ ਸਕਦਾ? ਥੈਂਕ ਯੂ ਜੀ। ਥੈਂਕ ਯੂ। ਦੇਖੋ, ਜਿਹੜਾ ਰਣਜੀਤ ਸਿੰਘ ਤਲਵੰਡੀ ਨੂੰ ਕੀਤਾ ਗਿਆ ਜੀ, ਉਹ ਪਹਿਲਾਂ ਕੀਤਾ ਗਿਆ ਅਸਤੀਫਾ ਆਉਣ ਤੋਂ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅਹੁਦਿਆਂ ਤੋਂ ਅਸਤੀਫਾ ਜਿਹੜਾ ਜੀ ਉਹ ਦੇਣ ਤੋਂ, ਕਿਉਂਕਿ ਉਹਨਾਂ ਨੇ ਤਾਰੀਫ ਹੀ ਇੰਨੀ ਕਰ ਦਿੱਤੀ ਸੀ ਕਿ ਜਦੋਂ ਇੰਨੀ ਤਾਰੀਫ ਜਿਹੜੀ ਜੀ ਕੀਤੀ ਜਾਵੇ ਬੰਦਾ ਫੁੱਲ ਕੇ ਕੁਪਾ ਜਾਂਦਾ ਨਾ, ਫਿਰ ਇੰਨਾ ਕੁ ਤਾਂ ਜਿਹੜਾ ਜੀ ਉਹ ਬਣਦਾ ਸੀਗਾ ਦੇਣਾ, ਉਦੋਂ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜੀ ਗੱਲ ਚੋਣ ਨਿਸ਼ਾਨ ਵਾਲੀ ਹੈ ਜੀ, ਇਹ ਗੱਲ ਦੇਖੋ ਸੁਣੀ ਤਾਂ ਮੈਂ ਵੀ ਹੈਗੀ ਹੈ ਜੀ, ਪਰ ਇਹਦੀ ਪੁਸ਼ਟੀ ਨਹੀਂ ਮੈਂ ਜਿਹੜਾ ਜੀ ਉਹ ਕਰਦਾ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਕੋਈ ਆਪ ਉਹਨੂੰ ਸੋਲਿਡ ਕੋਈ ਜਿਹੜਾ ਜੀ ਸਬੂਤਾਂ ਦੇ ਤਹਿਤ ਨਾ ਉਹ ਦੇਖੀ ਹੋਈ ਹੋਵੇ, ਉਨੀ ਦੇਰ ਤੱਕ ਉਹਦੀ ਜਿਹੜੀ ਜੀ ਉਹ ਛੱਡ ਦੇਣੀ ਉਹ ਸਹੀ ਨਹੀਂ ਲੱਗਦੀ। ਹਾਂ, ਇਹ ਗੱਲ ਸੁਣੀ ਜ਼ਰੂਰ ਹੈ ਜੀ, ਇਹ ਗੱਲ ਆਮ ਚੱਲਦੀ ਆ ਕਿ ਉਹਨਾਂ ਨੂੰ ਜਦੋਂ ਐਕਚੁਅਲੀ ਉਹ ਜ਼ਿਆਦਾ ਉਦੋਂ ਚੱਲੀ ਸੀ ਜਦੋਂ ਤੋਤਾ ਸਿੰਘ ਹੋਰਾਂ ਦਾ ਨਾਮ ਆਇਆ ਸੀਗਾ ਜੀ ਨਕਲੀ ਪੈਸਟੀਸਾਈਡ ਵਾਲੀਆਂ ਕੰਪਨੀਆਂ ਦੇ ਮਾਮਲੇ ਦੇ ਵਿੱਚ। ਉਦੋਂ ਪਹਿਲਾਂ ਉਹਨਾਂ ਦਾ ਮੁੰਡਾ ਜਿਹੜਾ ਸੀਗਾ ਜੀ ਮੋਗਾ ਸੈਕਸ ਸਕੈਂਡਲ ਬੜਾ ਫੇਮਸ ਹੋਇਆ ਸੀ, ਉਹਦੇ ਵਿੱਚ ਜਦੋਂ ਨਾਮ ਆਇਆ ਸੀ ਉਦੋਂ ਵੀ ਜਿਹੜਾ ਜੀ ਇਹ ਗੱਲ ਚੱਲਦੀ ਸੀ ਕਿ ਉਹਨੂੰ ਬਚਾਉਣ ਦਾ ਜਿਹੜਾ ਜੀ ਉਹ ਰੀਜ਼ਨ ਇਹ ਆ ਥਾਂ ਦੇ ਉੱਤੇ ਕਿ ਜਿਹੜਾ ਇਹ ਚੋਣ ਨਿਸ਼ਾਨ ਹੈ ਇਹ ਉਹਨਾਂ ਦੇ ਕੋਲੇ ਪਰਸਨਲ ਤੌਰ ਦੇ ਉੱਤੇ ਰਜਿਸਟਰਡ ਆ। ਪਰਸਨਲ ਤੌਰ ਦੇ ਉੱਤੇ ਚੋਣ ਨਿਸ਼ਾਨ ਵੈਸੇ ਰਜਿਸਟਰਡ ਹੋ ਨਹੀਂ ਸਕਦਾ ਮੇਰੀ ਗੱਲ 'ਚ। ਉਹ ਪਾਰਟੀ ਤਾਂ ਜਿਹੜੀ ਹੈ ਜੀ ਕੋਈ ਬਣਾ ਕੇ ਉਹਦੇ ਨਾਂ ਦੇ ਉੱਤੇ ਹੀ ਜਿਹੜਾ ਜੀ ਹੁੰਦਾ, ਕਿ ਉਹਨਾਂ ਨੇ ਕੋਈ ਪਾਰਟੀ ਹੋਰ ਜਿਹੜੀ ਬਣਾਈ ਹੋਈ ਹੈ?
ਜਾਂ ਅਕਾਲੀ ਦਲ ਕੋਈ ਜਿਹੜਾ ਜੀ ਬਣਾਇਆ ਹੋਇਆ ਕੀ ਆ ਇਹਦੀ ਜਿਹੜੀ ਡਿਟੇਲ, ਜਿੰਨੀ ਦੇਰ ਤੱਕ ਉਹ ਸਾਡੇ ਕੋਲੇ ਵਿਦ ਪ੍ਰੂਫ ਨਾਲ ਸਾਹਮਣੇ ਹੋਵੇ ਉਨੀ ਦੇਰ ਤੱਕ ਤਾਂ ਨਹੀਂ ਜਿਹੜਾ ਕੁਝ ਕਿਹਾ ਜਾ ਸਕਦਾ। ਹਾਂ, ਸੁਣੀ ਸੁਣਾਈ ਗੱਲ ਜਿਹੋ ਜੀ ਤੁਸੀਂ ਸੁਣੀ ਆ ਉਹੋ ਜੀ ਮੈਂ ਵੀ ਜਿਹੜੀ ਜੀ ਉਹ ਸੁਣੀ ਹੋਈ ਆ, ਪਰ ਇਹਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਮਨਜੀਤ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਜੀ। ਹਾਂਜੀ, ਵਾਹ ਖਾਲਸਾ ਜੀ ਫਤਿਹ। ਵਾਹ ਖਾਲਸਾ ਜੀ ਫਤਿਹ। ਕੀ ਸਵਾਲ ਹੈ ਜੀ? ਹਾਂਜੀ, ਮੇਰਾ ਸਵਾਲ ਹੈ, ਇੱਕ ਪਹਿਲਾ ਤਾਂ ਇਹ ਹੈ ਕਿ ਜਿਹੜਾ ਪੰਜਾਬ ਦਾ ਹਾਲ ਹੈ ਕੋਈ ਚੱਲ ਰਿਹਾ ਹੈ, ਉਹ ਜਿਹੜਾ ਉਹਦਾ RSS ਦਾ ਏਜੰਟ ਹੈ, ਉਹਦੀ ਜਿਹੜੀਆਂ ਬਿਆਨ ਨੇ ਉਹ ਹਿੰਦੁਸਤਾਨ ਦਾ ਏਜੰਡਾ ਲਾਗੂ ਹੋਣ ਦਾ ਚਾਂਸ ਨਜ਼ਰ ਆ ਰਿਹਾ ਹੈ। ਔਰ ਇਹ ਪੰਜਾਬ ਵਿੱਚ ਫਿਰ ਉਹੀ ਟੈਰਰਿਸਟ ਟਾਈਮ ਦੀ ਵਾਲੀ ਹੱਲ ਬਣ ਜਾਣੀ ਹੈ। ਟੈਰਰਿਸਟ ਸਿੱਖ ਨਹੀਂ, ਇਹ ਭਾਜਪਾ ਹਿੰਦੂ RSS ਵਾਲੇ ਨੇ ਜੀ। ਤੇ ਦੂਜਾ ਮੈਂ ਕੁਐਸਚਨ ਸੀ, ਇਹ ਖੱਟਰ ਦਾ ਪ੍ਰੋਗਰਾਮ ਬਣਿਆ ਸੀ ਕਿਤੇ 5-6 ਜਗ੍ਹਾ ਤੇ ਜਾਣ ਦਾ, ਉਹਦੇ ਚ ਗੁਰਦੁਆਰੇ ਜਾਣਾ ਸੀ ਤੇ ਗੁਰਦੁਆਰੇ ਉਹਦੇ ਇਸ ਕਰਕੇ ਪ੍ਰੋਗਰਾਮ ਕੈਂਸਲ ਕਰਤਾ ਕਿ ਮੈਂ ਗੁਰਦੁਆਰੇ ਨਹੀਂ ਜਾਵਾਂਗਾ ਕਿਉਂਕਿ ਉੱਥੇ ਭਿੰਡਰਾਂ ਵਾਲੀ ਫੋਟੋ ਲੱਗੀ ਸੀ ਗੁਰਦੁਆਰੇ ਚ। ਭਿੰਡਰਾਂ ਵਾਲਾ ਇਹਨਾਂ ਨੂੰ ਮਤਲਬ ਜ਼ਿਆਦਾ ਜਿਹੜੇ ਇਹਨਾਂ ਦੇ ਆਪ ਦੇ RSS ਦੇ ਜਿਹੜੇ ਤੇ ਕੰਮ ਚੱਲ ਰਿਹਾ ਹੈ ਉਹ ਕੋਈ ਨਹੀਂ ਪੁੱਛਦਾ। ਜੀ ਜੀ, ਥੈਂਕ ਯੂ ਜੀ। ਜੀ ਤੁਸੀਂ ਇਹ ਕਿਹਾ ਕਿ ਉਹਦੇ ਚਾਂਸ ਤਾਂ ਨਹੀਂ, ਉਹ ਤਾਂ ਹੋਇਆ ਪਿਆ ਜੀ ਲਾਗੂ ਇਸ ਵੇਲੇ। ਜਿਹੜਾ ਭਗਵਾਂ ਕਰਨਾ ਉਹ ਤਾਂ ਹੋਇਆ ਪਿਆ ਜੀ, ਉਹ ਉਹਦੇ ਉੱਤੇ ਕੰਮ ਨਹੀਂ ਚੱਲ ਰਿਹਾ। ਬਲਕਿ ਥਾਂ ਥਾਂ ਦੇ ਉੱਤੇ ਇੰਨੀਆਂ ਤਾਂ ਖਬਰਾਂ ਜਿਹੜੀਆਂ ਦੀ ਉਹ ਰੋਜ਼ ਆਉਂਦੀਆਂ ਨੇ ਕਿ ਜਿੱਥੇ ਵਿਧਾਨ ਸਭਾ ਜਿਹੜਾ ਜੀ ਉਹ ਭਗਵਾਂ ਰੰਗ ਕਰਤਾ ਗਿਆ, ਤੌਲੀਏ ਭਗਵੇਂ ਕਲਰ ਦੇ ਜਿਹੜੇ ਜੀ ਉਹ ਆ ਗਏ, ਹਰ ਚੀਜ਼ ਭਗਵੇਂ ਕਲਰ ਦੀ ਜਿਹੜੀ ਉਹ ਆ ਗਈ, ਉੱਥੇ ਅਜੇ ਕੋਈ ਕਸਰ ਥੋੜੀ ਜਿਹੜੀ ਜੀ ਬਾਕੀ ਰਹਿੰਦੀ ਆ। ਹੁਣ ਤਾਂ ਇਹ ਡਿਪੈਂਡ ਹੈ ਜੀ ਕਿ ਜੇ 19 ਦੇ ਵਿੱਚ ਜਿਹੜਾ ਜੀ ਉਹ ਕੀ ਬਣਦਾ, ਇਹਦੇ ਉੱਤੇ ਸਾਰਾ ਕੁਝ ਜਿਹੜਾ ਜੀ ਉਹ ਨਿਰਭਰ ਹੈ। ਪਿਛਲੇ 4.5 ਸਾਲਾਂ ਦੇ ਵਿੱਚ ਕੀਤਾ ਕੀ ਹੈ ਜੀ, ਇਹੀ ਕੁਝ ਤਾਂ ਕੀਤਾ, ਹੋਰ ਤਾਂ ਕੁਝ ਦੱਸਣ ਨੂੰ ਹੀ ਹੈ ਨੀਗਾ ਜੀ। ਤਾਂ ਹੀ ਕਰਕੇ ਰੌਲਾ ਜਿਹੜਾ ਜੀ ਉਹ 22 ਦਾ ਪਾਇਆ ਜਾ ਰਿਹਾ। 22 ਚ ਆ ਹੋਊਗਾ, ਹਰ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਉਹਦਾ ਐਂਡ 22 ਦੇ ਵਿੱਚ ਹੋ ਰਿਹਾ। ਹੁਣ ਤੱਕ ਤਾਂ ਜਿਹੜੀਆਂ 5 ਸਾਲਾ ਯੋਜਨਾਵਾਂ ਹੀ ਹੁੰਦੀਆਂ ਸੀ ਨਾ, ਜਦੋਂ ਸਰਕਾਰ ਬਣਦੀ ਆ ਵੀ ਸਾਡੇ ਕੋਲੇ 5 ਸਾਲ ਦਾ ਤੁਸੀਂ ਸਮਾਂ ਦਿੱਤਾ, ਅਸੀਂ 5 ਸਾਲਾਂ ਦੇ ਵਿੱਚ ਆਹ ਕੁਝ ਜਿਹੜਾ ਜੀ ਉਹ ਕਰਾਂਗੇ। ਇਹ ਪਹਿਲੀ ਵਾਰੀ ਜਿਹੜਾ ਜੀ ਉਹ ਦੇਖਿਆ ਕਿ 3 ਸਾਲ ਨਾਲ ਹੋਰ ਹੀ ਜਿਹੜੇ ਜੀ ਉਹ ਐਕਸਟਰਾ ਜੋੜੇ ਜਾ ਰਹੇ ਆ। 19 ਦੇ ਵਿੱਚ ਸਰਕਾਰ ਦਾ ਸਮਾਂ ਸਮਾਪਤ ਹੋ ਰਿਹਾ ਤੇ ਜਿੰਨੀਆਂ ਯੋਜਨਾਵਾਂ ਨੇ ਉਹ 22 ਵਾਲੀਆਂ ਨੇ ਤੇ 22 ਦੇ ਵਿੱਚ ਜਾ ਕੇ ਅਸੀਂ ਜਿਹੜਾ ਜੀ ਉਹ ਕਰਾਂਗੇ। ਮਨੋਹਰ ਲਾਲ ਖੱਟਰ ਦੀ ਜਿਹੜੀ ਗੱਲ ਹੈ ਜੀ, ਇਹ ਗੱਲ ਇਹ ਠੀਕ ਹੈ ਜੀ। ਇੱਕ ਪਾਸੇ ਤੁਸੀਂ ਮਨੋਹਰ ਲਾਲ ਖੱਟਰ ਜਿਹੜਾ ਜੀ ਉਹ ਇਹ ਕਹਿੰਦਾ ਡਾਚਰ ਪਿੰਡ ਪੈਂਦਾ ਜੀ ਇੱਥੇ, ਇਹ ਪੰਜਾਬੀ ਜਿਹੜੀ ਬੈਲਟ ਆ ਹਰਿਆਣੇ ਦੇ ਵਿੱਚ ਜਿਹੜੀ ਇਹ ਕਰਨਾਲ ਦੇ ਨੇੜੇ ਤੇੜੇ ਵਾਲੀ ਸਾਰੀ ਇਹ ਉਹਦੇ ਵਿੱਚ ਪਿੰਡ ਇੱਕ ਪੈਂਦਾ ਜਿੱਥੇ ਉਹਨੇ ਜਾਣਾ ਸੀਗਾ ਔਰ ਇਹ ਨਹੀਂ ਗਿਆ ਗੁਰਦੁਆਰੇ ਮੱਥਾ ਟੇਕਣ ਔਰ ਇਹ ਕਹਿਤਾ ਕਿ ਉੱਥੇ ਭਿੰਡਰਾਂ ਵਾਲੇ ਦੀ ਫੋਟੋ ਲੱਗੀ ਹੋਈ ਆ, ਮੈਂ ਤਾਂ ਕਰਕੇ ਨਹੀਂ ਜਾਣਾ। ਚਲੋ ਜੇ ਭਿੰਡਰਾਂ ਵਾਲੇ ਦਾ ਉਹ ਵਿਰੋਧ ਕਰ ਰਿਹਾ ਤੇ ਕਿਉਂ ਕਰ ਰਿਹਾ? ਕੱਟੜਵਾਦ ਕਰਕੇ ਕਰ ਰਿਹਾ ਨਾ, ਜਦੋਂ ਕਿ ਆਪ ਖੁਦ ਜਿਹੜਾ ਦੀ ਉਹੀ ਕੱਟੜਵਾਦ ਇਹ ਪ੍ਰਮੋਟ ਜਿਹੜਾ ਦੀ ਉਹ ਕਰ ਰਹੇ ਨੇ। ਮੇਰਾ ਨਹੀਂ ਖਿਆਲ ਕੋਈ ਏਡਾ ਵੱਡਾ ਇਸ਼ੂ ਸੀਗਾ ਜਿਹਦੇ ਕਰਕੇ ਇਹ ਉੱਥੇ ਜਿਹੜਾ ਦੀ ਉਹ ਜਾਣ ਤੋਂ ਨਾ ਕੀਤੀ ਗਈ ਆ। ਹੁਣ ਇਹ ਹਰਿਆਣੇ ਦੇ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਉੱਤੇ ਡਿਪੈਂਡ ਆ ਜੀ ਕਿ ਜਿਵੇਂ ਉਹ ਇਕੱਠੇ ਹੋਏ ਆ ਔਰ ਉਹਨਾਂ ਨੇ ਬਾਈਕਾਟ ਜਿਹੜਾ ਜੀ ਉਹ ਭਾਜਪਾ ਦਾ ਕਰਤਾ, ਕਿੰਨੇ ਕੁ ਉਹ ਯੂਨਾਈਟ ਰਹਿੰਦੇ ਆ ਔਰ ਇਕੱਠੇ ਹੋ ਕੇ ਇਹਦਾ ਵਿਰੋਧ ਜਿਹੜਾ ਜੀ ਉਹ ਜਾਰੀ ਰੱਖਦੇ ਆ ਜਾਂ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਇਹ ਸਮਾਪਤ ਹੋ ਜਾਂਦੇ। ਜੀ ਜਸਪਾਲ ਸੋਤਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਭੈਣ ਜੀ, ਪੱਲੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਲੂ ਸਾਹਿਬ ਜੀ, ਜਦੋਂ ਬੀਜੇਪੀ ਇਸ ਵੇਲੇ 4 ਸਪੀਕਰ ਘਿਰੀ ਪਈ ਆ, ਜਿਹੜੇ ਇਹਨਾਂ ਦੇ ਇੱਕ ਸਪੋਕਸਮੈਨ ਪਾਤਰਾ ਉਹ ਖੜੇਗਾ ਪੇਪਰ ਥੱਪਾ ਜਿਹਾ ਲਿਆ, ਉਹਦਾ ਬਾਰੇ ਨਹੀਂ ਉਹਦਾ ਟੀਵੀ ਤੇ ਡਿਬੇਟ ਤੇ। ਦੂਸਰਾ ਜੀ ਇਹਨਾਂ ਦਾ ਬਾਹਰੋਂ ਤਾਂ ਦਬਾਅ ਬਹੁਤ ਪੈ ਰਿਹਾ। ਇਹਨਾਂ ਦੇ ਆਪਣੇ ਜਿਹੜੇ ਅੰਦਰਲੇ ਬੰਦੇ ਆ ਜਿਹੜੇ ਮੋਦੀ ਨੇ ਖੁੱਡੇ ਲੈਣ ਲਾਇਆ ਸੀ, ਉਹ ਵੀ ਉਹ ਬੋਲਣ ਲੱਗ ਪਏ। ਜਿੱਦਾਂ ਮੁਰਲੀ ਮਨੋਹਰ ਜੋਸ਼ੀ ਬੋਲਿਆ ਤੇ ਆਹ ਇੱਕ ਹੋਰ ਜਿਹੜਾ ਜਿਹਨਾਂ ਅਲਨੀ ਹੋਰੀ, ਇਹਨੇ ਜਿਹੜੇ ਬਿਆਨ ਦਿੱਤੇ ਜੀ, ਇਹ ਜਿਹੜਾ ਮਨੋਹਰ ਜੋਸ਼ੀ ਹੈ ਜੀ, ਇਹ ਕਿਸੇ ਸੰਸਥਾ ਦਾ ਕੋਈ ਪ੍ਰਧਾਨ ਆ ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਕਿਹੜਾ ਸਵਾਲ ਮੰਗਿਆ, ਇਹਦੇ ਬਾਰੇ ਦੱਸੋ ਮੈਨੂੰ ਭੈਣ ਜੀ, ਸਵਾਲਾਂ ਨੂੰ ਕੱਟਿਓ ਨਾ। ਠੀਕ ਹੈ ਜੀ। ਜੀ ਮੇਰੇ ਖਿਆਲ ਦੇ ਵਿੱਚ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ। ਮੇਰੇ ਖਿਆਲ 'ਚ ਉਹਨਾਂ ਨੂੰ ਸੁਣਾਈ ਨਹੀਂ ਦਿੱਤਾ ਤੇ ਤੁਸੀਂ ਵੀ ਜੇ ਕਾਲ ਕਰਨੀ ਆ 4082725200 ਇੱਕ ਬ੍ਰੇਕ ਤੋਂ ਬਾਅਦ।
ਚੂੜੀਆਂ ਚੜਾ ਦੇ ਚੰਨ ਵੇ ਮੈਂ ਛਮ ਛਮ ਨੱਚਦੀ ਫਿਰਾਂ। ਕਿਰਨ ਬੜੀ ਖੁਸ਼ ਲੱਗਦੀ ਆ, ਕੀ ਗੱਲ ਆ? ਮੇਰੀ ਰਿਸੈਪਸ਼ਨ ਅਤੇ ਜਾਗੋ ਦੀ ਪਾਰਟੀ ਹੋਣ ਜਾ ਰਹੀ ਆ ਸਨਰਾਈਜ਼ ਬੈਂਕੁਏਟ ਹਾਲ ਵਾਲਿਆਂ ਦੇ। ਅੱਛਾ, ਇਹਦੇ ਚ ਇੰਨੀ ਖੁਸ਼ੀ ਵਾਲੀ ਕਿਹੜੀ ਗੱਲ ਆ? ਤੁਹਾਨੂੰ ਨਹੀਂ ਪਤਾ, ਸਨਰਾਈਜ਼ ਬੈਂਕੁਏਟ ਹਾਲ ਪਹਿਲਾ ਇੰਡੀਅਨ 5 ਸਟਾਰ ਬੈਂਕੁਏਟ ਹਾਲ ਆ। ਜਿੰਨੇ ਵੱਡੇ ਆਮ ਲੋਕਾਂ ਦੇ ਹਾਲ ਆ ਨਾ, ਉਨੀ ਵੱਡੀ ਤਾਂ ਸਨਰਾਈਜ਼ ਵਾਲਿਆਂ ਦੀ ਲੌਬੀ ਆ। ਅਤੇ ਇਹਨਾਂ ਕੋਲ 3 ਹਾਲ ਵੀ ਨੇ, 250, 500 ਅਤੇ 1200 ਬੰਦਿਆਂ ਦੀ ਕੈਪੈਸਿਟੀ ਵਾਲੇ, ਜਿੱਥੇ ਤੁਸੀਂ ਜਾਗੋ, ਰਿਸੈਪਸ਼ਨ, ਮੀਟਿੰਗ ਅਤੇ ਕਨਸਰਟ ਵੀ ਕਰਵਾ ਸਕਦੇ ਹੋ। ਇਹ ਡੀਜੇ ਅਤੇ ਡੈਕੋਰੇਸ਼ਨ ਵੀ ਇਨ ਹਾਊਸ ਕਰਦੇ ਨੇ। ਜਦੋਂ ਤੁਸੀਂ ਖਾਧੀ ਨਾ ਇਹਨਾਂ ਦੇ ਰੈਸਟੋਰੈਂਟ ਕਲੇ ਓਵਨ ਗ੍ਰਿਲ ਐਂਡ ਬਾਰ ਦੀ ਰੋਟੀ ਤਾਂ ਉਂਗਲਾਂ ਚੱਟਦੇ ਰਹਿ ਜਾਓਗੇ ਜਨਾਬ, ਜੋ ਕਿ ਸਿਲਾਨੋ ਕਾਉਂਟੀ ਦਾ ਨੰਬਰ 1 ਰੈਸਟੋਰੈਂਟ ਆ। ਹਾਲ ਦੀ ਬੁਕਿੰਗ ਵਾਸਤੇ ਅੱਜ ਹੀ ਕਾਲ ਕਰੋ ਕਮਲ ਗਿੱਲ 7074747003। 500 ਤੋਂ 1000 ਬੰਦੇ ਦੀ ਕੇਟਰਿੰਗ ਦੇ ਲਈ ਗੱਲ ਕਰ ਸਕਦੇ ਹੋ ਹਰਪਾਲ ਜੀ ਨਾਲ 4083139202। ਸਨਰਾਈਜ਼ ਬੈਂਕੁਏਟ ਹਾਲ 620 ਔਰੰਜ ਡਰਾਈਵ ਅਤੇ 400 ਔਰੰਜ ਡਰਾਈਵ ਵੈਕਵਿਲ। sunrisebanquethall.com ਤੇ ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਬਹੁਤ ਹੀ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਇੱਕ ਵਾਰੀ ਫਿਰ ਸਵਾਗਤ ਕਰਦੇ, ਤੁਸੀਂ ਜੁੜ ਚੁੱਕੇ ਹੋ ਪੰਜਾਬੀ ਰੇਡੀਓ USA ਨਾਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਤੁਸੀਂ ਜਵਾਬ ਦੇ ਰਹੇ ਸੀਗੇ ਜਸਪਾਲ ਸਿੰਘ ਹੋਰਾਂ ਦਾ ਸਵਾਲ ਕੀਤੇ ਸੀ ਜੀ। ਮੈਂ ਮੇਰੇ ਦਿਮਾਗ ਚੋਂ ਜਿਹੜਾ ਜੀ ਉਹ ਨਿਕਲ ਗਿਆ ਕਿਉਂਕਿ ਅੱਧ ਵਿਚਾਲੇ ਉਹ ਲਾਈਨ ਜਿਹੜੀ ਉਹ ਕੱਟੀ ਗਈ। ਹਾਂਜੀ, ਆਪਣੇ ਨਾਲ ਦੁਆਰਾ ਜਸਪਾਲ ਸਿੰਘ ਜੀ ਕੀ ਸਵਾਲ ਸੀਗੇ ਤੁਹਾਡੇ? ਜੀ ਜਸਪਾਲ ਸਿੰਘ ਜੀ, ਹਾਂਜੀ ਕੋਈ ਨਹੀਂ, ਦੁਆਰਾ ਉਹ ਸਾਡੇ ਨਾਲ ਜੁੜ ਸਕਦੇ ਨੇ ਜੀ। ਰਾਜ ਮੰਟਿਕਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 2 ਸਵਾਲ ਨੇ ਬਾਈ ਜੀ ਮੇਰੇ। ਪਹਿਲੇ ਜਿਹੜੇ ਆਪਾਂ 10 ਮਿੰਟ 12 ਮਿੰਟ ਸਟਾਰਟਿੰਗ ਦੇ ਵਿੱਚ ਸੀਗੇ ਉਹਨਾਂ ਦੇ ਵਿੱਚੋਂ ਹੀ ਇੱਕ ਤਾਂ ਤੁਸੀਂ ਗੱਲ ਇਹ ਬਹੁਤ ਵੱਡੀ ਕਹੀ ਕਿ
ਸੌ ਤਰੱਸਾ ਸਿਰੇ ਦੇ ਗੱਠ ਵਾਲੀ ਗੱਲ ਆ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਡਾਲਰ ਦਾ ਮੁਹਤਾਜ ਬਣਾ ਲਿਆ, ਗੁਰੂ ਗ੍ਰੰਥ ਸਾਹਿਬ ਦੀ ਮੰਨਣੋਂ ਹਟ ਗਏ। ਜੋ ਉਹਦੇ ਵਿੱਚ ਦੱਸਿਆ ਗਿਆ ਜੋ ਜੀਵਨ ਜਾਚ ਬਣ ਜਾਵੇ ਤਾਂ ਫਿਰ ਘਾਟਾ ਹੀ ਕਾਹਦਾ। ਤੇ ਸਵਾਲ ਮੇਰਾ ਪਹਿਲਾਂ ਇਹੀ ਹੈ ਜੀ, ਗੱਗ ਦੇ ਨਾਲ ਹੈਗਾ ਕਿ ਉਹਦੀ ਇੱਕ ਤਾਂ ਕਈ ਰਚਨਾਵਾਂ ਉਹਦੀਆਂ ਜਾਂ ਕਵਿਤਾ ਜੋ ਵੀ ਉਹ ਲਿਖਦੇ ਨੇ ਆਈਆਂ, ਤੇ ਇੱਕ ਤਾਂ ਨਾਨਕ ਵਾਲੀ ਉਹਨਾਂ ਦੀ ਕਵਿਤਾ, ਤੇ ਦੂਸਰਾ ਉਹਨਾਂ ਦੀ ਗੱਗਬਾਣੀ ਜਿਹੜੀ ਆ ਇਹਦੇ ਉੱਤੇ ਇਤਰਾਜ਼ ਮੈਨੂੰ ਜਿੱਥੇ ਤੱਕ ਪਤਾ ਸੀਗਾ। ਤੇ ਜਗਬਾਣੀ ਤੇ ਗੱਗਬਾਣੀ ਦੇ ਵਿੱਚ ਕਿੰਨਾ ਕੁ ਫਰਕ ਹੈ? ਜੇ ਗੱਗਬਾਣੀ ਤੇ ਇਤਰਾਜ਼ ਹੈ ਤਾਂ ਜਗਬਾਣੀ ਤੇ ਕਿਉਂ? ਦੂਸਰੀ ਗੱਲ, ਜਿਸ ਤਰੀਕੇ ਨਾਲ ਪਹਿਲਾਂ ਇੱਥੇ ਕੁੱਟਿਆ ਗਿਆ, ਜਦੋਂ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਇਹ ਮੋਨੇ ਸੀ ਕੁੱਟਣ ਵਾਲੇ, ਮੇਰੇ ਵਰਗੇ ਰੁੱਡੇ ਸੀ, ਤੇ ਉਹਨਾਂ ਨੂੰ ਇਸ ਤਰੀਕੇ ਨਾਲ ਜਥੇਬੰਦੀਆਂ ਤੋਂ ਕੁਛ ਪ੍ਰਚਾਰਿਆ ਗਿਆ ਕਿ ਉਹਨੂੰ ਚਾਟਾ ਛਕਾਤਾ ਗੱਗ ਨੂੰ, ਤੇ ਸਿੱਖਾਂ ਨੇ ਸੋਧਾ ਲਾਤਾ। ਪਰ ਜੇ ਇਸ ਤਰੀਕੇ ਦੇ ਨਾਲ ਸੋਧਾ ਲੱਗਣ ਲੱਗ ਪਿਆ ਤੇ ਫਿਰ ਤਾਂ ਕੋਈ ਵੀ ਮੇਰੇ ਵਰਗਾ ਉੱਠੂਗਾ ਤੇ ਕਿਸੇ ਨੂੰ ਵੀ ਕਹਿ ਲਵੇ ਉਹਦੇ ਗੱਲ ਨੂੰ ਹੱਥ ਪਾ ਕੇ ਤੇ ਇੱਕ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਕਿਸੇ ਕੀ ਕਰ ਦਿਆ ਕਰੂਗਾ। ਜਿਹੜਾ ਕੇਸ ਆ ਉਹਦਾ ਉਹ ਕੋਰਟ ਦੇ ਵਿੱਚ ਹੈਗਾ, ਉੱਥੇ ਤੁਸੀਂ ਆਪਣੀ ਫਾਈਟ ਕਰੋ, ਰਾਈਟ। ਪਰ ਜਿਸ ਤਰੀਕੇ ਨਾਲ ਵਾਇਲੈਂਸ ਕਰਨ ਵਾਲਿਆਂ ਨੂੰ ਸਿੱਖ ਕਹਿ ਕੇ ਜਾਂਦਾ, ਕਦੀ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਧਰਮ ਵੱਲੋਂ ਸਾਡੇ ਲੜੋ, ਇਹ ਗੱਲਾਂ ਬਹੁਤੀਆਂ ਚੰਗੀਆਂ ਨਹੀਂ। ਕਿ ਜੇ ਦੇਖਿਆ ਜਾਵੇ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਕਿ ਸਾਨੂੰ ਵੱਖਰਾ ਘਰ ਚਾਹੀਦਾ, ਸਾਨੂੰ ਆਜ਼ਾਦੀ ਮਿਲੀ, ਤਾਂ ਤੁਸੀਂ ਉਹਦੀ ਕਲਮ ਦੀ ਤਾਂ ਆਜ਼ਾਦੀ ਵੀ ਖੋਲੀ ਹੈ ਨਾ ਇੱਕ ਨਾਲ ਲੱਗਦੇ। ਇਹ ਜਿਹੜਾ ਜੋ ਵੀ ਕੁਛ ਹੋ ਰਿਹਾ ਹੈ, ਜਿਸ ਤਰੀਕੇ ਨਾਲ ਹਵਾ ਦਿੱਤੀ ਜਾ ਰਹੀ ਆ ਗਾਂ ਭਲਕ ਨੂੰ, ਜਿਵੇਂ ਹੱਥ ਦੀਆਂ ਦਿੱਤੀਆਂ ਮੂੰਹ ਨਾਲ ਖੁੱਲਣ ਵਾਲੀ ਗੱਲ ਹੋ ਜਾਣੀ ਆ, ਫਿਰ ਕੋਈ ਕੁਛ ਵੀ ਕਰ ਸਕਦਾ। ਕਿਉਂਕਿ ਸਾਡੇ ਵਰਗੇ ਉੱਦਾਂ ਬੋਲਣ ਤੇ ਕਹਿਣਾ ਮੋਨੇ ਆ, ਤੁਸੀਂ ਪਹਿਲਾਂ ਅੰਮ੍ਰਿਤ ਛਕੋ ਸਿੰਘ ਸਜੋ ਤਾਂ ਫਿਰ ਕੋਈ ਗੱਲ ਕਰਿਓ। ਪਰ ਜੇ ਕੋਈ ਮੋਨਾ ਕਿਸੇ ਨੂੰ ਕੁੱਟ ਦੇਵੇ ਤਾਂ ਫਿਰ ਉਹਨੂੰ ਝੱਟ ਐਕਸੈਪਟ ਕਰ ਲਿਆ ਜਾਂਦਾ ਕਿ ਤੁਸੀਂ ਸਿੱਖ ਆ। ਦੂਸਰਾ ਸਵਾਲ ਮੇਰਾ ਹੈਗਾ ਜੀ, ਤੇ ਆਪਣੇ ਨਵਜੋਤ ਸਿੱਧੂ ਸਾਹਿਬ ਤੇ ਆਪਣੇ ਬੈਂਸ ਸਾਹਿਬ ਤੇ ਖਹਿਰਾ ਸਾਹਿਬ, ਤਿੰਨਾਂ ਦੀ ਜਿਵੇਂ ਹਿੱਟ ਐਂਡ ਰਨ ਦੀ ਜੀ ਰਹੀ ਆ। ਜਿਵੇਂ ਸਿੱਧੂ ਸਾਹਿਬ ਪਿਛਲੇ ਦਿਨੀਆਂ ਇੱਕ ਦੋ ਦਿਨ ਪਹਿਲਾਂ ਜੀ ਚੈਨਲ ਦੇ ਜਿਵੇਂ ਰੈਲੀ 'ਚ ਬੋਲਦੇ ਹੁੰਦੇ ਐ ਆ ਕਿ ਉਹਨਾਂ ਨੂੰ ਸਵਾਲ ਵੀ ਨਹੀਂ ਕਰਨ ਦਿੰਦੇ, ਪਹਿਲਾਂ ਹੀ ਜਵਾਬ ਦੇਈ ਤੁਰੇ ਜਾਂਦੇ ਆ। ਜਿੰਨੇ ਕੁ ਮਸਲੇ ਇਹਨਾਂ ਤਿੰਨਾਂ ਕੁ ਲੀਡਰਾਂ ਨੇ ਚੱਕੇ ਆ, ਉਹਨਾਂ 'ਚੋਂ ਸਿਰੇ ਕਿੰਨੇ ਕੁ ਲੱਗੇ ਆ ਜੀ, ਕਿੰਨੇ ਕੁ ਨਹੀਂ ਸਿਰੇ ਚੜਾਤੇ ਜਿਨ੍ਹਾਂ ਦਾ ਕੋਈ ਰਿਜ਼ਲਟ ਆਇਆ ਹੋਵੇ? ਦੱਸਿਓ ਬਾਈ ਜੀ। ਥੈਂਕ ਯੂ ਜੀ। ਉਹ ਜਿਹੜੀ ਤਾਂ ਪਹਿਲੀ ਗੱਲ ਤੁਸੀਂ ਕਹੀ ਆ, ਉਹ ਤਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਪੜ੍ਹੋ ਤਾਂ ਉਹ ਜਿਹੜੇ ਕੁੱਟਣ ਵਾਲੇ ਆ ਉਹਨਾਂ ਨੂੰ ਭਾਈ ਵੀ ਨਾਲ ਲਿਖਤਾ, ਭਾਈ ਯਾਦਵਿੰਦਰ ਜਿਹੜਾ ਦੀ। ਹੁਣ ਭਾਈ ਲਫ਼ਜ਼ ਜਿਹੜਾ ਜੀ ਇਹ ਕਹਿਣ ਨੂੰ ਤਾਂ ਕੋਈ ਗ੍ਰੰਥੀ ਨੂੰ ਵੀ ਭਾਈ ਕਹਿੰਦੇ ਆ, ਰੇਹੜੀ ਵਾਲੇ ਨੂੰ ਵੀ ਭਾਈ ਲਫ਼ਜ਼ ਜਿਹੜਾ ਭਾਈ ਬਹੁਤ ਉੱਚਾ ਸੁੱਚਾ ਲਫ਼ਜ਼ ਆ ਜੀ। ਜਿਹੜੇ ਇਹ ਭਾਈ ਜੈਤਾ ਜੀ ਵਰਗਿਆਂ ਨੂੰ ਜਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਨ੍ਹਾਂ ਨੇ ਸ਼ਹੀਦੀ ਦਿੱਤੀ, ਉਹਨਾਂ ਦੇ ਵਾਸਤੇ ਇਹ ਲਫ਼ਜ਼ ਜਿਹੜੇ ਜੀ ਉਹ ਵਰਤੇ ਜਾਂਦੇ ਆ। ਭਾਈ ਲਫ਼ਜ਼ ਬਹੁਤ ਉੱਚਾ ਤੇ ਸੁੱਚਾ ਜਿਹੜਾ ਜੀ ਉਹ ਲਫ਼ਜ਼ ਆ। ਇਹ ਗੱਲ ਠੀਕ ਹੈ, ਹਿੰਸਾ ਭੜਕਾਉਣ ਵਾਲਿਆਂ ਦੇ ਵਾਸਤੇ ਅਜਿਹੇ ਲਫ਼ਜ਼ ਜਿਹੜੇ ਜੀ ਉਹ ਨਹੀਂ ਵਰਤੇ ਜਾ ਸਕਦੇ। ਹਿੰਸਾ ਦੀ ਜਿਹੜੀ ਦੀ ਪ੍ਰੋੜਤਾ ਕਰਨ ਵਾਲੇ, ਹਿੰਸਾ ਨੂੰ ਥਾਪੜਨ ਵਾਲੇ ਜਿਹੜੇ ਹੁੰਦੇ ਆ, ਉਹ ਸ਼ੇਰ ਦੀ ਸਵਾਰੀ ਕਰਨ ਵਾਲੀ ਗੱਲ ਹੁੰਦੀ ਆ। ਸ਼ੇਰ ਦੀ ਸਵਾਰੀ ਤੁਸੀਂ ਉਨੀ ਦੇਰ ਤੱਕ ਕਰ ਸਕਦੇ ਆ ਜਿੰਨੀ ਦੇਰ ਤੱਕ ਉਹਦੀ ਪਿੱਠ ਤੇ ਬੈਠੇ ਆ। ਜਦੋਂ ਪਿੱਠ ਤੋਂ ਉਤਰ ਗਏ ਫਿਰ ਸ਼ੇਰ ਨੇ ਤੁਹਾਡੇ ਵੱਲ ਨੂੰ ਜਿਹੜਾ ਜੀ ਉਹ ਆਉਣਾ। ਜਿਹੜੇ ਗਾਵਾਂ ਲਿਜਾਣ ਵਾਲੇ ਗਰੀਬ ਡਰਾਈਵਰ ਨੇ, ਉਹਨਾਂ ਨੂੰ ਕੁੱਟਣ ਵਾਲੇ ਜਿਹੜੇ ਲੋਕ ਨੇ, ਫਿਰ ਉਹਨਾਂ ਦੀ ਮੁਖਾਲਫਤ ਕਿਉਂ ਕਰਦੇ ਹੋ? ਜਿਹੜੇ ਲੋਕ ਆ ਹੁਣੇ ਪਹਿਲਾਂ ਹੋ ਕੇ ਹਟਿਆ ਭਗਵਾਂ ਕਰਨ ਦਾ ਜਿਹੜਾ ਜੀ ਉਹ ਸਵਾਲ, ਜਿਹੜੇ ਭਗਵਾਂ ਕਰਨ ਨੂੰ ਲਾਗੂ ਕਰਾਉਣ ਦੇ ਵਾਸਤੇ ਇੰਨਾ ਕੁਛ ਕੁੱਟ ਕਟਾਪਾ ਜਿਹੜਾ ਜੀ ਉਹ ਕਰੀ ਜਾ ਰਿਹਾ, ਫਿਰ ਤੁਸੀਂ ਉਹਨਾਂ ਨੂੰ ਦਰੁਸਤ ਠਹਿਰਾਉਂਦੇ ਹੋ? ਜੇ ਉਹਨਾਂ ਦੇ ਇਹ ਕੱਟੜਪੰਥੀ ਜਿਹੜੀਆਂ ਉਹਨਾਂ ਦੀਆਂ ਇਹ ਕਾਰਵਾਈਆਂ ਨੇ, ਹਰਕਤਾਂ ਨੇ, ਜੇ ਉਹਨਾਂ ਦਾ ਵਿਰੋਧ ਕਰ ਰਹੇ ਹੋ ਤਾਂ ਫਿਰ ਇਹ ਜਿਹੜੀ ਕਾਰਵਾਈ ਹੈ ਹਿੰਸਾ ਵਾਲੀ, ਇਹਨੂੰ ਤੁਸੀਂ ਕਿਵੇਂ ਜਿਹੜਾ ਜੀ ਉਹ ਜਾਇਜ਼ ਠਹਿਰਾ ਸਕਦੇ ਹੋ? ਔਰ ਭਾਈ ਲਫ਼ਜ਼ ਤੱਕ ਜਿਹੜਾ ਜੀ ਉਹ ਤੁਸੀਂ ਕਿਵੇਂ ਕਹਿ ਕੇ ਜਿਹੜਾ ਜੀ ਉਹ ਸੰਬੋਧਨ ਕਰ ਸਕਦੇ ਹੋ ਕਿ ਉਹ ਭਾਈ ਹੋ ਗਏ ਜੀ, ਉਹਨਾਂ ਨੇ ਆਹ ਕੁਛ ਜਿਹੜਾ ਜੀ ਉਹ ਕਰ ਦਿੱਤਾ? ਕਮ ਸੇ ਕਮ ਇਹ ਜਿਹੜੇ ਉੱਚੇ ਸੁੱਚੇ ਲਫ਼ਜ਼ ਨੇ, ਇਹ ਉਹਨਾਂ ਕੁਛ ਚੰਦ ਉਹਨਾਂ ਵੱਡੀਆਂ ਸ਼ਖਸੀਅਤਾਂ ਦੇ ਵਾਸਤੇ ਜਿਹੜਾ ਜੀ ਉਹ ਰਹਿਣ ਦਿਓ ਜਿਨ੍ਹਾਂ ਦੀ ਕੰਟਰੀਬਿਊਸ਼ਨ ਜਿਹੜੀ ਆ ਜੀ ਉਹ ਬਹੁਤ ਵੱਡੀ ਆ। ਹਰ ਬੰਦਾ ਭਾਈ ਨਹੀਂ ਜਿਹੜਾ ਜੀ ਉਹ ਹੋ ਸਕਦਾ, ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਨਹੀਂ ਹੋ ਸਕਦਾ। ਹਿੰਸਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਜੀ। ਚਾਹੇ ਉਹ ਮੈਨੂੰ ਤਾਂ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਚਾਹੇ ਜੀਕੇ ਸਿੰਘ ਹੋਰਾਂ ਦੇ ਉੱਤੇ ਹੋਇਆ ਜਿਹੜਾ ਜੀ ਉਹ ਹਮਲਾ ਕਿਉਂ ਨਾ ਹੋਵੇ, ਜੀਕੇ ਸਿੰਘ ਹੋਰਾਂ ਦਾ ਵਿਰੋਧ ਜਾਂ ਜਿਹੜੇ ਬਾਕੀ ਨੇ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਦੇ ਵਿਰੋਧ ਕਰਨ ਦੇ ਹੋਰ ਬਹੁਤ ਸਾਰੇ ਜਿਹੜੇ ਜੀ ਉਹ ਤਰੀਕੇ ਨੇ। ਅੱਜ ਕੁਛ ਲੋਕਾਂ ਨੂੰ ਇਹ ਲੱਗਦਾ ਹੋਊਗਾ ਕਿ ਇਹ ਵੀਡੀਓ ਜਿਹੜੀਆਂ ਦੀ ਪ੍ਰਮੋਟ ਹੋ ਕੇ ਉਹਨਾਂ ਦੀ ਬੱਲੇ ਬੱਲੇ ਜਿਹੜੀ ਦੀ ਹੋ ਗਈ, ਉਹਨਾਂ ਦੀ ਲੋਕ ਜਿਹੜੀ ਸਰਾਹਨਾ ਕਰਨ ਲੱਗੇ। ਪਰ ਲੌਂਗ ਟਾਈਮ ਜੇ ਤੁਸੀਂ ਇਹਦੇ ਇੰਪੈਕਟ ਜਿਹੜੇ ਆ ਜੀ ਉਹ ਦੇਖੋ, ਇਹ ਚੰਗੇ ਨਹੀਂ ਜਿਹੜੇ ਜੀ ਉਹ ਪੈਂਦੇ। ਅਸੀਂ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਹੋ ਜਾਂਦੇ ਆ ਜਿਹੜੇ ਹਿੰਸਕ ਲੋਕ ਨੇ। ਸਾਰੇ ਹਿੰਸਕ ਨਹੀਂ ਹੈਗੇ ਜੀ, ਬਹੁਤ ਸਾਰੇ ਲੋਕ ਨੇ ਜਿਹੜੇ ਤਰਕ ਦੇ ਨਾਲ ਜਿਹੜਾ ਜੀ ਉਹ ਗੱਲ ਕਰਦੇ ਨੇ, ਮੈਕਸੀਮਮ ਉਹ ਲੋਕ ਨੇ।
ਤਰਕ ਵਾਲੇ ਤਰੀਕੇ ਦੀ ਗੱਲ ਫਿਰ ਉਹੀ ਜਿਹੜੀ ਮੈਂ ਅੱਗੇ ਵੀ ਦੱਸੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਉਹ ਤਰਕ ਹੈ, ਉਹ ਹਿੰਸਾ ਨਹੀਂ ਹੈਗੀ ਜੀ। ਕਿਤੇ ਵੀ ਹਿੰਸਾ ਦਾ ਜਵਾਬ ਜਿਹੜਾ ਜੀ ਉਹ ਹਿੰਸਾ ਦੇ ਨਾਲ ਨਹੀਂ ਦਿੱਤਾ ਜਾ ਸਕਦਾ। ਫਿਰ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਣਾ, ਮੈਨੂੰ ਯਾਦ ਆ ਗਿਆ, ਜੂਲੀਅਟ ਰਿਬੈਰੋ ਇੱਕ ਵਾਰੀ ਜਿਹੜਾ ਦੀ ਬਣ ਕੇ ਆਏ ਸਨ ਪੰਜਾਬ ਪੁਲਿਸ ਦੇ ਮੁਖੀ। ਉਹਨੇ ਇੱਕ ਇੱਥੇ ਆ ਕੇ ਜਿਹੜੀ ਪ੍ਰਚਾਰੀ ਸੀ ਬੁਲਟ ਫਾਰ ਬੁਲਟ ਜਿਹੜਾ ਜੀ, ਉਦੋਂ ਇਹਦਾ ਬੜਾ ਵਿਰੋਧਤਾ ਵੀ ਜਿਹੜੀ ਉਹ ਹੋਈ ਸੀਗੀ ਜੀ। ਫਿਰ ਤੁਸੀਂ ਉਹਨੂੰ ਉਸ ਤਰਕ ਦੇ ਵਿੱਚ ਉਹਨੂੰ ਜਿਹੜਾ ਜੀ ਸਹੀ ਠਹਿਰਾਓਗੇ। ਪੰਜਾਬ ਦੇ ਵਿੱਚ ਹੋਏ ਪੁਲਿਸ ਮੁਕਾਬਲਿਆਂ ਦੇ ਕੁਝ ਫੈਸਲੇ ਆਏ ਆ ਜੀ, ਜਿਹੜੇ ਮੈਂ ਅੱਗੇ ਵੀ ਇੱਕ ਦਿਨ ਲਿਖਿਆ ਸੀਗਾ, ਬੋਲਿਆ ਵੀ ਸੀਗਾ ਜੀ ਕਿ ਇਹ ਉਹਨਾਂ ਲੋਕਾਂ ਦੇ, ਉਹਨਾਂ ਪਰਿਵਾਰਾਂ ਦੀ ਬਹੁਤ ਵੱਡੀ ਜਿਹੜੀ ਉਹ ਲੜਾਈ ਆ। ਇਹਨੂੰ ਇਸ ਪਾਸੇ ਨਾ ਜੋੜ ਲੈਣਾ ਜੀ, ਮੈਂ ਸਿਰਫ ਉਹ ਤਸ਼ਬੀਹ ਜਿਹੜੀ ਜੀ ਉਹ ਦੇਣੀ ਚਾਹੁੰਦਾ। ਲੰਬੀ ਲੜਾਈ ਉਹਨਾਂ ਨੇ ਲੜੀ ਹੈ, ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜੇ ਨੇ ਲੋਕ, ਉਹਨਾਂ ਦੀ ਸਰਾਹਨਾ ਜਿਹੜੀ ਇੱਥੇ ਕਰਨੀ ਚਾਹੀਦੀ ਹੈ। ਏਡੀ ਲੰਬੀ ਲੜਾਈ ਲੜੀ, ਇਹਦੇ ਵਾਸਤੇ ਕੋਈ ਨਹੀਂ ਬੋਲਿਆ ਜੀ। ਉਹ ਇਹਨਾਂ ਦੋ ਜਿਹੜੇ ਘਟਨਾਵਾਂ ਹੋਈਆਂ, ਕੋਈ ਇਹਦੇ ਬਾਰੇ ਇੰਨੀ ਗੱਲ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ। ਇਹ ਸਰਾਹਨਾ ਕੀਤੀ ਜਾਣੀ ਚਾਹੀਦੀ ਸੀ ਕਿ ਦਹਾਕਿਆਂ ਤੱਕ ਲੰਬੀ ਲੜਾਈ ਲੜਨ ਵਾਲੇ ਇਹ ਲੋਕ ਸ਼ਾਬਾਸ਼ੀ ਦੇ ਹੱਕਦਾਰ ਨੇ। ਕੀ ਪੁਲਿਸ ਦੇ ਵੱਲੋਂ ਉਦੋਂ ਚਲਾਈਆਂ ਗੋਲੀਆਂ ਨੂੰ ਫਿਰ ਅਸੀਂ ਇੱਥੇ ਜਸਟੀਫਾਈ ਕਰਾਂਗੇ ਜੀ? ਜਿਹੜੇ ਨਿਹੱਥੇ ਚੁੱਕ ਕੇ ਜਿਹੜੇ ਦੀ ਉਹ ਮਾਰ ਦਿੱਤੇ ਗਏ, ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀਗਾ, ਉਹਨਾਂ ਨੇ ਤਾਂ ਹੱਥਾਂ ਦੇ ਵਿੱਚ ਬੰਦੂਕਾਂ ਨਹੀਂ ਸੀ ਫੜੀਆਂ ਹੋਈਆਂ, ਘਰੋਂ ਚੁੱਕਿਆ ਤੇ ਜਾ ਕੇ ਜਿਹੜਾ ਸੀਗਾ ਜੀ ਉਹ ਮਾਰ ਦਿੱਤਾ। ਇਸ ਕਰਕੇ ਬਰਾਏ ਮਿਹਰਬਾਨੀ ਹਿੰਸਾ ਜਿਹੜੀ ਹੈ ਜੀ ਉਹਨੂੰ ਪ੍ਰਮੋਟ ਨਾ ਕਰੋ। ਇਹ ਖਤਰਨਾਕ ਹੋਊਗੀ ਲੰਬੇ ਸਮੇਂ ਦੇ ਵਾਸਤੇ, ਸਾਡੇ ਵਾਸਤੇ ਇਹ ਧੱਬੇ ਦੇ ਰੂਪ ਦੇ ਵਿੱਚ ਜਿਹੜੀ ਜੀ ਉਹ ਸਾਡੇ ਉੱਤੇ ਲੱਗ ਜੂਗੀ। ਜਸਪਾਲ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਅਨੂ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੁੱਛਣਾ ਸੀ ਕੁਛ ਚਿਰ ਪਹਿਲਾਂ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਇੱਕ ਕੁੜੀ ਨੂੰ ਨਸ਼ੇ ਦੇ ਲਾਉਣ ਦਾ ਕੇਸ ਸੀਗਾ, ਉਹਦੇ ਬਾਰੇ ਦੱਸਿਓ। ਤੇ ਜੱਗੀ ਜੌਲ ਉਹਨਾਂ ਦੇ ਨਾਲ ਜਿਹੜੇ ਇੱਕ ਦੋ ਮੁੰਡੇ ਹੋਰ ਫੜ ਹੋਏ ਸੀ, ਉਹਨਾਂ ਦਾ ਕੀ ਅਪਡੇਟ ਹੈਗੀ ਜੀ? ਥੈਂਕ ਯੂ ਜੀ। ਥੈਂਕ ਯੂ। ਜਿਹੜਾ ਡੀਐਸਪੀ ਢਿੱਲੋਂ ਸੀਗਾ ਜੀ, ਜਿਹੜਾ ਮਾਮਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਕਿਉਂਕਿ ਉਹ ਹਾਈ ਕੋਰਟ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਚਲੇ ਗਿਆ ਸੀ। ਹਾਈ ਕੋਰਟ ਦੇ ਵਿੱਚ ਸਰਕਾਰ ਨੇ ਜਵਾਬ ਦਿੱਤਾ, ਔਰ ਉਹਦੇ ਵਿੱਚ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਜੀ ਉਹ ਬੜਾ ਲੂੰ ਕੰਢੇ ਖੜੇ ਕਰਨ ਵਾਲਾ ਜੀ, ਕਿ ਉਹਨੇ ਜਿਹੜਾ ਜੀ ਉਹ ਨਸ਼ੇ ਦੇ ਉੱਤੇ ਲਾਉਂਦਾ ਸੀਗਾ, ਫਿਰ ਉਹਨਾਂ ਨੂੰ ਜਿਸਮ ਫਰੋਸ਼ੀ ਵੱਲ ਨੂੰ ਜਿਹੜਾ ਜੀ ਉਹ ਧੱਕਦਾ ਸੀ। ਔਰ ਜਿਹੜਾ ਉਹ ਸਿਮ ਕਾਰਡ ਯੂਜ਼ ਕਰ ਰਿਹਾ ਸੀਗਾ, ਉਹਦੇ ਇੱਕ ਸਾਬਕਾ ਰੀਡਰ ਦਾ ਜਿਹੜਾ ਕਿ ਜਿਹਦੀ ਮੌਤ ਹੋ ਚੁੱਕੀ ਹੈ, ਉਹਦਾ ਜਿਹੜਾ ਸਿਮ ਕਾਰਡ ਉਹਦੇ ਨਾਂ ਦੇ ਉੱਤੇ ਲਿਆ ਹੋਇਆ ਸਿਮ ਕਾਰਡ, ਉਹਦੀ ਉਹ ਵਰਤੋਂ ਕਰਦਾ ਸੀਗਾ ਜੀ। ਉਹ ਮਾਮਲਾ ਅਜੇ ਅੰਡਰ ਟਰਾਇਲ ਹੈ। ਇਸੇ ਤਰੀਕੇ ਦੇ ਨਾਲ ਜੱਗੀ ਜੌਲ ਤੇ ਜਿਹੜਾ ਦੂਸਰਾ ਮਾਮਲਾ ਉਹ ਵੀ ਅੰਡਰ ਟਰਾਇਲ ਹੈ ਜੀ। ਹੁਣ ਤਾਂ ਅਦਾਲਤ ਦੇ ਵਿੱਚ ਇਹ ਕੇਸ ਜਿਹੜੇ ਆ ਜੀ ਉਹ ਚੱਲ ਰਹੇ ਆ ਦੋਨੋਂ ਦੇ ਦੋਨੇ। ਤੇ ਅਦਾਲਤ ਦੀ ਜਿਹੜੀ ਪ੍ਰੋਸੀਡਿੰਗ ਆ ਉਹ ਜਦੋਂ ਉਹਦੇ ਵਿੱਚ ਕੁਛ ਨਵਾਂ ਆਉਂਦਾ, ਕਿਉਂਕਿ ਪੜਾਅ ਹੁੰਦੇ ਆ ਜੀ, ਚਲਾਨ ਪੇਸ਼ ਹੋ ਗਿਆ, ਗਵਾਹੀਆਂ ਜਿਹੜੀਆਂ ਜੀ ਉਹ ਹੋਣੀਆਂ ਸ਼ੁਰੂ ਹੋ ਗਈਆਂ, ਉਹਦੇ ਉੱਤੇ ਬਹਿਸ ਜਿਹੜੀ ਹੋਣੀ ਸ਼ੁਰੂ ਹੋ ਗਈ। ਜਦੋਂ ਵੀ ਉਹਦੇ ਉੱਤੇ ਬਹਿਸ ਵਗੈਰਾ ਹੁੰਦੀ ਆ, ਉਹਦੇ ਵਿੱਚ ਕ੍ਰਾਸ ਜਿਹੜੀ ਆ ਜੀ ਉਹ ਹੁੰਦੀ ਆ, ਉਹਦੀ ਡਿਟੇਲ ਜਿਹੜੀ ਆਊਗੀ, ਕੀ ਸਬੂਤ ਜਿਹੜੇ ਜੀ ਉਹ ਪੇਸ਼ ਕੀਤੇ ਜਾਂਦੇ ਆ ਪੁਲਿਸ ਦੇ ਵੱਲੋਂ, ਉਹ ਫਿਰ ਉਦੋਂ ਹੀ ਖਬਰ ਜਿਹੜੀ ਜੀ ਆਉਂਦੀ ਆ। ਜਿੰਨੀ ਦੇਰ ਤੱਕ ਉਹ ਪ੍ਰੋਸੀਡਿੰਗ ਅੱਗੇ ਨਹੀਂ ਵੱਧਦੀ, ਉਨੀ ਦੇਰ ਤੱਕ ਕੀ ਖਬਰ ਹੈ ਜੀ? ਮਹਿਜ਼ ਇਹੀ ਖਬਰ ਹੈ ਕਿ ਉਹ ਸਾਰੇ ਅੰਦਰ ਨੇ ਤੇ ਅਦਾਲਤੀ ਪ੍ਰਕਿਰਿਆ ਜਾਰੀ ਹੈ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ ਕੀ ਲੱਗਦਾ ਹੁਣ ਬਾਦਲ ਪਰਿਵਾਰ ਦਾ ਦੀਵਾ ਬੁਝਣ ਦੇ ਕੰਢੇ ਪਹੁੰਚ ਗਿਆ? ਅਗਰ ਦੀਵਾ ਬਾਦਲ ਪਰਿਵਾਰ ਦਾ ਅਕਾਲੀ ਦਲ ਚੋਂ ਬੁਝ ਜਾਂਦਾ ਤਾਂ ਫਿਊਚਰ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਕੌਣ ਹੋ ਸਕਦਾ? ਇਹ ਸਵਾਲ ਆ, ਕੱਟਿਓ ਨਾ ਜੀ। ਥੈਂਕ ਯੂ ਜੀ। ਬਹੁਤ ਵੱਡਾ ਸਵਾਲ ਆ ਜੀ। ਮੇਰਾ ਖਿਆਲ ਜਿੱਥੋਂ ਤੱਕ ਤਾਂ ਜਿਹੜਾ ਤੁਸੀਂ ਇਹ ਕਹੋ ਕਿ ਬਾਦਲ ਪਰਿਵਾਰ ਦਾ ਜਿਹੜਾ ਦੀ ਦੀਵਾ ਬੁਝਣ ਵਾਲੀ ਗੱਲ ਤਾਂ ਨਹੀਂ ਮੈਂ ਕਰਦਾ, ਪਰ ਇੰਨਾ ਜ਼ਰੂਰ ਹੈ ਕਿ ਸਿਆਸਤ ਦੇ ਵਿੱਚ ਸਭ ਤੋਂ ਮਾੜਾ ਸਮਾਂ ਜਿਹੜਾ ਜੀ ਮੌਜੂਦਾ ਬਾਦਲ ਪਰਿਵਾਰ ਨੂੰ ਵੇਖਣਾ ਪੈ ਰਿਹਾ, ਹੋਰ ਵੇਖਣਾ ਜਿਹੜਾ ਜੀ ਅਜੇ ਪਊਗਾ। ਉਹ ਇਸ ਪੱਖੋਂ ਕਿ ਉਹਨਾਂ ਦੇ ਨਾਲੋਂ ਵੱਡੀ ਜਿਹੜਾ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਦੇ ਸਾਥੀ ਲੋਕ ਤਾਂ ਟੁੱਟ ਗਏ ਜੀ। ਜਿਹੜੇ ਲੋਕ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਟੁੱਟ ਗਏ। ਜਿਹੜੀਆਂ ਰੈਲੀਆਂ ਵਗੈਰਾ ਨੇ ਕਿਵੇਂ ਉਹ 'ਚ ਬੰਦੇ ਲਿਆਂਦੇ ਜਾ ਰਹੇ ਆ, ਇਹ ਸਭ ਨੂੰ ਜਿਹੜਾ ਜੀ ਉਹ ਪਤਾ ਆ। ਟੁੱਟਣਗੇ ਅਜੇ ਹੋਰ ਜਿਹੜਾ ਜੀ ਉਹ ਟੁੱਟਣਗੇ। ਬਾਦਲ ਪਰਿਵਾਰ ਤਾਂ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਸਿਆਸਤ ਦੇ ਵਿੱਚ ਜਾਊਗਾ। ਕੌਣ ਅਗਲਾ ਪ੍ਰਧਾਨ ਹੋਊਗਾ, ਇਹ ਬਹੁਤ ਵੱਡਾ ਸਵਾਲ ਹੈ ਜੀ। ਕਿਉਂਕਿ ਜੇ ਤੁਸੀਂ ਮੇਰੇ ਤਰੀਕੇ ਨਾਲ ਸੋਚੋ, ਮੇਰੇ ਪੁਆਇੰਟ ਆਫ ਵਿਊ ਨਾਲ ਸੋਚੋ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹਦੇ ਵਿੱਚ ਕੋਈ ਮੋਹਰੇ ਲੱਗ ਸਕਦਾ। ਸੁਖਦੇਵ ਸਿੰਘ ਢੀਂਡਸਾ ਹੋਰੀ ਨੇ, ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਨੇ, ਇਹੀ ਜਿਹੜਾ ਜੀ ਉਹ ਰਹਿ ਗਏ ਜਿਹੜੇ ਪੁਰਾਣਿਆਂ ਦੇ ਵਿੱਚੋਂ ਮੇਨ ਜਿਹੜੇ ਜੀ ਆਉਂਦੇ ਆ। ਇਹ ਉਮਰ ਦੇ ਆਪਣੇ ਉਸ ਪੜਾਅ ਦੇ ਉੱਤੇ ਨੇ ਜੀ ਜਿੱਥੇ ਇਹਨਾਂ ਵਾਲੀ ਜਿਹੜੀ ਲੀਡਰਸ਼ਿਪ ਹੈ ਉਹ ਐਕਸੈਪਟ ਹੋ ਸਕਣੀ ਜਿਹੜੀ ਹੈ ਜੀ ਉਹ ਔਖੀ ਆ।
ਅੱਛਾ, ਉਸ ਤੋਂ ਬਾਅਦ ਤੁਸੀਂ ਸੈਕੰਡ ਲੀਡਰਸ਼ਿਪ ਤੇ ਜਿਹੜਾ ਜੀ ਆ ਜਾਓ। ਹੁਣ ਸੈਕੰਡ ਲੀਡਰਸ਼ਿਪ ਦੇ ਉੱਤੇ ਕੀਤਾ ਕੀ ਗਿਆ ਕਿ ਲੀਡਰਾਂ ਦੇ ਨਿਆਣਿਆਂ ਨੂੰ ਮੂਹਰੇ ਕੀਤਾ ਗਿਆ ਪਿਛਲੇ ਸਮੇਂ ਦੇ ਦੌਰਾਨ। ਜਿਹੜੀ ਲੀਡਰਸ਼ਿਪ ਦੀ ਘਾਟ ਹੈ ਉਹ ਵੱਖ-ਵੱਖ ਸਿਆਸੀ ਪਾਰਟੀਆਂ 'ਚ ਰੜਕ ਰਹੀ ਆ, ਕਾਂਗਰਸ ਦੇ ਵਿੱਚ ਵੀ ਰੜਕ ਰਹੀ ਆ, ਉਹ ਅਕਾਲੀ ਦਲ ਦੇ ਵਿੱਚ ਵੀ ਰੜਕ ਰਹੀ ਆ। ਇਹਨਾਂ ਨੇ ਕੋਈ ਲੀਡਰ ਉੱਠਣ ਨਹੀਂ ਦਿੱਤਾ। ਜਿਹੜੀ ਇਸ ਵੇਲੇ ਸਮੱਸਿਆ ਜਿਹੜੀ ਆ ਜੀ ਉਹ ਖੜੀ ਹੋ ਰਹੀ ਹੈ। ਜਿਹੜੇ ਆਏ ਆ ਉਹ ਜਾਂ ਤਾਂ ਇਹਨਾਂ ਦੇ ਪੁੱਤ ਧੀਆਂ ਆ ਜਾਂ ਉਹ ਬਾਹੂਬਲੀ ਆ, ਜਿਹੜੇ ਆਪਣੇ ਜ਼ੋਰ ਦੇ ਨਾਲ ਆਏ। ਇਹਦੇ ਵਿੱਚ ਹਾਲਾਂਕਿ ਰਿਸ਼ਤੇਦਾਰੀ ਦੇ ਤੌਰ ਦੇ ਉੱਤੇ ਆਏ, ਪਰ ਇਹਦੇ ਵਿੱਚ ਇੱਕ ਕੈਟਾਗਰੀ ਜਿਹੜੀ ਜੀ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਵਾਲੀ ਜਿਹੜੀ ਆ ਜੀ ਉਹ ਹੋ ਸਕਦੀ ਆ। ਕੌਣ ਉੱਠੂਗਾ ਜਿਹੜਾ ਜੀ ਪ੍ਰਧਾਨ ਦੇ ਵਜੋਂ, ਇਹ ਬਹੁਤ ਵੱਡਾ ਸਵਾਲ ਹੈ। ਮੇਰੀ ਜਾਚੇ ਉਦੋਂ ਵੱਡਾ ਸਵਾਲ ਜਿਹੜਾ ਜੀ ਹਾਲ ਦੀ ਘੜੀ ਇਹ ਆ ਕਿ ਜੇ ਬਾਦਲ ਪਰਿਵਾਰ ਜਿਹੜਾ ਜਿਵੇਂ ਸਿਆਸਤ ਦੇ ਰੂਪ ਦੇ ਵਿੱਚ ਉਹ ਹਾਸ਼ੀਏ ਤੇ ਜਾ ਰਿਹਾ, ਤੇ ਅਕਾਲੀ ਦਲ, ਦੇਖੋ ਅਕਾਲੀ ਦਲ ਪੁਰਾਣੀ ਪਾਰਟੀ ਆ। ਮੈਂ ਅੱਗੇ ਵੀ ਕਿਹਾ ਸੀ 1920 ਦੀ ਜਿਹੜੀ ਹੈ ਜੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਉਹ ਬਹੁਤ ਮਾਣਮੱਤਾ ਇਤਿਹਾਸ ਹੈ। ਉਹ ਪੰਜਾਬ ਦੇ ਵਾਸਤੇ ਲੜਨ ਵਾਲੀ ਇੱਕ ਜਥੇਬੰਦੀ ਦੇ ਵਿੱਚੋਂ ਰਿਹਾ, ਜਿੰਨੀ ਦੇਰ ਤੱਕ ਇਹਨੂੰ ਪੰਜਾਬੀ ਪਾਰਟੀ ਬਣਾ ਕੇ ਪੇਸ਼ ਨਹੀਂ ਜਿਹੜਾ ਜੀ ਉਹ ਕਰ ਦਿੱਤਾ, ਜਿਹਦੇ ਵਿੱਚ ਉਹ ਜਿਹੜੇ ਟਕਸਾਲੀ ਪਰਿਵਾਰ ਸੀਗੇ ਉਹਨਾਂ ਨੂੰ ਬਿਲਕੁਲ ਹਾਸ਼ੀਏ ਦੇ ਉੱਤੇ ਧੱਕ ਦਿੱਤਾ। ਅੱਜ ਜਿਹੜਾ ਜੀ ਉਹ ਭੁਗਤਣਾ ਪੈ ਰਿਹਾ। ਸਵਾਲ ਇਹ ਆਊਗਾ ਕਿ ਜੇ ਬਾਦਲ ਪਰਿਵਾਰ ਹਾਸ਼ੀਏ ਤੇ ਜਾਂਦਾ ਤੇ ਅਕਾਲੀ ਦਲ ਦੁਬਾਰਾ ਜੇ ਉਭਰੂਗਾ, ਐਸੀ ਕੋਈ ਗੱਲ ਨਹੀਂ ਹੈ, ਉਭਰੂਗਾ, ਉਹਨੂੰ ਕਿੰਨਾ ਚਿਰ ਲੱਗਦਾ। ਦੇਖੋ ਇਹ ਕੋਈ ਬਿਜਲੀ ਦਾ ਸਵਿਚ ਨਹੀਂਗਾ ਕਿ ਤੁਸੀਂ ਔਨ ਕਰਤਾ ਆਫ ਜਿਹੜਾ ਜੀ ਉਹ ਕਰ ਦਿੱਤਾ। ਇਹ ਪੋਸੀਬਲ ਨਹੀਂਗਾ ਕਿ ਅੱਜ ਬਾਦਲ ਪਰਿਵਾਰ ਹਾਸ਼ੀਏ ਤੇ ਚਲੇ ਗਿਆ ਤੇ ਆਪਾਂ ਇਹ ਕਹਾਂਗੇ ਕਿ 2019 ਦੇ ਵਿੱਚ ਲਓ ਜੀ ਜਿਹੜਾ ਸਵੀਪ ਕਰ ਗਿਆ ਅਕਾਲੀ ਦਲ ਨਵਾਂ ਉੱਠਿਆ ਸੀ। ਨਾਟ ਪੋਸੀਬਲ। ਜਿਹੜੀਆਂ ਸਿਆਸੀ ਪਾਰਟੀਆਂ ਨੇ ਜਦੋਂ ਇਹੋ ਜਿਹੇ ਕ੍ਰਾਈਸਿਸ ਦੇ ਵਿੱਚੋਂ ਲੰਘਦੀਆਂ ਨੇ, ਹਾਲਾਂਕਿ ਲੀਡਰਸ਼ਿਪ ਜਿਹੜੀ ਅਕਾਲੀ ਲੀਡਰਸ਼ਿਪ ਹੈ, ਬਾਦਲ ਪਰਿਵਾਰ ਇਸ ਕ੍ਰਾਈਸਿਸ ਨੂੰ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂਗਾ ਕਿ ਉਹ ਕ੍ਰਾਈਸਿਸ ਦੇ ਵਿੱਚੋਂ ਲੰਘ ਰਿਹਾ। ਪਰ ਇਹ ਰਿਐਲਿਟੀ ਹੈ, ਗਰਾਊਂਡ ਰਿਐਲਿਟੀ ਹੈ ਕਿ ਇਸ ਵੇਲੇ ਅਕਾਲੀ ਦਲ ਇੱਕ ਬਹੁਤ ਵੱਡੇ ਕ੍ਰਾਈਸਿਸ ਚੋਂ ਲੰਘ ਰਿਹਾ ਹੈ। ਇਹਦੇ ਵਿੱਚੋਂ ਉੱਭਰਨਾ, ਇੱਕ ਨਵੀਂ ਲੀਡਰਸ਼ਿਪ ਦਾ ਜਿਹੜਾ ਜੀ ਉੱਭਰਨਾ, ਜਿਹੜੀ ਇਹਨਾਂ ਸਿਆਸੀ ਨੇਤਾਵਾਂ ਦੇ ਮੁੰਡਿਆਂ ਤੇ ਬਾਹੂਬਲੀਆਂ ਤੋਂ ਬਿਨਾਂ ਜਿਹੜੀ ਜੀ ਉਹ ਹੋਵੇ, ਇਹ ਇੱਕ ਬਹੁਤ ਵੱਡਾ ਜਿਹੜਾ ਜੀ ਸਵਾਲ ਹੈ। ਮੇਰਾ ਖਿਆਲ ਇਸ ਸਮੇਂ ਦੇ ਗਰਭ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ, ਇਹਦਾ ਆਨਸਰ ਮੇਰੀ ਅਕਲ ਦੇ ਮੁਤਾਬਕ ਅਜੇ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਸਕਦਾ, ਕਿਉਂਕਿ ਜਿਹੜੀ ਲੀਡਰਸ਼ਿਪ ਦੀ ਘਾਟ ਹੈ, ਮੈਨੂੰ ਕੋਈ ਇਹੋ ਜਿਹੀ ਗੱਲ ਜਿਹੜੀ ਅਜੇ ਲੀਡਰਾਂ ਦੇ ਵਿੱਚ ਦਿਸਦੀ ਨਹੀਂ। ਜਿਹੜੇ ਨਾਲ ਤੁਰੇ ਫਿਰਦੇ ਨੇ ਯੂਥ ਵਾਲੇ ਇਹਨਾਂ ਦੇ, ਉਹਨਾਂ ਦੀ ਜਿਹੜੀ ਅਕਲ ਹੈ ਉਹ ਕਿੰਨੀ ਕੁ ਹੈ, ਉਹ ਤੁਸੀਂ ਵੱਖ-ਵੱਖ ਵੀਡੀਓਜ਼ ਦੇ ਵਿੱਚੋਂ ਜਿਹੜੀ ਉਹ ਮਹਿਸੂਸ ਕੀਤੀ ਹੋਊਗੀ, ਜਿਹੜੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੋਈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ ਵਾਸਤੇ ਚੱਲੀ ਜਿਹੜੀ ਗੋਲੀ ਆ ਉਹਨੂੰ ਇੱਕ ਕੁਦਰਤੀ ਜਿਹੜੇ ਜੀ ਉਹ ਘਟਨਾ ਕਹਿ ਕੇ ਵੀ ਕਹੀ ਜਾਂਦੇ ਆ। ਦੂਜੇ ਜਿਹੜੇ ਆ ਜੀ ਉਹ ਉਹੀ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿੰਦਾਬਾਦ ਦਾ ਨਾਰਾ ਕਿੱਥੇ ਲਾਉਣਾ ਤੇ ਮੁਰਦਾਬਾਦ ਦਾ ਨਾਰਾ ਜਿਹੜਾ ਜੀ ਉਹ ਕਿੱਥੇ ਲਾਉਣਾ। ਉਹਨਾਂ ਦੇ ਵਿੱਚੋਂ ਐਡੀ ਵੱਡੀ ਇੱਕ ਪਾਰਟੀ ਨੂੰ ਸੰਭਾਲ ਕੇ ਜਿਹੜਾ ਜੀ ਅੱਗੇ ਲਿਜਾ ਸਕਣਾ, ਇਹ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਜੀ ਉਹ ਹੋਊਗਾ। ਇੱਕ ਗੱਲ ਜਿਹੜੀ ਹੈ ਜੀ ਪੱਥਰ ਦੇ ਉੱਤੇ ਲਿਖੀ ਹੋਈ ਆ, ਅੱਜ ਕਿਸੇ ਨੂੰ ਹੋ ਸਕਦਾ ਕਿ ਗੋਡੇ ਲੱਗੇ ਗਿੱਟੇ ਲੱਗੇ ਕਿ ਬਾਦਲ ਪਰਿਵਾਰ ਜਿਹੜਾ ਜੀ ਉਹ ਸਿਆਸਤ ਦੇ ਵਿੱਚੋਂ ਹਾਸ਼ੀਏ ਤੇ ਜਾਊਗਾ ਜੀ ਅਕਾਲੀ ਦਲ। ਜੀ ਜਸਪਾਲ ਸੋਤਾ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਕੁਐਸਚਨ ਮੁੜ ਕੇ ਦੁਹਰਾਓ ਜੀ। ਹਾਂਜੀ, ਮੇਰਾ ਸਵਾਲ ਬਣੋ ਜੀ, ਇਹ ਜਿਹੜਾ ਮੋਦੀ ਹੈ ਸਰਕਾਰ ਇਸ ਵੇਲੇ 4 ਸਵੇਰੇ ਤੋਂ ਘਿਰੀ ਪਈ ਹੈ ਜੀ, ਤੇ ਬਾਹਰੋਂ ਵੀ ਇਹਨਾਂ ਤੇ ਬੜਾ ਦਬਾਅ ਪੈ ਰਿਹਾ। ਰਾਹੁਲ ਗਾਂਧੀ ਬੜੇ ਇਹਨਾਂ ਦੇ ਹਮਲੇ ਕਰਦਾ ਜੀ, ਤੇ ਵਿੱਚੋਂ ਇਹਨਾਂ ਦੇ ਆਪਣੇ ਜਿਹੜੇ ਲੀਡਰ ਮੋਦੀ ਸਾਹਿਬ ਨੇ ਖੁੱਡੇ ਦਾ ਲਾਇਆ ਸੀ, ਜਿਹਦਾ ਮੋਦੀ ਵਿਰੋਧ ਜੋਸ਼ੀ ਹੁਣ ਬੋਲੇ ਜੀ, ਉਹ ਕਿਸੇ ਸੰਸਥਾ ਦੇ ਪ੍ਰਧਾਨ ਆ, ਉਹਨੇ ਵੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਵਾਲ ਮੰਗਿਆ। ਇੱਕ ਜੀ ਜਿਹੜੇ ਆਰਮੀ ਦੇ ਬੈਂਕ ਸਾਬਕਾ ਗਵਰਨਰ ਸੀ, ਉਹ ਵੀ ਇਹਨਾਂ ਨੂੰ ਪੱਤੇ ਪਾਣੀ ਚ ਫੁੱਪੜਾਤਾ ਜੀ। ਤੇ ਦੂਸਰਾ ਇੱਕ ਅਰੁਣ ਸ਼ੌਰੀ, ਉਹ ਇਹਨਾਂ ਦੇ ਖਿਲਾਫ ਹੁਣ ਝੰਡਾ ਚੁੱਕਦਾ ਜੀ। ਇਹਨਾਂ ਬਾਰੇ ਦੱਸੋ ਮੈਂ ਜੀ, ਕੱਟਣਾ ਮੈਂ ਸੌਲਦਾ ਦਿਓ ਜੀ। ਦੇਖੋ ਇਹ ਗੱਲ ਠੀਕ ਹੈ, ਜਿਹੜੀ ਲੀਡਰਸ਼ਿਪ ਦੀ ਮੈਂ ਗੱਲ ਕੀਤੀ ਹੈ ਕਿ ਜਿਹੜੀ ਲੀਡਰਸ਼ਿਪ ਨਵੀਂ ਨਹੀਂ ਉੱਭਰੀ, ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਪ੍ਰੋਬਲਮ ਜਿਹੜੀ ਹੈ ਜੀ ਉਹ ਹੈਗੀ ਆ। ਭਾਰਤੀ ਜਨਤਾ ਪਾਰਟੀ ਦੇ ਵਿੱਚ 2.25 ਬੰਦੇ ਜਿਹੜੇ ਆ ਜੀ ਉਹ ਸਰਕਾਰ ਨੂੰ ਚਲਾ ਰਹੇ ਆ। 2.25 ਇਸ ਕਰਕੇ, ਇੱਕ ਤਾਂ ਨਰਿੰਦਰ ਮੋਦੀ, ਦੂਸਰੇ ਅਮਿਤ ਸ਼ਾਹ ਹੋਰੀ, ਤੇ ਜਿਹੜੇ 25 ਪੈਸੇ ਜਿਹੜੇ ਜੀ ਅਰੁਣ ਜੇਤਲੀ ਹੋਰੀ। ਇਹ ਜਿਹੜੇ 2.25 ਬੰਦੇ ਜਿਹੜੇ ਸਰਕਾਰ ਚਲਾ ਰਹੇ, ਇਹਨਾਂ ਨੇ ਕਿਸੇ ਨੂੰ ਉੱਭਰਨ ਨਹੀਂ ਜਿਹੜਾ ਜੀ ਉਹ ਦਿੱਤਾ। ਜੇ ਵਿਦੇਸ਼ ਮੰਤਰਾਲੇ ਦੀ ਕੋਈ ਗੱਲ ਕਰਨੀ ਹੈ ਤੇ ਪ੍ਰਧਾਨ ਮੰਤਰੀ ਹੋਰੀ ਉਹਦਾ ਜਵਾਬ ਦੇ ਰਹੇ ਆ। ਜੇ ਡਿਫੈਂਸ ਮਿਨਿਸਟਰੀ ਦੀ ਕੋਈ ਗੱਲ ਕਰਨੀ ਆ ਉਹਦਾ ਜਵਾਬ ਪ੍ਰਧਾਨ ਮੰਤਰੀ ਹੋਰੀ ਦਿੰਦੇ ਰਹੇ ਆ। ਹੁਣ ਇਹ ਹੋ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਹੋਰਾਂ ਦਾ ਜਵਾਬ ਜਿਹੜਾ ਜੀ ਉਹ ਲੋਕ ਉਡੀਕ ਰਹੇ ਆ ਕਿ ਦੱਸੋ ਭਈ 4.5 ਸਾਲਾਂ 'ਚ ਤੁਸੀਂ ਕੀ ਕੀਤਾ।
ਰਫਾਲ ਡੀਲ ਦੇ ਬਾਰੇ ਦੇ ਵਿੱਚ ਦੱਸੋ ਕਿ ਕਿਵੇਂ ਪੈਸੇ ਜਿਹੜੇ ਦੀ ਉਹ ਜਿਹੜੇ ਇੰਨੇ ਜ਼ਿਆਦਾ ਗਏ, ਕਿਵੇਂ ਜਿਹੜੇ ਵੱਖ-ਵੱਖ ਬਿਜ਼ਨਸਮੈਨ ਸੀ ਉਹ ਚੂਨਾ ਲਾ ਕੇ ਕਿਵੇਂ ਨਿਕਲ ਗਏ। ਹੁਣ ਪ੍ਰਧਾਨ ਮੰਤਰੀ ਹੋਰੀ ਜਿਹੜੇ ਦੀ ਉਹ ਚੁੱਪ ਕਰ ਗਏ। ਇਸ ਮਸਲੇ ਦੇ ਉੱਤੇ ਜਵਾਬ ਕੌਣ ਦੇ ਰਹੇ ਆ? ਪ੍ਰਧਾਨ ਮੰਤਰੀ ਦੀ ਜਗ੍ਹਾ ਉੱਤੇ ਕਦੀ ਡਿਫੈਂਸ ਮਿਨਿਸਟਰ ਮੂਹਰੇ ਆ ਜਾਂਦੇ ਆ, ਕਦੇ ਵਿਦੇਸ਼ ਮੰਤਰੀ ਜਿਹੜੇ ਦੀ ਉਹ ਮੂਹਰੇ ਆ ਜਾਂਦੇ ਆ। ਭਾਵ ਕਿ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਜਿਹੜੀ ਦੀ ਉਹ ਹੈ। ਹਾਂ, ਜਿਸ ਤਰੀਕੇ ਨਾਲ ਜਿਹੜਾ ਦੀ ਉਹ ਇਹ ਨਿਕਲਣਾ ਸ਼ੁਰੂ ਹੋਇਆ, ਹੌਲੀ ਹੌਲੀ ਜਿਹੜਾ ਦੀ ਪੁਰਾਣੇ ਲੀਡਰ ਨੇ ਉਹ ਬੋਲਣ ਲੱਗੇ ਆ। ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਇਹ ਜਿਹੜੀ ਇਹਦੀ ਗਿਣਤੀ ਵਧੂਗੀ ਇਹਨਾਂ ਲੀਡਰਾਂ ਦੇ ਬੋਲਣ ਵਾਲੀ, ਕਿਉਂਕਿ ਜਿਹੜੇ ਅੰਦਰ ਹੈ ਉਹ ਗੁੱਬ-ਗਲਾਟ ਜਿਹੜਾ ਦੀ ਅੰਦਰ ਭਰੀ ਬੈਠੇ ਆ ਕਿ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ ਜੀ। ਇਹਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਤੇ ਉਹਨਾਂ ਵਰਗੇ ਜਾਂ ਉਹਨਾਂ ਦਾ ਧੜਾ ਵੀ ਜਿਹੜਾ ਕਿਹਾ ਜਾ ਸਕਦਾ ਹੈ, ਕਿਉਂਕਿ ਇੱਕ ਗੱਲ ਤਾਂ ਚੱਲ ਰਹੀ ਹੈ ਨਾ ਕਿ ਦੋ ਜਿਹੜੇ ਅਹਿਮ ਆਗੂ ਨੇ ਸ਼ਤਰੂਘਨ ਸਿਨਹਾ ਤੇ ਯਸ਼ਵੰਤ ਸਿਨਹਾ, ਇਹ ਦੋਨੋਂ ਜਿਹੜੇ ਆ ਜੀ ਉਹ ਝਾੜੂ ਫੜਨ ਜਾ ਰਹੇ ਆ। ਇਹਨਾਂ ਨੂੰ ਲੋਕ ਸਭਾ ਦੀ ਸੀਟ ਜਿਹੜੀ ਆ ਜੀ ਉਹ ਦਿੱਲੀ ਤੋਂ ਆਫਰ ਕੀਤੀ ਗਈ ਆ, ਹਾਲਾਂਕਿ ਆਫੀਸ਼ੀਅਲੀ ਐਲਾਨ ਜਿਹੜਾ ਜੀ ਉਹ ਨਹੀਂ ਹੋਇਆ। ਟੁੱਟ ਭੱਜ ਜਿਹੜੀ ਆ ਜੀ ਉਹ ਤਾਂ ਹੋਊਗੀ। ਜੀ ਦਲਵੀਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਇੱਕ ਤੇ ਜਵਾਬ ਦੇ ਦਿੱਤਾ ਜੀ, ਉਹ ਜਿਹੜੀ ਖਿਡਾਰੀ ਉਹ ਮੈਂ ਕਰੂੰਗਾ ਉਹ ਦੱਸ। ਦੂਜੀ ਹੈ ਜੀ, ਪਿਛਲਾ ਬਰਸਾਤਾਂ ਨੇ ਬੜਾ ਨੁਕਸਾਨ ਵੇਖਿਆ ਤੇ ਲੋਕਾਂ ਦਾ ਪਾਣੀ ਦਾ ਨਿਕਾਸ ਕੋਈ ਨਹੀਂ ਜੀ। ਸਾਡੇ ਇੱਥੇ ਭੇਵੇ ਦੇ ਇਲਾਕੇ ਜੀ ਰਿਸ਼ਤੇਦਾਰ ਨੇ, ਉਹਨਾਂ ਨੇ 40 ਕਿੱਲਿਆਂ 'ਚ 2 ਬੋਰ ਕਰਾਏ ਨੇ ਪਾਣੀ ਥੱਲੇ ਘੱਲਣ ਲਈ, ਪਰ 10 ਸਾਲ ਹੋ ਗਏ ਨੇ। ਉਦੋਂ ਉਹਨਾਂ ਦਾ 70,000 ਰੁਪਇਆ ਲੱਗਾ ਜੀ, ਉਦੋਂ ਦੇ ਬਚ ਗਏ ਨੇ ਜੀ। ਤੁਹਾਡੇ ਥਰੂ ਇਹ ਸਲਾਹ ਦਿੰਦੇ ਆ ਜੀ ਵੀ ਆਪਣੇ ਬੋਰ ਕਰਾ ਕੇ ਇਹ ਨੁਕਸਾਨ ਤੋਂ ਲੋਕ ਨਾਲੇ ਬਚ ਸਕਣ, ਕਿਉਂਕਿ ਬਹੁਤ ਨੁਕਸਾਨ ਵੇਖਿਆ ਜੀ ਬਾਰਿਸ਼ ਵਿੱਚ। ਇਹੀ ਗੱਲ। ਥੈਂਕ ਯੂ ਜੀ। ਦੇਖੋ ਇਹ ਬਿਲਕੁਲ ਜਿਹੜੀ ਤੁਹਾਡੀ ਗੱਲ ਸਹੀ ਆ। ਅੱਜ ਤੋਂ ਕੋਈ 10 ਸਾਲ ਪਹਿਲਾਂ, 10 ਸਾਲ ਹੋ ਗਏ ਜੀ, ਮੈਂ ਉਦੋਂ ਇੱਕ ਵਾਰੀ ਮੀਟਿੰਗ ਹੋਈ ਸੀ, ਉਹਦੇ ਵਿੱਚ ਸੁਝਾਅ ਦਿੱਤਾ ਸੀ ਚੰਡੀਗੜ੍ਹ ਦੇ ਵਿੱਚ ਕਿ ਜਿਹੜਾ ਘੱਗਰ ਵੀ ਆ ਜਿਹੜਾ ਮਾਰ ਕਰਦਾ ਮੇਨ, ਇਹਦਾ ਵੀ ਇਲਾਜ ਜਿਹੜਾ ਨਾ ਜੀ ਉਹ ਇਹੀ ਆ ਕਿ ਪਾਣੀ ਰੀਚਾਰਜ ਜਿਹੜਾ ਜੀ ਉਹ ਕਿਵੇਂ ਕੀਤਾ ਜਾਵੇ। ਹਾਂ, ਇਹ ਜਿਹੜੀ ਜੀ ਅੱਜ ਕੱਲ੍ਹ ਪ੍ਰਮੋਟ ਜਿਹੜੀ ਕੁਝ ਚੀਜ਼ ਇਹ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ, ਕੁਝ ਲੋਕਾਂ ਨੇ, ਕੁਝ ਕਿਸਾਨਾਂ ਨੇ ਜਿਹੜਾ ਜੀ ਬਣਾਏ ਹੋਏ ਆ ਇਹੋ ਜਿਹੇ। ਜੇ ਇਸ ਪਾਸੇ ਵੱਲ ਨੂੰ ਤੁਰ ਪੈਣ, ਇਹਦੇ 2 ਫਾਇਦੇ ਜਿਹੜੇ ਜੀ ਹੋਣਗੇ। ਇੱਕ ਤਾਂ ਜਿਹੜਾ ਦੀ ਮੀਂਹ ਵਗੈਰਾ ਦਾ ਜ਼ਿਆਦਾ ਪਾਣੀ ਆ ਜਾਂਦਾ, ਫਸਲਾਂ ਨੂੰ ਬਚਾਇਆ ਜਾ ਸਕਦਾ। ਦੂਜਾ ਜਿਹੜਾ ਦੀ ਪਾਣੀ ਰੀਚਾਰਜ ਜਿਹੜਾ ਦੀ ਉਹ ਕੀਤਾ ਜਾ ਸਕਦਾ। ਆਈ ਥਿੰਕ ਇਹ ਕਿਤੇ ਨਾ ਕਿਤੇ ਸਰਕਾਰ ਦੀ ਡਿਊਟੀ ਜਿਹੜੀ ਹੈ ਜੀ ਉਹ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੇ ਔਰ ਇਹ ਪ੍ਰੋਫੈਸ਼ਨਲੀ ਜਿਹੜਾ ਦੀ ਇਹ ਬੋਰ ਹੋ ਕੇ ਫਿਰ ਉਹਨਾਂ ਦੇ ਜਿਹੜੇ ਖੱਡੇ ਨੇ ਉਹ ਕਿਹੜੇ ਤਰੀਕੇ ਨਾਲ ਤੁਸੀਂ ਜਿਹੜਾ ਦੀ ਉਹ ਬਣਾਉਣੇ ਆ, ਕਿੱਥੋਂ ਪਾਣੀ ਜਿਹੜਾ ਦੀ ਉਹ ਇਕੱਠਾ ਹੋਣਾ, ਕਿਉਂਕਿ ਇਹਨੂੰ ਬੜਾ ਜੇ ਪ੍ਰੋਫੈਸ਼ਨਲੀ ਇੱਕ ਵਾਰੀ ਬਣਾ ਲਿਆ ਜਾਵੇ ਤੇ ਫਿਰ ਲੰਮਾ ਜਿਹੜਾ ਦੀ ਇਹ ਚੱਲਦੇ ਆ ਕਿ ਗਾਰ ਰੇਤਾ ਵਗੈਰਾ ਇਕੱਠੀ ਹੋ ਜਾਂਦੀ, ਫਿਰ ਗਾਹ ਜਿਹੜਾ ਦੀ ਉਹ ਪਾਣੀ ਪੁਣ ਕੇ ਚਲੇ ਜਾਂਦਾ। ਮੀਂਹਾਂ ਦਾ ਪਾਣੀ ਰੀਚਾਰਜ ਕਰਨ ਦੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਪ੍ਰੋਗਰਾਮ ਸਕੀਮ ਲੈ ਕੇ ਆਉਣਾ ਹੀ ਪਊਗਾ ਜੇ ਸਰਵਾਈਵ ਕਰਨਾ ਜਿਹੜੇ ਵੀ ਸੂਬੇ ਨੇ। ਹਰਦਿਆਲ ਸਿੰਘ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਾ ਜੀ ਅੱਛਾ, ਮੇਰੇ 2 ਸਵਾਲ ਨੇ। ਇੱਕ ਤਾਂ ਪਬਲਿਕ ਇੰਟਰਸਟ ਦਾ ਹੈ। ਮੈਂ ਕੋਈ 50-55 ਸਾਲ ਤੋਂ ਦੇਖ ਰਿਹਾ ਆਪਣੇ ਪੰਜਾਬ ਦੇ ਵਿੱਚ, ਹੋ ਸਕਦਾ ਬਾਕੀ ਵੀ ਹੋਣੇ ਆ ਸੂਬਿਆਂ ਦੇ ਵਿੱਚ, ਇਹ ਭੱਠਿਆਂ ਵਾਲੀ ਦਾ ਨੂਣ ਬਹੁਤ ਪਾਉਂਦੇ ਨੇ ਆਪਣੇ ਇੱਟਾਂ ਬਣਾਉਣ ਤੋਂ ਪਹਿਲਾਂ ਮਿੱਟੀ ਦੇ ਵਿੱਚ, ਤੇ ਇਹਦੇ ਨਾਲ ਦੇਖੋ ਆਪਾਂ ਨੂੰ ਪਤਾ ਵੀ ਉਹ ਪਿੱਛੋਂ ਕਿਵੇਂ ਚਿੱਟੇ ਚਿੱਟੇ ਨਿਕਲੇ ਆਉਂਦੇ ਨੇ। ਤੇ ਇੱਕ ਇਹ ਖਾਣ ਵਾਲੀ ਚੀਜ਼ ਹੈ, ਕੋਈ ਤੇ ਨਾ ਸਰਕਾਰ ਐਕਸ਼ਨ ਲੈਂਦੀ, ਨਾ ਕੋਈ ਹਾਈ ਕੋਰਟ ਨੇ ਐਕਸ਼ਨ ਲਿਆ ਹੈ ਵੀ ਇਹਦਾ ਕੋਈ ਇਹਦੀ ਰੋਕ ਹੋ ਸਕਦੀ ਹੈ ਕਿ ਨਹੀਂ ਜੀ। ਦੂਜਾ ਸਵਾਲ ਮੇਰਾ ਵੀ ਹੁਣ ਆਪਣੇ ਪੰਜਾਬ ਦੇ ਸਿਆਸਤ ਨਾਲ ਹੈ ਵੀ ਅਕਾਲੀਆਂ ਦਾ ਤੇ ਕਾਂਗਰਸ ਤੋਂ ਤਾਂ ਹੁਣ ਲੋਕਾਂ ਦਾ ਜਿਹੜੇ ਦੋਹਾਂ ਪਾਰਟੀਆਂ ਤੋਂ ਕਾਫੀ ਮੂੰਹ ਮੁੜਿਆ ਹੋਇਆ ਹੈ ਵੀ ਹੁਣ ਇਹ ਗਾਹਾਂ ਵੋਟਾਂ ਆ ਰਹੀਆਂ ਨੇ, ਫਿਰ ਵੋਟ ਕਿਹਨੂੰ ਪਾਉਣਗੇ ਇਹ ਦੱਸਣਾ। ਥੈਂਕ ਯੂ ਜੀ। ਜਿਹੜੀ ਭੱਠਿਆਂ ਵਾਲੀ ਗੱਲ ਹੈ, ਇਹ ਕਾਨ ਸਿੰਘ ਪੰਨੂ ਹੋਰਾਂ ਨੇ ਇਹਦੇ ਉੱਤੇ ਕਾਫੀ ਜਿਹੜਾ ਦੀ ਉਹ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਕੁਝ ਜਿਹੜੀ ਸਵਾਹ ਹੈ ਉਹ ਵੀ ਇਹਦੇ ਵਿੱਚ ਰਲਾਉਣ ਦੀ ਗੱਲ ਜਿਹੜੀ ਕੀਤੀ, ਜਿਹਦੇ ਨਾਲ ਇਹਦਾ ਅਸਰ ਜਿਹੜਾ ਸ਼ੋਰਾ ਲੱਗ ਜਾਂਦਾ, ਜਿੱਧਰ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਦਾ ਅਸਰ ਫਿਰ ਥੋੜਾ ਜਿਹੜਾ ਦੀ ਉਹ ਘੱਟ ਜਾਂਦਾ। ਪ੍ਰੋਬਲਮ ਇਹ ਹੈ ਕਿ ਇਹੋ ਜਿਹੇ ਆਫੀਸਰ ਹੈ ਹੀ ਗਿਣਤੀ ਮਿੰਟੀ ਦੇ ਨੇ ਜੀ, ਜਿਹੜੇ ਲੋਕਾਂ ਦੇ ਵਾਸਤੇ, ਲੋਕ ਹਿੱਤਾਂ ਦੇ ਵਾਸਤੇ ਜਿਹੜਾ ਦੀ ਉਹ ਸੋਚਦੇ ਆ ਔਰ ਉਹਦਾ ਅਸਰ ਵੀ ਜਿਹੜਾ ਦੀ ਉਹ ਵੇਖਣ ਨੂੰ ਮਿਲਦਾ। ਪਰ ਉਹ ਤੁਹਾਨੂੰ ਪਤਾ ਹੀ ਆ ਫਿਰ ਪਾਸੇ ਜਿਹੜਾ ਦੀ ਉਹ ਧੱਕ ਦਿੱਤੇ ਜਾਂਦੇ ਆ ਜੀ। ਉਹ ਫਿਰ ਗੱਲ ਉੱਥੇ ਕੀ ਜਿਹੜੀ ਦੀ ਖੜੀ ਹੋ ਗਈ, ਉੱਥੇ ਕੀ ਗੱਲ ਜਿਹੜੀ ਦੀ ਉਹ ਰਹਿ ਗਈ। ਫਿਰ ਇਹ ਗੱਲ ਗਾਹ ਜਿਹੜੀ ਸੀ ਉਹ ਚੱਲ ਨਹੀਂ ਜਿਹੜੀ ਜੀ ਸਕੀ। ਸੈਕਿੰਡ ਇੱਕਦਮ ਵਿਸਰ ਗਿਆ ਜੀ। ਸੈਕਿੰਡ ਕੁਝ ਹੋਰ ਪੁੱਛਿਆ ਸੀ ਇਹਨਾਂ ਨੇ, ਵੋਟਾਂ ਕਿਹਨੂੰ ਪਾਉਣ ਲੋਕੀ। ਅੱਛਾ ਜੀ, ਹਾਂ, ਇਸ ਤਰ੍ਹਾਂ ਹੈ ਜੀ ਸਵਾਲ ਇਹ ਬਹੁਤ ਜਿਹੜਾ ਜੀ ਵਾਜਬ ਹੈ ਤੁਹਾਡਾ ਕਿ ਲੋਕ ਫਿਰ ਜਾਣਗੇ ਕਿੱਧਰ ਨੂੰ ਜੀ। ਕਾਂਗਰਸ ਜਿਹੜੀ ਹੈ ਜੀ ਉਹ ਵਾਅਦੇ ਨਹੀਂ ਪੂਰੇ ਕਰ ਸਕੀ, ਉਹਨੂੰ ਲੱਗਦਾ ਕਿ ਏਦਾਂ ਹੀ ਉਹ ਉਲਝਾ ਕੇ ਜਿਹੜਾ ਦੀ 19 ਦੀਆਂ
ਚੋਣਾਂ ਜਿਹੜੀਆਂ ਜੀ ਉਹ ਜਿੱਤ ਲੂਗੀ, ਉਹ ਸਵੀਪ ਕਰ ਜੂਗੀ। ਅਕਾਲੀ ਦਲ ਜਿਹੜਾ ਜੀ ਉਹ ਤੁਹਾਨੂੰ ਪਤਾ ਹੀ ਆ, ਬੀਜੇਪੀ ਉਹਦੇ ਕਰਕੇ ਆ, ਬੀਜੇਪੀ ਇੰਡੀਪੈਂਡੈਂਟ ਜਿਹੜਾ ਜੀ ਉਹ ਕੋਈ ਬਹੁਤਾ ਗੇਨ ਨਹੀਂ ਕਰ ਸਕਦੀ। ਆਮ ਆਦਮੀ ਪਾਰਟੀ ਦਾ ਜਿਸ ਕਿਸਮ ਦਾ ਖਲਾਰਾ ਪਿਆ ਹੋਇਆ ਉਹ ਅਜੇ ਪਤਾ ਨਹੀਂ ਕਦੋਂ ਤੱਕ ਸਾਂਭਿਆ ਜਾਊਗਾ। ਅੱਜ ਵੈਸੇ ਦਿੱਲੀ ਦੇ ਵਿੱਚ ਮੀਟਿੰਗ ਤਾਂ ਹੋ ਰਹੀ ਆ, ਜਿਹੜੇ MLAs ਨੇ ਉਹ ਸੱਦੇ ਹੋਏ ਨੇ, ਔਰ ਇਹ ਸਮਝਿਆ ਜਾ ਰਿਹਾ ਜੀ ਕਿ ਇੱਕ ਸ਼ਾਇਦ 20 ਮੈਂਬਰੀ ਜਾਂ 21 ਮੈਂਬਰੀ ਜਿਹੜੀ ਆ ਉਹ ਕਮੇਟੀ ਬਣ ਰਹੀ ਆ ਪੰਜਾਬ ਦੀ, ਜਿਹੜੀ ਕਿ ਪੰਜਾਬ ਦੇ ਫੈਸਲੇ ਜਿਹੜੇ ਆ ਉਹੀ ਲਊਗੀ। ਜੇ ਇਹ ਫੈਸਲਾ ਹੁੰਦਾ ਆ, ਇਹ ਚੰਗਾ ਫੈਸਲਾ ਜਿਹੜਾ ਜੀ ਉਹ ਹੋਊਗਾ, ਔਰ ਇਸ ਫੈਸਲੇ ਨੂੰ ਮੰਨ ਕੇ ਜਿਹੜੇ ਰੁੱਸੇ ਹੋਏ ਨੇ ਉਹ ਨਾਲ ਆ ਜਾਣਗੇ। ਦੇਖੋ ਤੀਜੀ ਧਿਰ ਦੀ ਜਗ੍ਹਾ ਤਾਂ ਜਿਹੜੀ ਹੈ ਜੀ ਉਹ ਖਾਲੀ ਆ ਇਸ ਵੇਲੇ, ਜਿਹੜੀ ਈਵਨ ਦੂਜੀ ਧਿਰ ਦੀ, ਤੀਜੀ ਧਿਰ ਦੀ ਨਹੀਂ ਦੂਜੀ ਧਿਰ ਦੀ ਜਿਹੜੀ ਜੀ ਉਹ ਜਗ੍ਹਾ ਖਾਲੀ ਆ। ਇਹ ਹੁਣ ਇਹ ਦੂਜੀ ਤੀਜੀ ਧਿਰ ਦੇ ਉੱਤੇ ਡਿਪੈਂਡ ਆ ਜੀ ਕਿ ਉਹਨੇ ਇਹ ਜਗ੍ਹਾ ਜਿਹੜੀ ਆ ਉਹ ਫਿਲ ਕਰਨੀ ਆ ਜਾਂ ਛਿੱਤਰੀ ਦਾਲ ਵੰਡਣੀ ਆ ਜੀ, ਜਿਹੜੀ ਜੋ ਉਹ ਵੰਡ ਰਹੇ ਆ ਪਿਛਲੇ ਸਮੇਂ ਤੋਂ। ਇਹ ਜਿਹੜਾ ਜੀ ਉੱਥੇ ਜਿੱਥੇ ਦੂਜੀਆਂ ਪਾਰਟੀਆਂ ਦੇ ਵਿੱਚ ਲੀਡਰਸ਼ਿਪ ਦਾ ਕ੍ਰਾਈਸਿਸ ਆ, ਨਵੇਂ ਲੀਡਰ ਨਹੀਂ ਲੱਭ ਰਹੇ, ਇਹਦੇ 'ਚ ਲੀਡਰ ਜ਼ਿਆਦੇ ਆ, ਜਿਨ੍ਹਾਂ ਨੂੰ ਬੰਦੇ ਨਹੀਂ ਜਿਹੜਾ ਜੀ ਉਹ ਲੱਭ ਰਹੇ, ਉਹ ਇਸ ਕਰਕੇ ਇੱਕ ਦੂਜੇ ਦੇ ਜਿਹੜਾ ਜੀ ਉਹ ਖਿਲਾਫ ਤੁਰੇ ਜਾ ਰਹੇ ਆ। ਦੇਖੋ ਇਹ ਉਸ ਜਗ੍ਹਾ ਦੇ ਉੱਤੇ ਹੈ ਇਸ ਵੇਲੇ ਕਹਾਣੀ ਕਿ ਜਾਂ ਤਾਂ ਬਹੁਤ ਕੁਝ ਚੰਗਾ ਇਹਦੇ ਵਿੱਚੋਂ ਨਿਕਲ ਆਊਗਾ ਜੀ, ਜਾਂ ਫਿਰ ਬੇਹੱਦ ਮੰਦਾ ਜਿਹੜਾ ਜੀ ਉਹ ਹੋ ਜਾਊਗਾ ਹਾਲਾਤ। ਇਹ ਦੋ ਹੀ ਤਾਂ ਜਿਹੜੇ ਤਰੀਕੇ ਨੇ ਕਿ ਜਾਂ ਟਾਂਡਿਆਂ ਵਾਲੀ ਹੈ ਨਹੀਂ ਜਾਂ ਭਾਂਡਿਆਂ ਵਾਲੀ ਹੈ ਨਹੀਂ। ਜੀ ਜੀ ਬਿਲਕੁਲ। ਤੇ ਲਾਸਟ ਕਾਲਰ ਮਨਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਬੰਦ ਨਾ ਕਰਿਓ ਜੀ ਫੋਨ। ਤੇ ਮੈਂ ਇਹ ਪੁੱਛਣਾ ਸੀ ਪੰਨੂ ਸਾਹਿਬ ਨੂੰ ਤੇ ਆਹ ਜਿਹੜਾ ਸੁਪਰੀਮ ਕੋਰਟ ਪਾਗਲਪੰਤੀ ਦੇ ਦੇਈ ਜਾਂਦਾ ਫੈਸਲੇ, ਆ ਜਿਹੜਾ ਇਹਨੇ ਹੁਣ ਦਿੱਤਾ ਬਈ ਆ ਜਿਹੜਾ ਪਤਾ ਹੀ ਇਹਨਾਂ ਨੂੰ ਹੁਣ ਪਿਛਲੇ ਵੀਕ ਜਿਹੜਾ ਫੈਸਲਾ ਹੋਇਆ, ਤੇ ਕਿਆ ਆਪਣਾ ਇੰਡੀਆ ਹੈ ਇਹਨਾਂ ਕੁਝ ਕਰਨ ਜੋਗਾ? ਬਾਹਰ ਦੇ ਮੁਲਕਾਂ 'ਚ ਤੇ ਗੌਰਮੈਂਟਾਂ ਬੱਚੇ ਸੰਭਾਲ ਲੈਂਦੀਆਂ ਨੇ, ਉਹਨਾਂ ਨੂੰ ਖਰਚੇ ਦਿੰਦੀਆਂ ਨੇ, ਤੇ ਜੇ ਇਹਨੇ ਇੰਨੀ ਖੁੱਲ੍ਹ ਦੇ ਦਿੱਤੀ ਤੇ ਇੱਥੇ ਤੇ ਸੜਕਾਂ ਤੇ ਬੱਚੇ ਰੁਲ ਜਾਣੇ ਨੇ, ਤੇ ਨਾਲੇ ਆਪਣੇ ਕਲਚਰ ਦੇ ਖਿਲਾਫ ਹੈ। ਇਹ ਕੋਈ ਚੰਗਾ ਫੈਸਲਾ ਨਹੀਂ ਹੈ, ਤੁਸੀਂ ਦੱਸੋ। ਥੈਂਕ ਯੂ। ਦੇਖੋ ਹਾਂ ਮੈਨੂੰ ਕੋਈ ਉਹ ਹਿਚਕਚਾਹਟ ਨਹੀਂ ਜੀ, ਜਿਹੜਾ ਇੱਕ ਤਾਂ ਅਡਲਟਰੀ ਦੇ ਬਾਰੇ ਦੇ ਵਿੱਚ ਜਿਹੜਾ ਫੈਸਲਾ ਆਇਆ, ਇੱਕ ਜਿਹੜਾ ਆਇਆ ਜੀ ਸੇਮ ਸੈਕਸ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਫੈਸਲਾ, ਇਹ ਕੰਟਰੋਵਰਸ਼ੀਅਲ ਕੁਝ ਜਿਹੜੇ ਜੀ ਉਹ ਫੈਸਲੇ ਹੈ ਨੇ। ਦੇਖੋ ਜਦੋਂ ਫਿਰ ਗੱਲ ਇਹ ਆ ਜਾਂਦੀ ਹੈ ਜਿਹੜੀ ਅਧਿਕਾਰਾਂ ਦੀ ਆ ਜਾਂਦੀ ਹੈ, ਮਨੁੱਖੀ ਅਧਿਕਾਰਾਂ ਦੀ ਜਿਹੜੀ ਆ ਜਾਂਦੀ, ਬਰਾਬਰਤਾ ਦੀ ਜਿਹੜੀ ਆ ਜਾਂਦੀ ਹੈ, ਉੱਥੋਂ ਤੱਕ ਉਹ ਠੀਕ ਹੈ। ਕੀ ਅਸੀਂ ਬਾਕੀ ਸਾਰਾ ਕੁਝ ਜਿਹੜਾ ਜੀ ਉਹ ਬਰਾਬਰ ਕਰ ਲਿਆ ਹੋਇਆ? ਅੱਜ ਵੀ ਪੰਜਾਬ ਦੇ ਵਿੱਚ ਤਾਂ ਚਲੋ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈਗੀ, ਕਿਤੇ ਵੀ ਨਹੀਂ ਹੈਗੀ, ਕਿ ਅੱਜ ਵੀ ਇੱਦਾਂ ਦੇ ਸੂਬੇ ਨੇ ਮੁਲਕ ਦੇ ਵਿੱਚ ਜਿਹਦੇ ਵਿੱਚ ਜਿਨ੍ਹਾਂ ਨੂੰ ਇਹ ਲੋਕ ਨੀਵੀਂ ਜਾਤ ਜਿਹੜੀ ਕਹਿੰਦੇ ਆ, ਮੈਂ ਤਾਂ ਨਹੀਂ ਉਹ ਲਫ਼ਜ਼ ਵਰਤਾ ਜੀ, ਜਿਹਨੂੰ ਕਹਿੰਦੇ ਉਹਨਾਂ ਨੂੰ ਪਾਣੀ ਤੱਕ ਜਿਹੜਾ ਜੀ ਉਹ ਪੀਣ ਨਹੀਂ ਦਿੱਤਾ ਜਾਂਦਾ। ਜਿਹੜੇ ਸਵਰਨ ਜਾਤੀਆਂ ਵਾਲੇ ਨੇ, ਉੱਚੀਆਂ ਜਾਤੀਆਂ ਵਾਲੇ ਆ ਜੀ, ਉਹ ਉਹਨਾਂ ਨੂੰ ਪਾਣੀ ਤੱਕ ਪੀਣ ਨਹੀਂ ਦਿੰਦੇ। ਮੁੰਡਾ ਉਹਨਾਂ ਦਾ ਘੋੜੀ ਦੇ ਉੱਤੇ ਨਹੀਂ ਚੜ੍ਹ ਸਕਦਾ, ਭਾਵ ਕਿ ਉਹ ਚੰਗੇ ਤਰੀਕੇ ਨਾਲ ਵਿਆਹ ਨਹੀਂ ਕਰ ਸਕਦੇ, ਆਪਣੀ ਖੁਸ਼ੀ ਜਿਹੜੀ ਜੀ ਉਹ ਨਹੀਂ ਮਨਾ ਸਕਦੇ। ਜਿੱਥੇ ਇਹੋ ਜਿਹੀਆਂ ਚੀਜ਼ਾਂ ਨੇ, ਜਿੱਥੇ ਆਹ ਗਊ ਰੱਖਿਅਕ ਜਿਹੜੇ ਆ ਜੀ ਉਹ ਤੁਰ ਪੈਂਦੇ ਆ ਜੀ, ਕਿਸੇ ਗਰੀਬ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਆ, ਜਿੱਥੇ ਬਾਗਾਂ ਦੇ ਵਿੱਚ ਜਿਹੜੇ ਵੱਖ-ਵੱਖ ਬਣੇ ਹੋਏ ਨੇ ਬਾਗ, ਉਹਨਾਂ ਦੇ ਵਿੱਚ ਜਿਹੜਾ ਦਿਨ ਮਨਾਉਂਦੇ ਆ ਜੀ, ਅੱਜ ਕੱਲ੍ਹ ਕਮਰਸ਼ਲਾਈਜ਼ ਤਾਂ ਉਹਦਾ ਬਹੁਤ ਹੋ ਗਿਆ, ਵੈਲੈਂਟਾਈਨ ਡੇ, ਉਸ ਦਿਨ ਡੰਡੇ ਫੜ ਕੇ ਸ਼ਿਵ ਸੈਨਿਕ ਤੇ ਦੂਜੇ ਤੀਜੇ ਤੁਰੇ ਫਿਰਦੇ ਹੁੰਦੇ ਆ, ਉਹ ਕਟਾਪਾ ਚਾੜ ਦਿੰਦੇ ਆ ਜੇ ਮੁੰਡਾ ਕੁੜੀ ਕਿਸੇ ਜਗ੍ਹਾ ਦੇ ਉੱਤੇ ਬੈਠੇ ਆ। ਕੀ ਏਦਾਂ ਦੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਹੋ ਗਿਆ ਵੀ ਤੁਸੀਂ ਏਦੂ ਗਾਹ ਜਿਹੜਾ ਜੀ ਉਹ ਤੁਰ ਪਏ ਹੋ? ਇਹ ਤਾਂ ਉਹੋ ਜਿਹੀ ਗੱਲ ਹੈ ਕਿ ਸਾਈਨ ਬੋਰਡ ਦੇ ਉੱਤੇ ਲਿਖਿਆ ਹੋਇਆ ਵੀ ਫਲਾਨਾ ਸ਼ਹਿਰ ਇੱਥੋਂ 100 ਕਿਲੋਮੀਟਰ ਹੈ, ਤੇ ਤੁਸੀਂ ਦਿਮਾਗ ਦੇ ਵਿੱਚ ਆਪਣੇ ਜਿਹੜਾ ਜੀ ਉਹ ਇਹ ਬਣਾ ਕੇ ਬਹਿ ਗਏ ਮੈਂ ਤਾਂ ਉੱਥੇ ਪਹੁੰਚ ਗਿਆ। ਪਹਿਲਾਂ ਉੱਥੇ ਪਹੁੰਚੋ, ਉਦੋਂ ਅਗਲੀ ਜਿਹੜੀ ਮੰਜ਼ਿਲ ਆ ਜੀ ਫਿਰ ਅਗਲੀ ਜਿਹੜੀ ਹੋ ਸਕਦੀ ਆ। ਇਹ ਘੱਟੋ ਘੱਟ ਨਹੀਂ ਜੋ ਹਾਲਾਤ ਇੱਥੋਂ ਦੇ ਨੇ, ਇਹ ਤਾਂ 50 ਸਾਲ ਅਗਾਊਂ ਜਿਹੜੇ ਜੀ ਉਹ ਫੈਸਲੇ ਆ, 50 ਸਾਲ ਤੋਂ ਵੀ ਵੱਧ ਜਿਹੜਾ ਜੀ ਉਹ ਅਗਲੇ ਫੈਸਲੇ ਇਹ ਦਿੱਤੇ ਗਏ ਆ। ਇਹਦੇ ਉੱਤੇ ਬਹਿਸ ਜਿਹੜੀ ਆ ਜੀ ਉਹ ਜਾਰੀ ਆ। ਦੇਖੋ ਸੁਪਰੀਮ ਕੋਰਟ ਦਾ ਆਦਰ ਹੈ, ਉਹਦੀ ਰਿਸਪੈਕਟ ਹੈ, ਉਹ ਸਰਵਉੱਚ ਅਦਾਲਤ ਹੈ, ਅਦਾਲਤਾਂ ਦੀ ਰਿਸਪੈਕਟ ਹੋਣੀ ਚਾਹੀਦੀ ਆ, ਉਹਦੇ ਫੈਸਲਿਆਂ ਦੀ ਰਿਸਪੈਕਟ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਆ, ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਗਾ। ਪਰ ਜਿਹੜੇ ਫੈਸਲੇ ਨੇ ਇੱਕ ਕਿਸੇ ਵੀ ਵਿਅਕਤੀ ਨੂੰ ਉਹਦੇ ਉੱਤੇ ਇਸ ਪੱਖੋਂ ਤਾਂ ਕਿੰਤੂ ਪਰੰਤੂ ਕਰਨ ਦਾ ਜਿਹੜਾ ਜੀ ਉਹ ਅਧਿਕਾਰ ਹੈ ਨਾ ਕਿ ਇਹ ਫੈਸਲਾ ਸਹੀ ਨਹੀਂ ਹੈ, ਇਹਦੇ ਉੱਤੇ ਦੁਬਾਰਾ ਗੌਰ ਕੀਤੀ ਜਾਣੀ ਚਾਹੀਦੀ ਹੈ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।